ਮੋਟਰਸਾਈਕਲ ਤੇ ਨਿਕਲਦਾ ਹੈ ਤੇ ਆਵਾਜ਼ ਲਾਉਂਦਾ ਜਾਂਦਾ ਸ਼ੋਅ ਕਰਾ ਲੋ YouTube ਲਈ ਸ਼ੋਅ ਕਰਾ ਲੋ। ਪੁੱਤ ਇਹ ਅੱਗੋਂ ਨੂੰ ਕਹਿ ਰਿਹਾ ਅਰੇ ਕਹਿਣਾ ਕਿਆ ਚਾਹਤੇ ਹੋ। ਉਸਤਾਦ ਜੀ ਕੋ ਸਾਫਾ ਚੁੱਕਿਆ ਇੰਜ ਕਰਕੇ ਕਹਿੰਦਾ ਆਪੂ ਜੀ ਇਹ ਤੁਸੀਂ ਮੇਰੇ ਕੋਲ ਸੁੱਟਣ ਵਾਸਤੇ ਰੱਖ ਲਓ ਫਿਰ ਤੁਹਾਨੂੰ ਸਿਰ ਤੇ ਲੈਣ ਵਾਸਤੇ ਨਵਾਂ ਲੈ ਦਿੰਦਾ। तू ही वो हंसी है जिसकी तस्वीर ख्यालों में मुद्दत से बनी है। तू ही वो हंसी है तू ही वो हंसी है। अस्सलाम वालेकुम। टी टाइम में खुशामदी। अरे वाह 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 क्या कहने। ਕਾਲੂ ਸਾਹਿਬ ਮੌਤ ਪੈ ਗਈ ਸ਼ਰਟ ਵੇਖ ਕੇ। ਉਸਤਾਦ ਜੀ ਯਕੀਨ ਕਰੋ ਮੇਰੇ ਕੋਲ ਲਫਾਜ਼ ਹੈ ਨਹੀਂ, ਲਫਾਜ਼ ਮੁੱਕ ਗਏ ਆ, ਕਿਤਾਬਾਂ ਮੁੱਕ ਗਈਆਂ ਲਫਾਜ਼ਾਂ ਵਾਲੀਆਂ। ਕਿਆ कहने ਸੁਭਾਨ ਅੱਲਾਹ ਸ਼ਰਟ ਆ ਫਾਈਨਲ ਸ਼ਰਟ। ਅੱਛਾ ਮੈਂ ਤੁਹਾਨੂੰ ਦੱਸ ਰਿਹਾ ਮਾਦਰਤ ਨਾਲ ਸਾਰੀਆਂ ਸ਼ਰਟਾਂ ਮੈਂ ਮੰਗਾਈਆਂ ਤੁਹਾਡੇ ਵਾਸਤੇ ਨੇ। ਇੱਕ ਵਾਰੀ ਮੈਂ ਪਾ ਰਿਹਾ ਪਹਿਲੇ ਮੈਂ ਆਪਣੀ ਜੂਠੀ ਕਰਕੇ ਤੁਹਾਨੂੰ ਦੇਣੀ ਹੈ। ਉਸਤਾਦ ਜੀ ਬਾਤ ਕਰੋ ਐਂ ਜਿਵੇਂ ਕੋਈ ਖੂਨ ਛੱਡ ਗਏ ਉੱਤੇ। ਉਹ ਭਾਈ ਫੈਸਲ ਕੀ ਹੋ ਗਿਆ ਯਾਰ ਹੈ ਐਡੀ ਬੰਬ ਸ਼ਰਟ ਆ ਇਹ ਜਦੋਂ ਤੁਹਾਡੇ ਤੇ ਭਰਾ ਦੇ ਉੱਪਰ ਪੈਣੀ ਨਾ ਗੁਰੂ ਰੰਧਾਵਾ ਲੱਗਣਾ ਮੈਂ ਗੁਰੂ ਰੰਧਾਵਾ। ਨਹੀਂ ਇਹ ਬੇਸਿਕਲੀ ਨਾ ਇਹ ਕੈਮਰਾ ਸ਼ਰਟਾਂ ਨੇ। ਕੈਮਰਾ ਮਤਲਬ ਵੈਸੇ ਤੁਸੀਂ ਵੇਖੋ ਤੇ ਹੋ ਸਕਦਾ ਤੁਹਾਨੂੰ ਲੱਗੇ ਥੋੜਾ ਜਿਹਾ ਲੇਕਿਨ ਬੇਸਿਕਲੀ ਇਹ ਕੈਮਰਾ। ਹੁਣ ਮੈਂ ਇਹ ਪਾ ਕੇ ਥੱਲੇ ਵਾਈਟ ਕਲਰ ਦਾ ਲੌਂਗ ਪਾ ਕੇ ਤੇ ਮੈਂ ਸਮੁੰਦਰ ਤੇ ਫਿਰ ਰਿਹਾ ਵਾਂ ਤੇ ਤੁਹਾਨੂੰ ਇਹ ਸ਼ਰਟ ਦੇ ਪਤਾ ਲੱਗਣਾ ਸ਼ਰਟ ਕੀ ਕਹਿੰਦੀ ਹੈ। ਹਾਂਜੀ ਸਾਡੀ ਬੀਚ ਸ਼ਰਟ ਹੈ ਬੇਸਿਕ ਤੌਰ ਤੇ। ਹਾਂਜੀ ਬੇਟਾ ਤਾਂ ਤੁਸੀਂ ਨਹੀਂ ਬੋਲ ਰਹੇ ਕੀ ਹੋਇਆ ਤਬੀਅਤ ਠੀਕ ਆ। ਉਸਤਾਦ ਜੀ ਮੈਂ ਪਤਾ ਲੈ ਲਓ ਤੁਹਾਡੀ ਮਿਹਰਬਾਨੀ। ਕੀ ਹੋਇਆ ਅੱਲਾ ਖੈਰ ਕਰੇ। ਮੇਰੀ ਸਤਾਈ ਤਬੀਅਤ ਬਹੁਤ ਖਰਾਬ ਆ। ਕੋਈ ਡਾਕਟਰ ਕੋਈ ਦੱਸੀ ਜਾਣ ਡਿਆ ਵਾ ਉਹ ਕੋਈ ਦੱਸੀ ਜਾਣ ਡਿਆ। ਅੱਲਾ ਜ਼ਿੰਦਗੀ ਕਰੇ ਉਸਤਾਦ ਜੀ ਬਿੱਟੇ ਦੀ ਅੱਲਾ ਜਾਣਦਾ। ਮੈਂ ਉਸਤਾਦ ਜੀ ਬਿੱਟੇ ਨੂੰ ਬਹੁਤ ਪਰੇਸ਼ਾਨ ਆ ਯਾਰ। ਜਦੋਂ ਤੂੰ ਉਹ ਲਹਿਦਾ ਡਾਕਟਰਾਂ ਕੋਲ ਜਾਣਾ ਤੇ ਉਹਨੇ ਕੁਛ ਹੀ ਦੱਸਣਾ। ਇੱਕੋ ਕੋ 2-3 ਵਾਰੀ ਜਾ ਵੇਖੀ ਸੇਮ ਗੱਲ ਦੱਸੇਗਾ। ਉਸਤਾਦ ਜੀ 30 ਵਾਲਾ ਕਿਹੜਾ ਡਾਕਟਰ ਹੁੰਦਾ 30 ਵਾਲੀ ਦਵਾਈ ਖਾਣ ਦਿਆ ਵਾ 3 ਦਿਨ ਹੋ ਗਏ ਆ ਕਿਤੇ ਵੱਡੇ ਡਾਕਟਰ ਕੋਲ ਜਾਵੇ। ਇਹਦੇ ਮਹੱਲੇ 'ਚ ਡਾਕਟਰ ਵੀ ਤੇ ਉਹ ਆ ਨਾ ਯਾਰ ਜਿਹਨੇ ਬਾਹਰ ਮਨਿਆਰੀ ਵੀ ਰੱਖੀ ਆ ਪੈਂਚਰ ਵੀ ਲਾਈ ਜਾਂਦਾ ਪਿੱਛੇ ਡਾਕਟਰ ਵੀ ਰੱਖੀ ਜਾਂਦਾ। ਅੱਲਾ ਮਾਫੀ ਦੇਵੇ ਕਿਸੇ ਸਵਾਦ ਦੇ ਪੈਸਾ ਤੇ ਖਰਚਣਾ ਹੀ ਨਹੀਂ ਸਾਰੀ ਤਨਖਾਹ ਪਤਾ ਨਹੀਂ ਕਿੱਥੇ ਵਾੜ ਲੈਂਦਾ ਜਾ ਕੇ ਆਪਣੇ ਤੇ ਲਾਉਣਾ ਹੀ ਨਹੀਂ। ਉਹ ਯਾਰ ਕੋਈ ਜ਼ਿੰਦਗੀ ਨੂੰ ਵੀ ਥੋੜਾ ਸਕੂਨ ਦਿਓ ਆਪਣੇ ਨੂੰ। ਸ਼ਰਟਾਂ ਮੇਰੇ ਕੋਲ ਲੈਣੀਆਂ ਏਸੀ ਮੇਰੇ ਕੋਲ ਲੈ ਜਾਣਾ ਲੰਗਰ ਇੱਥੇ ਆ ਕੇ ਕਰ ਲੈਣਾ ਬਸ ਸਾਰਾ ਕੁਝ ਮਤਲਬ ਤੁਸੀਂ ਕਿੱਥੇ ਸੰਭਾਲਣੇ ਪੈਸੇ ਉਸਤਾਦ ਜੀ ਕਿੱਥੇ ਲੈ ਕੇ ਜਾਣੇ। ਇੱਕ ਡਾਕਟਰ ਕੋ ਗਿਆ ਉਸਤਾਦ ਜੀ ਉਹ ਇਹਨੂੰ ਨਿੰਬੂ ਦੇ ਹੀ ਗਈ ਹੈ ਕਿ ਨਿੰਬੂ ਖਾ ਬਾਅਦ ਚ ਵੇਖਿਆ ਉਹਨੇ ਨਾਲ ਰੋਹ ਦੀ ਰੇੜੀ ਵੀ ਲਾਈ ਸੀ। ਹਾਂਜੀ ਉਹ 5 ਪੱਟੀਆ ਡਾਕਟਰ ਆ ਇਹਦੇ ਮਹੱਲੇ 'ਚ। ਹਾਂਜੀ ਉਸਤਾਦ ਜੀ ਬਿਮਾਰੀ ਅੱਛਾ ਯਾਰ ਇੱਕ ਮਿੰਟ ਮਿੱਠੇ ਨੂੰ ਨਜ਼ਰ ਵੀ ਲੱਗ ਗਈ ਹੈ ਯਾਰ ਨਜ਼ਰ ਵੀ ਲੱਗ ਗਈ। ਮਿੱਠੇ ਹੋਇਆ ਕੀ ਫੀਲ ਹੋ ਰਿਹਾ। ਇੱਕ ਮਿੰਟ ਉਸਤਾਦ ਜੀ ਇਹਨੂੰ ਕਾਹਦੀ ਨਜ਼ਰ ਲੱਗਣੀ ਇਹਦਾ ਨਾ ਮੂੰਹ ਚੰਗਾ ਨਾ ਨੈਣ ਨਕਸ਼ ਚੰਗੇ ਕਾਹਦੀ ਨਜ਼ਰ ਲੱਗ ਸਕਦੀ। ਇਹ ਆਪਣਾ ਟੈਗਰ ਅਸ਼ਰਫ ਸਾਹਿਬ ਹਾਂਜੀ ਸਾਡੀ ਵੀ ਗੱਲ ਸੁਣ ਲਓ। ਚਲੋ ਦੱਸੋ। ਸੁਣ ਲਓ ਜੀ ਇਹਦੀ ਸੁਣ ਲਓ। ਉਸਤਾਦ ਜੀ ਓ ਯਾਰ ਟਾਈਗਰ ਸ਼ਰਫ ਆ ਅਸ਼ਰਫ ਨਹੀਂਗਾ ਯਾਰ ਟਾਈਗਰ ਅਸ਼ਰਫ। ਐ ਲੱਗਦਾ ਵਾ ਵੀ ਥੱਲਾ ਹਿੱਸਾ ਕੰਮ ਹੀ ਨਹੀਂ ਕਰ ਰਿਹਾ ਲੱਤਾਂ ਸੌਂ ਗਈਆਂ ਵਾ ਉੱਤੋਂ ਮੈਂ ਗੱਲ ਕਰਦਾ ਹੁੰਦਾ ਥੱਲੋਂ ਕੋਈ ਸ਼ੈ ਮੇਰਾ ਸਾਥ ਨਹੀਂ ਦਿੰਦੀ ਨਾ ਪੈਰ ਕੰਮ ਕਰਦੇ ਨਾ ਗੋਡੇ ਨਾ ਗਿੱਟੇ। ਮਿੱਠਾ ਜੀ ਮੈਂ ਹਾਜ਼ਰ ਹਾਂ ਤੁਸੀਂ ਮੈਨੂੰ ਹੁਕਮ ਕਰਨਾ। ਅਗਰ ਇਹ ਟੈਨਸ਼ਨ ਆ ਤੇ ਮੈਂ ਹਾਜ਼ਰ ਹਾਂ। ਉਹ ਕਿਦਾਂ ਮਤਲਬ ਕਿ ਮੈਂ ਤੁਹਾਨੂੰ ਜਿੱਥੇ ਕਹੋ ਉੱਥੇ ਇਲਾਜ ਕਰਾਉਣਾ ਕੋਈ ਤੁਹਾਨੂੰ ਵਿਟਾਮਿਨ ਚਾਹੀਦੇ ਨੇ ਤੁਹਾਨੂੰ ਮਤਲਬ ਕੋਈ ਹਾਂ ਮੈਂ ਹਾਜ਼ਰ ਹਾਂ। ਹਾਂ ਇਹ ਜਿਹੜਾ ਤੁਸੀਂ ਫਾਲਟ ਦੱਸਿਆ ਤੁਹਾਡਾ ਭਰਾ ਖੜਾ ਵਾ ਤੁਸੀਂ ਆਵਾਜ਼ ਦੇਣੀ ਆ ਬਸ ਟੈਨਸ਼ਨ ਨਹੀਂ ਲੈਣੀ। ਮੈਂ ਤੁਹਾਨੂੰ ਡਾਕਟਰ ਕੋਲ ਲੈ ਕੇ ਫੈਸਲ ਹਸਪੀਟਲ 'ਚ ਬਹੁਤ ਅੱਛੇ ਡਾਕਟਰ ਮੇਰੇ ਦੋਸਤ ਬਹੁਤ ਅੱਛੇ ਡਾਕਟਰ ਫੈਸਲ ਹਸਪੀਟਲ 'ਚ ਬਹੁਤ ਅੱਛੇ ਬਹੁਤ ਪਿਆਰ ਵਾਲੇ ਬਹੁਤ ਸਮਝਦਾਰ ਡਾਕਟਰ ਬੜੇ ਅੱਛੇ ਉਹਨਾਂ ਕੋਲ ਤਾਂ ਲੈ ਕੇ ਜਾਵਾਂਗਾ। ਮਕਸਦ ਇਹ ਕਹਿ ਰਿਹਾ ਕਿ ਜਿਹੜਾ ਤੂੰ ਪ੍ਰੋਬਲਮ ਦੱਸ ਰਿਹਾ ਨਾ ਕਿ ਕੰਮ ਨਹੀਂ ਕਰ ਰਿਹਾ ਉਹਦੇ ਲਈ ਮੈਂ ਤੇਰਾ ਭਰਾ ਖੜਾ ਵਾ। ਤੂੰ ਇੱਕ ਮਿਸ ਕਾਲ ਕਰਨੀ ਆ ਮੈਂ ਤੇਰੇ ਬੂਹੇ ਅੱਗੇ। ਦਵਾਈਆਂ ਵੀ ਉਸਤਾਦ ਜੀ ਦਵਾਈਆਂ ਵੀ ਚੇਂਜ ਕਰਾ ਦਿਓ ਸਿੱਧੀ ਸਾਫ਼ ਗੱਲ ਯਾਰ ਦੁਬਈਓਂ ਵੀ ਆ ਜਾਗਾ। ਮੈਨੂੰ ਮਤਲਬ ਇੱਕ ਬੰਦੇ ਨੂੰ ਚਾਂਸ ਮਿਲ ਰਿਹਾ ਕਿ ਆਪਣੇ ਪੁੱਤਰ ਦਾ ਮੈਂ ਇਲਾਜ ਕਰਾਉਣਾ ਤੇ ਮੈਂ ਤਾਂ ਨੱਸੇ ਨਹੀਂ ਆਉਣਾ। ਹਾਂਜੀ ਉਸਤਾਦ ਜੀ
ਇੱਕ ਡਾਕਟਰ ਨੇ ਚੈੱਕਅਪ ਕੀਤਾ, ਕਹਿੰਦੇ ਤੇਰੇ ਸਿਲੰਡਰ ਵੀਕ ਹੋ ਗਏ ਆ। ਤੇ ਸਿਲੰਡਰ ਵੀਕ ਹੋਣੇ ਆ ਸਾਹ ਜੀ, ਬੋਲੀ ਦਾ ਜਾਣ ਦਿਆ ਵਾ। ਜਦੋਂ ਵੀ ਗੱਲ ਕਰ ਲੋ ਬੋਲੀ ਜਾਣ ਦਿਆ, ਵਾਸ਼ਰੂਮ 'ਚ ਬੈਠਾ ਬੋਲੀ ਜਾਣ ਦਿਆ ਵਾ, ਐਵੇਂ ਹੀ ਬੋਲੀ ਜਾਂਦਾ ਵਾ। ਓਏ ਭਾਈ ਇੱਕ ਮੈਂ ਮਿੰਟ ਠਹਿਰੋ। ਓਏ ਸਿਲੰਡਰ ਕਿਹੜੇ ਤੇਰੇ ਵੀਕ, ਸਿਲੰਡਰ ਕਿਹੜੇ ਹੁੰਦੇ ਆ ਪਿੱਛੇ ਕਹਿੰਦੇ ਗਰਦਨ ਦੇ ਪਿੱਛੇ ਤੇਰੇ ਸਿਲੰਡਰ ਵੀਕ ਹੋ ਗਏ ਆ। ਚਲੋ ਮਿੱਠੇ ਦਾ ਓਏ ਤੂੰ ਕਿਹੜੇ ਡਾਕਟਰ ਕੋ ਜਾਣਦੇ ਆ? ਹੈ ਕਿਹੜੇ ਡਾਕਟਰ ਕੋ ਜਾਣਦੇ ਆ? ਉਹਨੇ ਬਾਹਰ ਕਿਤੇ ਗੈਸ ਵੈਲਡਿੰਗ ਵਾਲਾ ਤੂੰ ਜਾ ਰਿਹਾ ਮੈਡੀਕਲ ਤੇ, ਉਹ ਸਿਲੰਡਰ ਤੇਰੇ ਵੀਕ ਹੋ ਗਏ ਨੇ। ਉਹ ਜਦੋਂ ਧੁੰਦਲਾ ਨਜ਼ਰ ਆਵੇ ਨਾ, ਧੁੰਦਲਾ ਨਜ਼ਰ ਦਾ ਮਸਲਾ ਹੋਵੇ, ਕਹਿੰਦੇ ਪਿੱਛੋਂ ਸਿਲੰਡਰ ਵੀਕ ਹੋ ਜਾਂਦੇ ਆ। ਮੈਨੂੰ ਧੁੰਦਲਾ ਨਜ਼ਰ ਆਉਂਦਾ ਵਾ। ਚਲੋ ਅੱਛਾ ਹੁਣ ਤਾਂ ਥੱਲੜਾ ਲੱਤਾਂ ਵੀ ਨਹੀਂ ਕੰਮ ਕਰਨੀਆਂ, ਪਿੱਛੋਂ ਵੀ ਮਸਲਾ, ਹੋਰ ਕੀ ਰੌਲਾ ਵਾ? ਉਸਤਾਦ ਜੀ ਮੈਨੂੰ ਸਮਝ ਨਹੀਂ ਆਉਂਦੀ, ਮੈਨੂੰ ਐਂ ਲੱਗਦਾ ਮੈਂ ਤੁਰੀ ਜਾਵਾਂ ਮੈਂ ਕਿਤੇ ਖਲੋਵਾਂ ਹੀ ਨਾ। ਓਹੋ ਹੋ ਅੱਛਾ। ਲੋਕਾਂ ਦੇ ਸਾਹ ਜੀ ਪੈਸੇ ਇੰਨੇ ਦੇਣੇ ਆ, ਤੁਰਨਾ ਹੀ ਆ, ਇਹਨੇ ਤੁਰੀ ਜਾਂਦੇ ਆ, ਲੋਕੀ ਪਿੱਛੇ ਭੱਜੇ ਫਿਰਦੇ ਆ। ਇੱਧਰ ਨਿਕਲ ਗਿਆ ਪਤੋ ਵੀ ਫੜ ਕੇ ਲਿਆਂਦਾ ਇਹਨੂੰ, ਭੱਜ ਗਿਆ ਦੀ ਘਰੋਂ। ਮੇਦਾ ਵੀ ਨਹੀਂ ਕੰਮ ਕਰ ਰਿਹਾ। ਇਹ ਕਿਹੜੀ ਬਿਮਾਰੀ ਆ ਵੀ ਮੈਂ ਤੁਰੀ ਜਾਵਾਂ? ਹੋਰ ਕੀ ਰੌਲਾ ਵਾ? ਉਸਤਾਦ ਜੀ ਮੇਦਾ ਦੀ ਕੰਮ ਕਰਨ ਰਿਹਾ। ਸਵੇਰੇ 4 ਪਰੌਠੇ ਖਾਦੇ ਆ, ਹੈਲੋ। ਮੇਰੀ ਯਕੀਨ ਮੰਨੋ 5ਵਾਂ ਪਰੌਠੇ ਤੇ ਰੂਹ ਹੀ ਮਰ ਗਈ। ਮੇਦਾ ਨਹੀਂ ਕੰਮ ਕਰਨਾ। 5 ਭਰਾ ਤੇਰੇ ਉਹ ਕਦੋਂ ਕਰਦੇ ਆ? ਸਾਰੇ ਤੁਸੀਂ ਵਿਹਲੇ ਹੋ। ਓਏ ਹੋਰ ਏਦਾਂ ਨਾ ਕਰ ਹਾਂ ਹੁਣ 5ਵੇਂ ਪਰੌਠੇ ਤੇ ਤੂੰ ਮਤਲਬ ਤੇਰੀ ਬੱਸ ਹੋ ਗਈ, ਸਿਹਤ ਕਿੱਦਾਂ ਬਣਨੀ ਹੈ ਤੇਰੀ? ਵੀਕ ਤੇ ਤੂੰ ਆਪ ਹੀ ਹੋਣਾ ਵਾ। ਵਾਹ ਸਾਹ ਜੀ ਮੰਨ ਗਿਆ ਤੁਹਾਨੂੰ ਮੈਂ। ਇਹ ਮੇਦਾ ਕਿੰਨਾ ਕੰਮ ਕਰੇ, ਪੱਲੇਦਾਰੀ ਕਰਨ ਲੱਗ ਪਵੇ, ਮੇਦਾ ਆਕਰ ਬਣ ਜਵੇ ਫੇਰ ਆ ਜੀ 4 ਪਰੌਠੇ, ਪੰਜਵਾਂ ਪਰੌਠਾ ਨਹੀਂ ਤੂੰ ਹਜ਼ਮ ਕਰ ਸਕਿਆ ਹਾਂ ਤੇ ਇਹ ਤੇ ਕੰਮ ਖਰਾਬ ਆ। ਹਾਂ ਤੇ ਲੱਖ ਲਾਨਤ ਵੀ ਆ ਤੇਰੇ ਤੇ। ਹਾਂ ਸਾਡੇ ਵੱਲੋਂ ਵੀ ਡਾਕਟਰ ਨੇ ਕਿਹਾ ਵਾ, ਡਾਕਟਰ ਨੇ ਉਹਨੂੰ ਬੜੀ ਜ਼ੋਰ ਜ਼ਬਰਦਸਤ ਨੇ ਕਿਹਾ ਉਹਨੂੰ ਕਿ ਯਾਰ ਤੇਰੇ ਬੌਸ ਨਾਲ ਅਸੀਂ ਗੱਲ ਕਰਦੇ, ਜਿੰਨੀ ਜਲਦੀ ਹੋ ਸਕਦਾ ਤਨਖਾਹ ਵਧਵਾ ਲਾ। ਹੈਲੋ ਆ ਇਹ ਸਲਮਾ ਅੱਛਾ ਹਾਂ ਕਿਉਂਕਿ ਕਿਉਂਕਿ ਹਰ ਇਹ ਡਾਕਟਰ ਦੀ ਡਾਕਟਰ ਦਾ ਕਲੀਨਿਕ ਕਿੱਥੇ ਆ? ਹਾਂਜੀ ਡਾਕਟਰ ਦਾ ਕਲੀਨਿਕ ਕਿੱਥੇ ਆ? ਉਹਨੇ ਹਲੇ ਕਲੀਨਿਕ ਪਾਉਣਾ ਵਾ। ਹੈਲੋ ਜੀ ਅੱਛਾ ਉਸਤਾਦ ਜੀ, ਲੋਕਾਂ ਨੂੰ ਮਲੇਰੀਆ ਉਹਨਾਂ ਨੂੰ ਤਨਖਾਹ ਲੇਰੀਆ ਹੋ ਗਿਆ ਵਾ। ਤਨਖੇਰੀਆ ਉਸਤਾਦ ਜੀ ਜਿੰਨੇ ਰੁਪਏ ਲੱਗਦੇ ਨੇ ਨਾ ਮੈਂ ਲਾਵਾਂਗਾ। ਮਿੱਠੇ ਦੀ ਸਿਰਫ ਜ਼ੁਬਾਨ ਚੇਂਜ ਕਰਾ ਦਿਓ ਬਸ। ਤੁਹਾਡੀ ਮਿਹਰਬਾਨੀ ਹੈ। ਉਹ ਭਾਈ ਜ਼ਬਾਨ ਤੇ ਬੰਦਾ ਆਪ ਹੀ ਚੇਂਜ ਕਰ ਲੈਂਦਾ ਵਾ। ਝੰਗ ਬਾਜ਼ਾਰ ਨੁੱਕਰ ਤੇ ਇਦਾਂ ਜ਼ਬਾਨਾਂ ਦਾ ਬੰਡਲ ਲੈ ਕੇ ਖਲੋਤੇ ਨੇ, 10 ਰੁਪਏ ਜ਼ਬਾਨ, 10 ਰੁਪਏ। ਉਸਤਾਦ ਜੀ ਯਕੀਨ ਮੰਨੋ ਦਿਲ ਕਰਦਾ ਵਾ ਮੈਂ ਸਭ ਤੋਂ ਮੂੰਹ ਮੋੜ ਲਵਾਂ, ਏਦਾਂ ਦਿਲ ਕਰਦਾ। ਤੈਨੂੰ ਮੂੰਹ ਲਾਣਾ ਕੌਣ ਚਾਹ ਰਿਹਾ ਮਿੱਠੇ? ਅਸੀਂ ਤੇ ਚਾਹੁੰਦੇ ਆ ਤੂੰ ਸਾਡੇ ਤੋਂ ਮੂੰਹ ਮੋੜੇ। ਸਭ ਤੋਂ ਪਹਿਲੇ ਮਿੱਠੇ ਮੈਨੂੰ ਇਹ ਦੱਸ ਵੀ ਆ ਜਿਹੜੀ ਤੂੰ ਸ਼ਾਲ ਪਾਈ ਹੈ ਕਿੱਥੋਂ ਲਈ, ਕਿਹਦੀ ਹੈ? ਉਸਤਾਦ ਜੀ ਅਮੀ ਦੀ ਸ਼ਾਲ ਆ, ਅਮੀ ਕਹਿੰਦੇ ਜਾਣ ਲੱਗਿਆ ਉੱਪਰ ਪਾ ਕੇ ਲੈ ਜਾ ਤੈਨੂੰ ਠੰਡ ਨਾ ਲੱਗੇ। ਅੱਛਾ ਯਾਨੀ ਕਿ ਕਈਆਂ ਲੋਕਾਂ ਦੀ ਮਾਂ ਦੀ ਸ਼ਾਨ ਹਿੱਟ ਹੁੰਦੀ ਆ, ਤੂੰ ਮਾਂ ਦੀ ਸ਼ਾਲ ਹਿੱਟ ਕਰਨ ਤੁਰਿਆ। ਓਕੇ ਉਹ ਉਸਤਾਦ ਜੀ ਬਕਵਾਸ ਕਰਦਾ, ਅੰਦਰੋਂ ਚੁੱਕੀ ਕੱਲ ਪਰਸੋਂ ਹੀ ਮਿਲੀ ਭਾਈ ਫਿਰਦਾ ਸੀਗਾ। ਉਹ ਨਹੀਂ ਯਾਰ ਕੀ ਹੋ ਗਿਆ ਭਾਈ? ਮੈਂ ਮੇਰੇ ਸਾਹਮਣੇ ਉਹਨੇ ਬੰਨੀ ਆ। ਲੈ ਉਸਤਾਦ ਜੀ ਹਾਂਜੀ ਥੋੜੇ ਪੈਸੇ ਸੈਂਡ ਕਰੋ, 1.5 ਲੱਖ ਰੁਪਏ ਮੈਂ ਐਕਸਰੇ ਵੀ ਕਰਾਉਣੇ ਆ, ਬਲੱਡ ਟੈਸਟ ਕਰਾਉਣੇ ਆ। ਉਹ 1.5 ਲੱਖ ਰੁਪਇਆ ਕੀ ਕਿਸੇ ਮਿਸਤਰੀ ਕੋ ਕਰਾਉਣੇ ਐਕਸਰਾ? ਤੂੰ 1.5 ਲੱਖ ਰੁਪਇਆ ਇੰਜਣ ਕਰਾਉਣਾ ਮੇਦੇ ਦਾ? ਹੱਲ ਉਸਤਾਦ ਜੀ ਨਿਕਲਿਆ। ਹਾਂ ਤੁਸੀਂ ਮੇਰਾ ਇਹਨੂੰ ਲੱਖ ਦੇਣਾ, ਇਹਨੇ ਠੀਕ ਹੋ ਜਾਣਾ, ਤੁਸੀਂ ਬਿਮਾਰ ਹੋ ਜਾਣਾ ਜੀ। ਨਹੀਂ ਮੇਰੇ ਕੋਲ ਦੁਬਈ ਇੱਕ ਡਾਕਟਰ ਆ, ਉਹਨੇ ਮੈਨੂੰ ਰਾਤੀ ਮਨਾ ਕੀਤਾ ਪਰਹੇਜ਼। ਮੈਂ ਕਿਹਾ ਜੀ ਪਰਹੇਜ਼, ਉਹਨੇ ਕਿਹਾ ਤਨਖਾਹ ਨਹੀਂ ਦੇਣੀ 3 ਮਹੀਨੇ ਕਿਸੇ ਨੂੰ ਵੀ। ਹਾਂਜੀ ਬਾਅਦ ਵਿੱਚ ਉਸਤਾਦ ਜੀ ਸਾਡੀ ਇਹ ਪਰਹੇਜ਼ ਨਹੀਂ ਗੇਰਾ ਵਾ। ਅੱਜ ਕੱਲ ਤੇ ਲੋਕੀ ਤਨਖਾਹ ਦੱਸਣ ਦੇ ਦਿਓ, ਕਿਸੇ ਕੱਚੇ ਕੋ ਚਲੇ ਗਏ ਤੁਸੀਂ। ਹਾਂਜੀ ਉਹ ਕੰਪਿਊਟਰ ਟਾਈਪ ਲੱਗਦਾ ਮੈਨੂੰ ਡਾਕਟਰ। ਨਹੀਂ ਮੈਂ ਸਹੀ ਕਹਿ ਰਿਹਾ, ਉਹ ਨਾ ਹੈ ਰੌਲਾ। ਉਹਨੇ 3 ਟਾਈਮ ਮਟਨ ਦੱਸਿਆ ਵਾ, ਮਟਨ ਦੀ ਯਖਣੀ ਤੇ ਮਟਨ ਭੁੰਨ ਭਰਿਆ ਕਾਲੀ ਮਿਰਚ ਵਾਲਾ। ਉਹ 3 ਟਾਈਮ ਮਟਨ ਨਹੀਂ, ਉਹਨੇ 3 ਟਾਈਮ ਮਿੱਥਣ ਦੱਸਿਆ ਤੈਨੂੰ, ਉਹਦੀਆਂ ਫਿਲਮਾਂ ਦੇਖ। ਉਸਤਾਦ ਜੀ ਮਾਸ਼ਾਅੱਲਾ ਮਿੱਠਾ ਮਟਨ ਦੀਆਂ ਹੀ ਗੱਲਾਂ ਕਰੀ ਜਾਂਦੇ ਆ। ਹਾਏ ਮਟਨ ਜੀ ਖਤਮ ਕਰ ਦਿਓ ਮੈਨੂੰ। ਮੈਂ ਸਾਰੀ ਜ਼ਿੰਦਗੀ ਤੁਹਾਡੀ ਫ੍ਰਿਜ ਦੇ ਵਿੱਚ ਆਲੂ ਗੋਭੀ ਪਈ ਰਹੀ ਹੈ। ਐਨ ਕਰੀ ਸਾਡੀ ਇਹਨਾਂ ਦੀ ਫ੍ਰਿਜ ਦੀ ਦੋਵੇਂ ਸਾਈਡਾਂ ਤੋਂ ਬੂਹੇ ਖੋਲੇ ਜਾਂਦੇ ਆ। ਪਿਛਲੀ ਸਾਈਡ ਤੋਂ ਵੀ ਤੁਸੀਂ ਕੋਈ ਜਾਇਆ ਕਰ ਸਕਦੇ। ਆਹੋ ਇਹਨੇ ਫ੍ਰਿਜ ਦਾ ਬੂਹਾ ਖੋਲਿਆ ਤੇ ਅੱਗੋਂ ਗਲੀ ਸ਼ੁਰੂ ਹੋ ਗਈ। ਹਾਂ ਮਿੱਠੇ ਨੇ ਫੇਰ ਤਾਂ ਬੂਹਾ ਖੋਲਿਆ, ਅੱਗੋਂ ਲਿਖਿਆ ਤੇ ਕੈਮਰੇ ਕੀ ਆਂਖ ਆਪਕੋ ਦੇਖ ਰਹੀ ਹੈ। ਲੈ ਉੱਥੇ ਸਿਕਿਉਰਿਟੀ ਪਾਈ ਹੈ। ਸਾਡੀ ਫ੍ਰਿਜ ਦਾ ਬੂਹਾ ਖੋਲਿਆ, ਵਿੱਚੋਂ ਬੱਕਰੀ ਨਿਕਲ ਕੇ ਜਾ ਰਹੀ। ਓ ਯਾਰ ਮਿੱਠੇ ਦੱਸ ਯਾਰ, ਕੋਈ ਸਹੀ ਦੱਸ ਯਾਰ। ਨਹੀਂ ਸੱਚੀ ਦੱਸ, ਮਜ਼ਾਕ ਕਰ ਰਿਹਾ ਕਿ ਸੱਚੀ ਮੁੱਚੀ? ਉਸਤਾਦ ਜੀ ਸੀਰੀਅਸਲੀ ਮੈਂ ਉਹ ਬਾਕੀ ਗੱਲਾਂ ਬਾਅਦ ਚ ਬਿਮਾਰੀਆਂ ਬਾਅਦ ਦੱਸਾਂਗਾ। ਮੈਂ ਘਰੋਂ ਫਰੀ ਦੀਆਂ ਤਸਵੀਰਾਂ ਮੰਗਾ ਕੇ ਦਿਖਾਵਾਂ, ਫਿਰ ਇਹਨਾਂ ਨੂੰ ਲਵਾਵਾਂ ਇੱਥੇ ਆਉਣੀਆਂ ਤਸਵੀਰਾਂ। ਦੇਖੋ ਕਿੰਨਾ ਫਲ ਪਿਆ ਵਾ।
ਉਹ ਪਾਸ ਕਰਦੇ ਅੱਗੇ ਫ੍ਰਿਜ ਖੋਲੀ ਅੱਗੇ ਛਾਪੇ ਪਏ ਆ ਕਿ ਕੋਈ ਹੱਥ ਨਾ ਮਾਰੇ ਵਿੱਚ। ਮਿੱਠੇ ਕਾਲੇ ਚਨਿਆਂ ਦਾ ਸ਼ੋਰਬਾ ਚ ਰੋਟੀ ਭੇ ਕੇ ਖਾ। ਹਾਂ ਹਾਏ 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 ਸਦਕੇ ਜਾਵਾਂ ਕਿਤੇ ਅੱਖ ਬਣਵਾਈ ਆ ਮੈਂ। ਉਸਤਾਦ ਜੀ ਕਾਲੇ ਚਨੇ ਹਕੀਮ ਕਹਿੰਦੇ ਨੇ ਦੇਸੀ ਮੁਰਗੇ ਦੀ ਯਖਣੀ ਤੇ ਕਾਲੇ ਚਨਿਆਂ ਦਾ ਸ਼ੋਰਬਾ ਇੱਕੋ ਜਿੰਨੀ ਤਾਕਤ ਹੁੰਦੀ ਆ। ਲਓ ਜੀ ਅੱਛਾ ਕਸਮ ਲੈ ਲਓ। ਉਸਤਾਦ ਜੀ ਮਾਦਰੇ ਤਰ੍ਹਾਂ ਮੈਂ ਗੱਲ ਪੁੱਛਣੀ, ਇਹ ਜਿੰਨੇ ਵੀ ਡਾਕਟਰ ਨੇ, ਹਾਂ ਜਿੰਨੇ ਵੀ, ਇਹ ਡਾਕਟਰ ਹਮੇਸ਼ਾ ਗਰੀਬ ਨੂੰ ਕਹਿਣਗੇ ਸੇਬ ਖਾ, ਮਿਲਕ ਸ਼ੇਕ ਪੀ, ਅੰਗੂਰ ਖਾ, ਦੇਸੀ ਘਿਓ ਖਾ, ਤੇ ਅਮੀਰ ਨੂੰ ਕਹਿਣਗੇ ਸੇਬ ਨਹੀਂ ਖਾਣੇ, ਘਿਓ ਨਹੀਂ ਖਾਣਾ। ਇਹ ਕੀ ਫਰਕ ਮੈਨੂੰ ਦੱਸੋ ਤੇ ਸਹੀ ਉਸਤਾਦ ਜੀ। ਬਾਅਦ ਚ ਦੱਸਦਾ ਵਾਂ। ਅੱਛਾ ਮਿੱਠੇ ਕੀ ਗੱਲ ਹੋ ਰਹੀ ਸੀ? ਆਹ ਵੀ ਲਾਜ ਨਹੀਂ ਉਸਤਾਦ ਜੀ ਮੈਨੂੰ ਦੱਸ ਦਿਓ ਪਹਿਲੇ। ਇੱਕ ਮਿੰਟ ਇਹ ਬਾਈ ਉਸਤਾਦ ਦੱਸ ਦਿੰਦੇ ਭਾਂ ਕੀ ਹੋ ਗਿਆ। ਉਸਤਾਦ ਜੀ ਤੁਸੀਂ ਯਕੀਨ ਮੰਨੋ ਮੇਰਾ ਦਿਲ ਕਰਦਾ ਮੈਂ ਅੱਖਾਂ ਖੋਲ ਕੇ ਸੌਵਾਂ ਯਾਰ। ਓਏ ਮੈਂ ਲੱਭ ਲਿਆ ਨੁਕਸ। ਕੀ ਸਾਜ ਜੀ? ਜਿਹੜਾ ਇਹ ਪਤਾ ਤੇਰਾ ਕਿਉਂ ਦਿਲ ਕਰਦਾ ਵਾ ਕਿ ਵੀ ਅੱਖਾਂ ਖੋਲ ਕੇ ਸੋਵਾਂ ਮੈਂ? ਹਾਂ ਕਿਉਂਕਿ ਕੁਝ ਲੋਕਾਂ ਦਾ ਇਹ ਦਿਲ ਕਰ ਰਿਹਾ ਵੀ ਮਿੱਠਾ ਕਿਤੇ ਅੱਖਾਂ ਬੰਦ ਕਰਕੇ ਸੋਵੇਂ ਸੀ। ਉਸਤਾਦ ਜੀ ਤੂੰ ਜ਼ਰੂਰ ਫਸਣਾ ਇਹ ਕਰਕੇ। ਹਾਂ। ਇਹ ਬਿਮਾਰੀ ਨਹੀਂ ਆ, ਹਾਂ ਇਹ ਬੇਯਕੀਨੀ ਆ। ਹਾਂਜੀ ਇਹ ਲਾ ਤਲਕੀ ਆ। ਉਸਤਾਦ ਨਹੀਂ ਜੀ, ਨਹੀਂ ਨਹੀਂ ਤੁਸੀਂ ਇਹ ਦੇਖ ਬੇਟਾ ਇਹ ਲਓ। ਬੇਯਕੀਨੀ ਆ। ਕਿਸੇ ਐਸੇ ਜੀ ਤੇ ਤੈਨੂੰ ਯਕੀਨ ਨਹੀਂ ਹੈਗਾ ਕਿ ਜਦੋਂ ਮੈਂ ਸੋਵਾਂ ਤੇ ਇਹ ਕੋਈ ਜੇਬ ਚੋਂ ਪੈਸੇ ਨਾ ਕੱਢ ਲਵੇ। ਤੈਨੂੰ ਤੇਰੇ ਭਰਾਵਾਂ ਤੇ ਯਕੀਨ ਨਹੀਂ ਹੈਗਾ ਕਿ ਮੈਂ ਸੁੱਤਾ ਵਾਂ ਮੇਰਾ ਭਰਾ ਕੋ ਮੋਬਾਈਲ ਨਾ ਚੁੱਕ ਕੇ ਲੈ ਜੇ। ਤੇਰਾ ਤਦ ਦਿਲ ਕਰ। ਅਸਲ ਦੇ ਵਿੱਚ ਰੌਲਾ ਤੇਰੇ ਨਫਸਿਆਤ ਦਾ ਵਾ, ਤੇਰੇ ਜਿਸਾਮਤ ਦਾ ਨਹੀਂ ਹੈਗਾ। ਮੈਂ ਲੱਭ ਲਈ ਇਹ ਬਿਮਾਰੀ। ਆਹੋ ਆਹੋ ਉਸਤਾਦ ਜੀ ਮੈਂ ਕਿਸੇ ਦੋਸਤ ਨੂੰ ਦੇਖਾ ਨਾ ਤੇ ਮੇਰਾ ਦਿਲ ਨਹੀਂ ਕਰਦਾ ਤੈਨੂੰ ਆਵਾਜ਼ ਮਾਰਾਂ। ਮੇਰਾ ਦਿਲ ਕਰਦਾ ਉਹ ਮੈਨੂੰ ਆਵਾਜ਼ ਮਾਰੇ। ਹੈ ਹਾਂ 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 ਹਾਂਜੀ ਇਹ ਜਦੋਂ ਅੱਖਾਂ ਬੰਦ ਕਰਕੇ ਸੌਂਦਾ ਬਾਅਦ ਚ ਮੋਟਰ ਵੀ ਚੱਲਦੀ ਆ। ਇਹ ਮਿੱਠੇ ਦਾ ਹਿਸਾਬ ਹੋਇਆ ਪਿਆ ਵਾ। ਉਹ ਜਿਹੜਾ ਨਹੀਂ ਦੋ ਖਵਾਜਾ ਸਰਾ ਆਪਸ ਚ ਸ਼ਰਤ ਲਾਉਂਦੇ ਕਿ ਤੂੰ ਜੇ ਮੈਂ ਤੈਨੂੰ ਸਵਾਲ ਕਰਦਾ ਵਾਂ ਫਿਰ ਤੂੰ ਮੈਨੂੰ ਆਵਾਜ਼ ਮਾਰੀ, ਜੇ ਮੈਂ ਜਿੱਤ ਗਿਆ ਫਿਰ ਮੈਂ ਤੈਨੂੰ ਆਵਾਜ਼ ਮਾਰੂੰਗਾ। ਹਾਂਜੀ ਇਹ ਮਿੱਠੇ ਦਾ ਉਹ ਹਿਸਾਬ ਆ। ਮਿੱਠੇ ਦਾ ਹੁਣ ਦਿਲ ਉਹ ਦੂਜੇ ਖਵਾਜਾ ਸਲਾਰਾ ਕਰੇ ਜਿਹੜਾ ਕਹਿੰਦਾ ਹਾਂ ਤੂੰ ਜਿੱਤ ਗਿਆ, ਚੱਲ ਤੂੰ ਮੈਨੂੰ ਆਵਾਜ਼ ਮਾਰ ਹੁਣ। ਇਹ ਜਿਹੜਾ ਮਿੱਠਾ ਕਹਿ ਰਿਹਾ ਨਾ ਕਿ ਮੇਰਾ ਦਿਲ ਕਰਦਾ ਮੈਨੂੰ ਕੋਈ ਆਵਾਜ਼ ਮਾਰੇ, ਹਨਾ ਮਿੱਠੇ? ਹਾਂ ਬੇਟੇ ਉਸਤਾਦ ਜੀ ਤੁਸੀਂ ਨਾ ਇੱਕ ਬਿਮਾਰ ਦਾ ਮਰੀਜ਼ ਦਾ ਤਮਸਕਰ ਬਣਾਉਂਦਾ ਆ। ਉਹ ਜਿਹੜਾ ਕਹਿੰਦਾ ਜਵਾਬ ਦਰੁਸਤ ਹੋਊਗਾ। ਹਾਂ ਮਿੱਠਾ ਹੁਣ ਤੂੰ ਕਹਿੰਦਾ ਇਹਨੇ ਕਿਹਾ ਨਾ ਕਿ ਮੇਰਾ ਦਿਲ ਕਰਦਾ ਮੈਂ ਨਾ ਆਵਾਜ਼ ਮਾਰਾਂ, ਉਹ ਆਵਾਜ਼ ਮਾਰੇ। ਉਹ ਆਵਾਜ਼ ਮਾਰੇ ਮੈਨੂੰ। ਸਹੀ ਹੈ। ਉਸਤਾਦ ਜੀ ਹਾਂ, ਮੇਰਾ ਦਿਲ ਕਰਦਾ ਇਹਦਾ ਉਸ ਖਵਾਜਾ ਸਰਾ ਵਾਲਾ ਜ਼ੇਨ ਹੋਇਆ ਪਿਆ ਵਾ ਤੇ ਇਹਦੇ ਕੋ ਬਚੋ। ਇਹ ਤੁਸੀਂ ਇਹਨੇ ਤੁਹਾਨੂੰ ਸਾਰਿਆਂ ਨੂੰ ਕਹਿਣਾ ਮੈਨੂੰ ਆਵਾਜ਼ ਮਾਰੋ। ਹਰ ਜਗ੍ਹਾ ਤੇ ਸਾਜ ਜੀ ਕੰਮ ਕਰੀ ਜਾਂਦਿਆ ਵਾ। ਕਦੇ ਇੱਥੇ ਵੀ ਕਰੀ ਜਾਂਦਾ, ਬਾਹਰ ਵੀ ਕਰੀ ਜਾਂਦਾ। ਕੋਈ ਉੱਥੇ ਕੈਮਰਾ ਵੈਸੇ ਹੀ ਲੈ ਕੇ ਲੰਘਣ ਰਿਹਾ, ਉਹਨੂੰ ਕਹਿੰਦਾ ਚੱਲ ਆ ਫੋਟੋ ਸ਼ੂਟ ਕਰੀਏ। ਮੇਰਾ ਦਿਲ ਕਰਦਾ ਵਾ ਮੈਂ ਇੱਕ ਜਰਾਬ ਹੋਰ ਪਾਵਾਂ, ਇੱਕ ਜਰਾਬ ਹੋਰ ਪਾਵਾਂ। ਨਹੀਂ ਜ਼ਰਾ ਹਿਸਾਬ ਮੈਨੂੰ ਸਾਰਿਆਂ ਕੋਲੋਂ ਜ਼ਰਾ ਰਿਵਿਊ ਲੈਣ ਦੇ ਨਾ, ਫਿਰ ਐਂਡ ਤੇ ਮੈਂ ਤੈਨੂੰ ਫੈਸਲਾ ਸੁਣਾਵਾਂਗਾ। ਤੈਨੂੰ ਰੌਲਾ ਕੀ? ਫੈਸਲ ਸਾਹਿਬ ਦੱਸੋ ਜ਼ਰਾ। ਉਸਤਾਦ ਜੀ ਮੈਂ ਮਿੱਠੇ ਦੇ ਬਾਰੇ 'ਚ ਹੁਣ ਤੁਹਾਨੂੰ ਕੀ ਕਹਾਂ। ਅੱਲਾ ਰਹਿਮ ਕਰੇ ਉਸਤਾਦ ਜੀ, ਜ਼ਿੰਦਗੀ ਮੁੱਕ ਜਾਏ ਪਰ ਅਲਫਾਜ਼ ਨਾ ਮੁੱਕਣ ਮੇਰੇ ਕੋਲ। ਹੈ ਜੇ ਮੈਨੂੰ ਕਹਿਣੇ ਆ ਇਹ ਮਿਹਰਬਾਨੀ ਤੁਹਾਡੀ ਭਾਈ ਫੈਸਲ। ਉਹ ਮਿਹਰਬਾਨੀ ਕੋਈ ਨਹੀਂ। ਕੰਮ ਹੀ ਮਰੇ ਤੁਸੀਂ ਇੰਨਾ ਕਰਦੇ ਹੋ, ਠੀਕ ਹੈ ਨਾ। ਮਿੰਟ ਦਾ ਫੇਲ ਨਹੀਂ ਤੇ ਟਕੇ ਦੀ ਤੁਹਾਡੀ ਆਮਦਨ ਨਹੀਂ। 4 ਭਰਾ ਤੇਰੇ ਉਸਤਾਦ ਜੀ ਉਹ 16 ਘੰਟੇ ਓਵਰ ਟਾਈਮ ਲਾ ਕੇ ਡਿਊਟੀ ਕਰਦਾ ਤੇ ਤਨਖਾਹ ਕਿੰਨੀ? 19,000 ਰੁਪਈਆ, ਠੀਕ ਹੈ ਜੀ। ਉਹ ਦੂਸਰਾ ਉਹ ਵੀ ਇੰਜ ਤੇ ਮਿੱਠਾ 7 ਚੈਨਲਾਂ ਦੇ ਤੁਸੀਂ ਆਂਡੇ ਹੋ ਮਿੱਠਾ ਦਾ। 7 ਕਿਹੜੇ ਭਾਈ ਗਿਣਾ ਦੇ ਇੱਕ ਵਾਰੀ। ਉਹ ਯਾਰ ਬੱਸ ਕਰ ਹੁਣ, ਮੈਨੂੰ ਕੀ ਪਤਾ ਕਿਹੜੇ ਦਾ ਆਣੇ ਮੁਤਸਰ। ਨਹੀਂ ਇਹ ਸਹੀ ਗੱਲ ਆ। ਇਹ ਜਿਹੜਾ ਨਾ ਲੌਜਿਕ ਬਣਦੀ ਆ ਕਿ ਮਤਲਬ ਸਵੇਰੇ ਕਿਤੇ, ਦੁਪਹਿਰੇ ਕਿਤੇ, ਰਾਤ ਨੂੰ ਕਿਤੇ। ਮੈਂ ਫੈਸਲ ਅੱਗੇ ਗੱਲ ਸਾਹਿਬ ਕੀਤੀ ਉਸਤਾਦ ਜੀ, ਇਹਨੂੰ ਤੁਸੀਂ ਟਾਈਮ 8 ਵਜੇ ਦਾ ਦਵੋ, 7 ਵਜੇ ਆ ਜਾਊਗਾ। ਮੈਂ ਅੱਗੇ ਗੱਲ ਮੈਂ ਇਹਨਾਂ ਦੇ ਘਰ ਤੇ ਪਤਾ ਨਹੀਂ ਮੰਜੀ ਨਹੀਂ ਹੈ, ਇਹਦੀ ਜ਼ਿੰਦਗੀ 'ਚ ਆਰਾਮ ਲਿਖਿਆ ਹੀ ਨਹੀਂਗਾ। ਆਰਾਮ ਕਰੋ ਮਿੱਠਾ ਸਾਹਿਬ, ਕੋਈ ਜ਼ਿੰਦਗੀ ਨੂੰ ਸਟੇ ਦਿਓ, ਕੋਈ ਫਲ ਫਰੂਟ ਲਵੋ। ਉਹ ਕੋਈ ਭਾਈ ਫਲ ਖਾਦਾ ਵਾ, ਕਿਹੜਾ ਫਲ ਖਾਦਾ ਉਹ ਦੁਪਹਿਰੇ ਪਾਈ ਉਹ ਜਾਂਦੇ। ਸੇਬ ਕਿੱਦਾਂ ਦਾ ਹੁੰਦਾ ਵਾ? ਸੇਬ ਹੁੰਦਾ ਕਿੱਦਾਂ ਦਾ? ਉਹਦੀ ਮੈਨੂੰ ਲੋਕੇਸ਼ਨ ਦੱਸ ਦੇ ਕਿ ਵੀ ਇੰਜ ਦਾ ਸੇਬ ਹੁੰਦਾ ਵਾ, ਦੱਸ ਦੇ। ਦੱਸੋ ਨਾ ਮਿੱਠੇ। ਉਹ ਲੋਕੇਸ਼ਨ ਤੁਸੀਂ ਸਾਰੀ ਜ਼ਿੰਦਗੀ ਕੱਟੇ ਖਾਦੇ ਆ, ਸਾਬਤ ਸੇਬ ਦੱਸ ਕਿਸ ਤਰ੍ਹਾਂ ਦਾ ਹੁੰਦਾ, ਉਹਦਾ ਕਲਰ ਦੱਸ। ਭਾਈ ਸਾਬਤ ਸੇਬ ਜਿਹੜਾ ਆਇਲ ਕਰਕੇ ਚੂਪੀ ਦਾ ਨਹੀਂ। ਕੋਈ ਫੈਸਲੇ ਦੇ ਮਹੱਲੇ 'ਚ ਸੇਬ ਵੀ ਫਾੜੀਆਂ ਵਾਲਾ ਹੁੰਦਾ। ਲਗਾਟ ਕਿੱਦਾਂ ਦੀ ਹੁੰਦੀ ਮਿੱਠੇ? ਉਹ ਲਗਾਟ ਚੈਰੀ ਕਿਸ ਤਰ੍ਹਾਂ ਦੀ ਹੁੰਦੀ? ਮੈਨੂੰ ਸਿਰਫ ਦੱਸ ਦੇ ਯਾਰ, ਮੈਂ ਮੰਨ ਲਾਂ। ਸਟ੍ਰਾਬੇਰੀ ਦਾ ਕਲਰ ਦੱਸ ਦੇ ਚੱਲ। ਭਾਜੀ ਲਗਾਟ ਫਿਲਮ ਆਮਰ ਖਾਨ ਦੀ ਦੇਖੀ ਨਹੀਂ ਜਿਹ 'ਚ ਕ੍ਰਿਕਟ ਖੇਡਦਾ। ਜਾ ਓਏ ਲਗਾਨ ਕਹਿੰਦਾ ਇਹਦੇ ਮਹੱਲੇ 'ਚ ਸੇਬ ਵੀ ਫਾੜੀਆਂ ਵਾਲਾ ਹੁੰਦਾ, ਉਹਨੂੰ ਖੋਲੋ ਵਿੱਚ ਫਾੜੀਆਂ ਹੁੰਦੀਆਂ।
ਮਿੱਠਾ ਜੀ ਕਿਸੇ ਹੱਦ ਤੱਕ ਨਾ ਮੈਂ ਐਗਰੀ ਕਰਦਾ ਫੈਸਲ ਸਾਹਿਬ ਦੀ ਇਸ ਗੱਲ ਨਾਲ ਕਿ ਤੁਸੀਂ ਭਾਈਜਾਨ ਜ਼ਿੰਦਗੀ 'ਚ ਆਰਾਮ ਨਹੀਂ ਦੇ ਰਹੇ। ਦੇਖੋ ਨਾ, ਮਤਲਬ ਤੁਸੀਂ ਮੁਦੱਸਰ ਦੇ ਚੈਨਲ ਤੇ, ਤੁਸੀਂ ਮੇਰੇ ਚੈਨਲ ਤੇ, ਤੁਸੀਂ ਛੇੜੋ ਸ਼ਾਇਰੀ 'ਚ ਤੁਸੀਂ ਆਊਟਡੋਰ ਕਿਤੇ ਕਰਨਾ ਤੁਸੀਂ, ਉਸ ਤੋਂ ਬਾਅਦ ਜਨਾਬ ਜੀ ਹੋਰ 1-2 ਚੈਨਲ ਨੇ ਉਹਨਾਂ ਤੇ ਵੀ ਤੁਸੀਂ ਵਿੱਚ ਨਜ਼ਰ ਆ ਜਾਂਦੇ ਜੇ। ਉਸ ਤੋਂ ਬਾਅਦ ਹਾਲੇ ਹੋਰ ਵੀ ਤੁਸੀਂ ਕੋਈ ਅੱਗੋਂ ਮੈਨੂੰ ਪਤਾ ਲੱਗਾ 1-2 ਚੈਨਲ ਸ਼ੁਰੂ ਹੋ ਰਹੇ ਨੇ, ਉੱਥੇ ਵੀ ਤੁਸੀਂ ਫਿਰ ਤੁਸੀਂ ਆਪਣੇ ਚੈਨਲ ਦਾ ਵੀ ਸੋਚ ਰਹੇ ਹੋ। ਖੁਦਾ ਦਾ ਨਾਮ ਆ, ਇੰਨੀ ਜ਼ਿਆਦਾ ਕਾਮੇਡੀ ਵੀ ਸਿਹਤ ਲਈ ਮੁਜ਼ਰ ਹੁੰਦੀ ਆ। ਹਾਂਜੀ ਤਾਜੀ 1-2 ਚੈਨਲ ਬਣੇ ਨਹੀਂ, ਇਹਨੇ ਪਹਿਲੇ ਹੀ ਵੀਡੀਓ ਬਣਾ ਕੇ ਉਹਨਾਂ ਨੂੰ ਦੇ ਦਿੱਤੀਆਂ। ਤੁਹਾਨੂੰ ਕਹਿੰਦੇ ਆ ਕਦੇ ਤੇ ਬਣਾਓਗੇ ਚੈਨਲ। ਹੁਣ ਤੇ ਇਹ YouTube ਵਾਲਿਆਂ ਨੇ ਸਾਲਾ ਵੀਡੀਓ ਬਣਾ ਕੇ ਲੋਕਾਂ ਨੂੰ ਵੰਡਦਾ, ਉਹਨੂੰ ਕਹਿੰਦਾ ਲੋਕਾਂ ਦੀ ਜ਼ਿੰਦਗੀ 'ਚ ਜ਼ੇਨ ਬਣ ਗਿਆ, ਚੈਨਲ ਬਣਾ ਕੇ ਉੱਤੇ ਅਪਲੋਡ ਕਰ ਲੈਣਾ। ਤਾਜੀ YouTube ਵਾਲੇ ਤੇ ਪੱਟੀ ਚਲਾਉਣ ਲੱਗੇ YouTube ਥੱਲੇ। ਮਿੱਠਾ YouTube के लिए सेहत मुद्र है, ये तो बचो। ਤਾਜੀ ਇੱਕ ਬੰਦੇ ਨੇ ਮਿੱਠੇ ਨੂੰ ਕਿਹਾ ਮਸ਼ਹੂਰੀ ਬਣਾਉਣੀ, ਇਹਨੇ ਉਹ ਹੀ 45 ਮਿੰਟ ਦੀ ਬਣਾ ਦਿੱਤੀ। ਆਹੋ ਕਹਿੰਦਾ ਵਧੀਆ ਚੰਗੀ ਹੁੰਦੀ ਹੈ। ਉਸਤਾਦ ਜੀ ਪਤਾ ਕੀ ਗੱਲ ਆ, ਤੁਹਾਡੀ ਇਜਾਜ਼ਤ ਨਾਲ ਤੁਹਾਡੇ ਨਾਲ ਕਰਨ ਡਿਆ ਜਾਂ ਮੁਦੱਸਰ ਨਾਲ ਕਰਨ ਡਿਆ, ਮੈਨੂੰ ਪਤਾ ਕੀ ਰੌਲਾ ਵਾ। ਇਹ ਜਿਹੜੀਆਂ ਗੱਲਾਂ ਕਰਦੇ ਨਾ ਅੱਗੋਂ ਤਾਣੇ ਮੇੜੇ ਮਾਰਦੇ ਆ, ਦੁਪਹਿਰੇ ਪਾਈਆਂ ਗਡੇਰੀਆਂ ਮੈਂ ਕੱਲੇ ਨੇ ਬਹਿ ਕੇ ਪੈਰਾਂ ਭਾਰ ਛੁੱਟੀਆਂ ਕਰ ਗਿਆ ਫਲ ਖਾ। ਇਹ ਫੜ ਵਾ ਮੇਰਾ ਹੁਣ ਮੂੰਹ ਨਾ ਖਲਾਈ, ਮੈਂ ਤੈਨੂੰ ਜੈਨਮਨ ਕਹਿਣ ਡਿਆ। ਅੱਜ ਜੇ ਉਸਤਾਦ ਜੀ ਪੁੱਛ ਰਹੇ ਹੋ ਨਾ, ਅੱਲਾ ਰਹਿਮ ਕਰੇ, ਕਹਿਣਾ ਨਹੀਂ ਚਾਹੀਦਾ। ਸਾਡਾ ਮੇਰਾ ਨਿੱਕਾ ਵੀਰ ਹੈ ਮਿੱਠਾ ਹਾਂ ਡੌਨ। ਉਸਤਾਦ ਜੀ ਤੂੰ ਤੁਹਾਡੇ ਕੋਲ ਜਿਹੜਾ ਹੁੰਦਾ ਸੀ ਉਹ ਬੱਚਾ ਜਿਹਾ ਜਿਹੜਾ ਛੋਟਾ ਡੌਨ, ਉਹ ਬੱਚਾ ਜਿਹਾ ਨਹੀਂ ਯਾਰ, ਡੌਨ ਸਾਡੇ ਜਿਹੜਾ ਹੀ ਆ ਵੱਡਾ ਵਾ। ਸਜ਼ਾਦ। ਡੌਨ ਦੇ ਨਾਲ ਉਸਤਾਦ ਜੀ ਦੇ ਰਿਲੇਸ਼ਨ ਨੇ। ਮੈਂ ਸਾਬਤ ਕਰ ਦੂੰਗਾ ਨਾ, ਇਹ ਤਾਂ ਮੈਂ ਧੁਨ ਲਵਾ ਦਾਂਗਾ। ਉਹ ਕਿੱਦਾਂ ਦੇ? ਨਹੀਂ ਰਿਲੇਸ਼ਨ ਤੇ ਸਾਡੇ ਵੀ ਨੇ ਉਹਦੇ ਨਾਲ। ਨਹੀਂ ਨਾ, ਕੱਲ ਉਹਨੂੰ ਵਿਗ ਲਵਾਈ ਜਾਂਦੇ। ਕੀ ਵਜ੍ਹਾ? ਉਹਨੂੰ ਕਹਿਣ ਦੇ ਆਪਣਾ ਖਿਆਲ ਰੱਖਿਆ ਕਰ, ਸਿਹਤ ਦਾ ਖਿਆਲ ਰੱਖ। ਕੀ ਵਜ੍ਹਾ? ਉਹ ਸ਼ੂਟ ਕੀਤਾ ਵਾ ਭਾਈ, ਸ਼ੂਟ ਸ਼ੂਟ ਦੱਸਣ ਦੇ ਚੈਨਲ ਤੇ। ਉਸਤਾਦ ਜੀ ਤੁਸੀਂ ਯਕੀਨ ਮੰਨੋ, ਪਤਾ ਨਹੀਂ ਤਬੀਅਤ ਨੂੰ ਕੀ ਹੋ ਗਿਆ। ਮੈਂ ਜਦੋਂ ਦਾ ਬਿਮਾਰ ਹੋਇਆ ਨਾ, ਮੇਰਾ ਦਿਲ ਕਰਦਾ ਮੈਂ ਉੱਤੋਂ ਹਾਫ ਤੋਂ ਸ਼ਰਟ ਪਾ ਲਵਾਂ, ਥੱਲੋਂ ਲਹਿੰਗਾ ਪਾ ਲਵਾਂ। ਹੈਲੋ। ਬਸ ਔਰ ਵੱਡੀ ਗੱਲ ਸਾਜ ਜੀ ਇਹ ਆ, ਡਾਕਟਰ ਨੇ ਕਿਹਾ ਤੂੰ ਬੋਲਣਾ ਨਹੀਂ। ਬੋਲੀ ਜਾਣ ਦਿਆ ਵਾ, ਬੋਲੀ ਜਾਣ ਦਿਆ ਵਾ। ਆ 2 ਘੰਟੇ ਹੋ ਗਏ ਮੈਨੂੰ ਇਹ ਦੱਸੀ ਜਾਂਦਾ, ਮੈਨੂੰ ਆਹ ਹੋ ਗਿਆ, ਮੈਨੂੰ ਜੇ ਹੋ ਗਿਆ, ਮੈਨੂੰ ਉਹ ਹੋ ਗਿਆ। ਮੈਂ ਕਿਹਾ ਯਾਰ ਡਾਕਟਰ ਨੇ ਤੈਨੂੰ ਇਹ ਕਿਹਾ ਤੂੰ ਬੋਲਣਾ ਨਹੀਂ। ਇੱਥੋਂ ਸਟੂਡੀਓ ਨਿਕਲਦਾ ਵਾ, ਰਾਹ 'ਚ ਬਾਰਡਰ ਨਾਲ ਟੱਕਰਦਾ, ਉਹਨੂੰ ਜੁਗਤਾਂ ਕਰੀ ਜਾਂਦਾ। ਰਾਹ 'ਚ ਕੋਈ ਇਸ਼ਾਰੇ ਤੇ ਖਲੋਂਦਾ ਵਾ, ਨਾਲ ਦੇ ਗੱਡੀਆਂ ਨਾਲ ਜੁਗਤਾਂ ਕਰੀ ਜਾਂਦਾ। ਬੋਲੀ ਤੇ ਜਾਂਦਾ ਵਾ। ਮੋਟਰਸਾਈਕਲ ਤੇ ਨਿਕਲਦਾ ਹੈ ਤੇ ਆਵਾਜ਼ ਲਾਉਂਦਾ ਜਾਂਦਾ, ਸ਼ੋਅ ਕਰਾ ਲੋ YouTube ਲਈ, ਸ਼ੋਅ ਕਰਾ ਲੋ। ਬੱਲੇ 'ਚ ਐਕਟਰ ਕਿਸੇ ਦੀ ਮਿਹਨਤ ਦਾ ਚੇਲਾ ਬਣਾਉਣ ਡਿਆ ਆ। ਮਿਹਨਤ। ਚੀਜ਼ਾ ਇੱਧਰ ਦੇਖੋ, ਅਸੀਂ ਕਵਾਲ ਨੂੰ ਜਵਾਬ ਹੋਇਆ ਡਾਕਟਰਾਂ ਕੋਲ। ਇੱਧਰ ਦੇਖੋ ਲੈ, ਮੇਰੀ ਗੱਲ ਸੁਣੋ, ਮੈਨੂੰ ਫਿਲਮ ਕਰਾ ਦਿਓ ਇੰਡੀਆ ਪੰਜਾਬ ਦੇ ਵਿੱਚ, ਤੁਹਾਡੇ ਦਾ ਤਲਕਾਤ ਵੀ ਆ, ਫਿਰ ਮੈਂ ਛੱਡ ਦੂੰ ਸਾਰੇ ਚੈਨਲ ਹੀ। ਓਏ ਆਪਣੀ ਕਰਾਉਣਾ। ਚਲੋ ਜੀ ਅੱਗੇ ਜਾਣ ਦਿਓ ਜ਼ਰਾ। ਆਪਣਾ ਅਬਾਦ ਸਾਹਿਬ, ਤੁਹਾਡੇ ਹਿਸਾਬ ਦੇ ਨਾਲ ਇਹ ਮਿੱਠੇ ਨੂੰ ਕੀ ਨਜ਼ਰ ਲੱਗੀ ਆ, ਜਾਂ ਜਿਹੜਾ ਫੈਸਲ ਨੇ ਰੌਲਾ ਦੱਸਿਆ ਇਹ ਆ, ਜਾਂ ਕੀ ਤੇਰੇ ਹਿਸਾਬ ਨਾਲ? ਤਾਜੀ ਇਹਦੀ ਨਾ ਕੋਈ ਰੁਟੀਨ ਨਹੀਂ, ਦਾਇਰਾ ਨਹੀਂਗਾ, ਕੋਈ ਦਾਇਰੇ 'ਚ ਨਹੀਂ ਜਾਂਦਾ ਇਹ। ਤਾਜੀ ਇਹ ਹੁਣ ਬੈਠਾ ਨਾ, ਇਹਨੂੰ ਦੇਣ 'ਚ ਆਇਆ ਮੈਂ ਰੋਟੀ ਖਾ ਲਾਂ, ਇਹਨੇ ਰੋਟੀ ਖਾਣ ਲੱਗ ਪੈਣੀ ਆ। ਜੋ ਦੇਣ 'ਚ ਆਇਆ ਇਹਨੇ ਉਹ ਕਰਨ ਲੱਗ ਪੈਂਦਾ। ਕੋਈ ਰੁਟੀਨ ਨਾ ਨਹੀਂ ਆ ਤਾਜੀ। ਇੱਕ ਦਿਨ ਲੈ ਸ਼ੋਅ ਕੀਤਾ ਸੀ, ਕਾਪੀ ਵੀ ਨਹੀਂ ਹੋਇਆ, ਕਹਿੰਦਾ ਚਲੋ ਲਵਾਓ ਕੈਮਰੇ। ਮਤਲਬ ਤੇਰੇ ਜ਼ੇਨ 'ਚ ਆ ਕਿ ਅਗਰ ਇਹ ਬੈਠਾ ਹੋਇਆ ਤੇ ਜ਼ੇਨ 'ਚ ਆਇਆ ਰੋਟੀ ਖਾਣੀ ਆ ਤੇ ਵਾਸ਼ਰੂਮ ਚਲਾ ਜਾਇਆ ਕਰੇ ਉੱਠ ਕੇ। ਮਤਲਬ ਪੁੱਠਾ ਕੰਮ ਕਰਿਆ ਕਰੇ, ਦਿਮਾਗ ਖਰਾਬ ਹੈ ਤੇਰਾ ਵੀ ਉਹਦੇ ਜ਼ੇਨ 'ਚ ਆਇਆ ਰੋਟੀ ਖਾਣੀ ਤੇ ਉਹਨੇ ਰੋਟੀ ਖਾਣੀ ਆ। ਤਾਜੀ ਰੋਟੀ ਲਈ ਭੁੱਖ ਵੀ ਲੱਗੀ ਹੋਣੀ ਚਾਹੀਦੀ ਨਾ। ਹਾਂ ਅੱਛਾ, ਯਾਨੀ ਐਵੇਂ ਜ਼ੇਨ 'ਚ ਹੁੰਦਾ ਵਾ। ਹਾਂਜੀ ਤੇਰੇ ਹਿਸਾਬ ਨਾਲ ਇਹਦਾ ਦਿਮਾਗੀ ਮਸਲਾ ਵਾ ਜਾਂ ਜ਼ੇਨੀ ਮਸਲਾ ਵਾ, ਇਹ ਦੱਸ। ਤਾਜੀ ਇਹਦਾ ਜ਼ਿਹਨੀ ਨਹੀਂ, ਮੇਰੇ ਹਿਸਾਬ ਨਾਲ ਦਿਮਾਗੀ ਮਸਲਾ ਵਾ। ਅੱਛਾ ਹਾਂ, ਜ਼ੇਨੀ ਨਹੀਂ ਹੈਗਾ। ਹੈਲੋ ਠੀਕ। ਸੌਰੀ ਮੈਂ ਸਮਝ ਜਾ ਰਿਹਾ ਜ਼ਿਹਨੀ ਮਸਲਾ ਵਾ, ਇਹ ਤਾਂ ਦਿਮਾਗੀ ਨਿਕਲ ਆਇਆ। ਅੱਛਾ ਕਾਲੂ ਸਾਹਿਬ, ਤੁਸੀਂ ਤੁਹਾਡੇ ਹਿਸਾਬ ਨਾਲ? ਸਾਜ ਜੀ ਮੇਰੇ ਹਿਸਾਬ ਨਾਲ ਤੇ ਇਹ ਜਾਂ ਇਹਦਾ 24 ਘੰਟੇ ਦਿਨ ਇਹ ਹੁੰਦਾ ਵਾ ਕਿ ਮੈਨੂੰ ਕਿਤੇ ਨਾ ਕਿਤੇ ਆਫਰ ਆ ਜਾਵੇ, ਮੈਂ ਕਿਤੇ ਨਿਕਲ ਜਾਵਾਂ। ਹੁਣ ਉਹ ਇੱਕ ਬੰਦੇ ਨੇ ਮਹੱਲੇ 'ਚ ਸਟੂਡੀਓ ਬਣਾਇਆ ਵਾ ਮੂਵੀਆਂ ਵਾਲਾ, ਠੀਕ ਆ। ਉਹਨੂੰ ਕਹਿਣ ਦਿਆ ਮੈਂ ਤੈਨੂੰ ਇੱਕ ਲਿੰਕ ਦਿੰਦਾ ਵਾ, ਆਪਾਂ ਉੱਥੇ ਕੰਮ ਕਰਦੇ ਆ। ਉਹ ਕਹਿੰਦਾ ਯਾਰ ਮੈਨੂੰ ਕੋਈ ਵੀਡੀਓ ਬਣਾ ਲਾਂ ਦੇ। ਉਹਨੂੰ ਮਸ਼ਵਰੇ ਦੇਈ ਜਾਂਦਾ ਜਾ ਕੇ। ਉਹਨੂੰ ਕਹਿੰਦਾ ਭਾਈ ਤੂੰ YouTube ਚੈਨਲ ਬਣਾ, ਮੈਂ ਤੈਨੂੰ ਕੰਮ ਕਰਦਾ ਵਾ। ਫਿਰ ਦੂਸਰੀ ਗੱਲ, ਉਸਤਾਦ ਜੀ ਫਟੀਕਾ ਪਾਉਣ ਦੇ ਬਹੁਤ ਦੇਣ ਰਹਿੰਦਾ ਇਹਦਾ। ਹੁਣ ਤੁਹਾਡੇ ਘਰ ਏਸੀ ਲੈ ਗਿਆ ਵਾ, ਠੀਕ ਹੈ, ਗੱਲਬਾਤ ਸੁਣਾ ਕੇ ਏਦਾਂ ਮਹੱਲੇ 'ਚ ਕਿਸੇ ਨਾ ਕਿਸੇ ਨੂੰ ਗੱਲ ਸੁਣਾਈ ਰੱਖਦਾ ਵਾ। ਇਹ ਬੰਦਾ ਕਦੇ ਨਹੀਂ ਸਹੀ ਹੋ ਸਕਦਾ, ਮੈਂ ਤੁਹਾਨੂੰ ਸਿੱਧੀ ਗੱਲ ਕਹਿਣ ਦਿਆਂ। ਮੇਰੇ ਕੋਲ ਕਾਰ ਮੰਗਣ ਡਿਆ 7 ਲੱਖ ਦੀ, ਦੱਸੋ ਦਿੰਦਾ ਭਲਾ ਇਹਨੂੰ? ਇਹ ਕੋਈ ਤੁੱਕ ਪਾਉਂਦਾ ਵਾ? ਉਸਤਾਦ ਜੀ ਅਗਰ ਮਿੱਠਾ ਇਦਾਂ ਖਾਂਦਾ ਹੁੰਦਾ, ਮਿੱਠਾ ਇਹਨੇ ਚੈਨਲ ਤੇ ਨਾ ਆਉਂਦਾ। ਹੈਲੋ
ਉਹੀ ਤਾਂ ਮੈਂ ਅੱਛਾ ਤੈਨੂੰ ਕਹਿ ਕਾਲੂ ਸਾਹਿਬ ਤੁਹਾਡੇ ਹਿਸਾਬ ਨਾਲ ਇਹਦੇ ਜਿਸਮਾਨੀ ਮਸਲਾ ਵਾ ਕਿ ਦਿਮਾਗੀ? ਉਸਤਾਦ ਜੀ ਇਹਨੂੰ ਜਿਸਮਾਨੀ ਮਸਲਾ ਵੀ ਆ, ਇਹਨੂੰ ਦਿਮਾਗੀ ਮਸਲਾ ਵੀ ਆ, ਇਹਨੂੰ ਉਹ ਜਿਹੜਾ ਖਲਾਈ ਮਸਲਾ ਵੀ ਆ। ਇਹਦੇ ਹਿਸਾਬ ਨਾਲ ਮੈਨੂੰ ਪਰਦਾ ਕਰ ਦੇਣਾ ਚਾਹੀਦਾ, ਇੰਨੇ ਮਸਲੇ ਆ ਯਾਰ ਜੀ ਨਹੀਂ ਉਤੋਂ ਨਾ ਇਹ ਵੀਡੀਓ ਬਹੁਤ ਬਣਾਉਂਦਾ ਉਸਤਾਦ ਜੀ। ਇਹਨੇ ਆਪਣੀ ਵਿਆਹ ਵਾਲੀ ਵੀਡੀਓ 6 ਘੰਟੇ ਦੀ ਬਣਾਈ, ਉਹਦੇ ਚੋਂ 40 ਮਿੰਟ ਦੀ ਕੱਢੀ ਸੀ। ਵਿਆਹ ਵਾਲੀ ਫਿਲਮ ਦੇ ਸਹੁਰੇ ਨੇ ਜੁਗਤਾਂ ਕਰੀ ਜਾਂਦਾ, ਸਾਰੇ ਮਹਿਮਾਨਾਂ ਨੇ ਜੁਗਤਾਂ ਕਰੀ ਜਾਂਦਾ, ਇਹ ਕਿਸੇ ਦੀ ਹਾਂ ਲੱਗਣੀ ਆ ਉਸਤਾਦ ਜੀ। ਉਤੋਂ ਜਿੱਥੋਂ ਸੱਸ ਆਈ ਉੱਥੇ ਲਾਫਟਰ ਲਾਏ ਨੇ। ਹਾਂ ਉਹ ਲਾਫਟਰ ਨਹੀਂ ਸੀ ਲਾਇਆ ਭਰਾਵਾ, ਓਂ ਲਾਇਆ ਸੀ। ਆ ਦਫ਼ਤਰ ਦੇ ਰੋਸ਼ਨਦਾਨਾਂ ਨੇ ਜੁਗਤਾਂ ਕਰੀ ਜਾਂਦਾ। ਰੋਸ਼ਨਦਾਨਾਂ ਦਾ ਕੀਤਾ ਲੱਗਾ ਵੀ ਜੁਗਤਾਂ ਦੱਸੋ ਪਹਿਲੇ ਮੈਨੂੰ। ਉਸਤਾਦ ਜੀ ਯਾਰ ਇਹਦੀ ਸ਼ਾਦੀ ਤੇ ਮੈਂ ਮੂਵੀ ਵੇਖੀ, ਜਿੱਥੇ ਦਾ ਸਾਲਾ ਆਇਆ ਉੱਥੇ ਦੇ ਪਿੱਛੇ ਆਵਾਜ਼ ਲਾਈ, ਬੜੇ ਹਰਾਮੀ ਹੋ ਬੇਟਾ। ਮੈਂ ਕਿਹਾ ਯਾਰ ਇਹਦਾ ਕੀ ਤੁੱਕ ਬੰਦਾ ਯਾਰ, ਮਿੱਠੇ ਸ਼ਰਮ ਕਰ ਕੁਛ ਯਾਰ। ਉਹ ਕੋ ਕਹਿ ਰਿਹਾ ਭਾਈ ਸਾਹਿਬ ਕੁਝ ਜ਼ਿਆਦਾ ਨਹੀਂ ਹੋ ਗਿਆ। ਹਾਂਜੀ ਇਹਦੀ ਬਰਾਤ ਤੇ ਆਏ ਖੁਸਰੇ ਨੱਚਣ ਤੇ ਆਪਣੇ ਸਾਲਿਆਂ ਨੂੰ ਕਹਿੰਦਾ ਤੂੰ ਸਮਝਾ, ਤੂੰ ਨਹੀਂ ਸਮਝਾ, ਤੂੰ ਨਹੀਂ ਸਮਝਾ, ਮੁਝੇ ਪਤਾ ਤੂੰ ਨਹੀਂ ਸਮਝਾ। ਇਹ ਤਾਂ ਹਾਲਾਤ ਆ ਇਹਦੇ। वो सारी फैमिली इकट्ठी हो गई तो मिठा कह रहा है कहाँ से आते हैं ये लोग, कौन है ये लोग। ਇਹ ਵਿਆਹ ਤੇ ਵੀ ਇੰਨਾ ਬੋਲਦਾ ਸੀ, ਇਹਨੇ ਆਪਣੇ ਸਹੁਰੇ ਨੂੰ ਕਿਹਾ ਐ ਤੁਸੀਂ ਰੋਟੀ ਖਾ ਲਈ ਹੈ ਜੀ, ਮਾਸ਼ਾਅੱਲਾ ਕੈਸਾ ਤੁਹਾਡਾ ਪੁਰਾਣੀ ਫਿਰਕੀ ਰਕਮ, ਉਹ ਰੋਟੀ ਖਾ ਉਧਰ ਜਾ ਕੇ। ਉਹਨੂੰ ਸਮਝ ਨਾ ਆਈ, ਉਹਨੇ ਕਿਹਾ ਉਹ ਰੁਕੋ ਰੁਕੋ, ਅਰੇ ਕਹਿਣਾ क्या चाहते हो। ਆਪਣੇ ਵਿਆਹ ਤੇ ਥੋੜਾ ਇੱਕ ਕਸਟਰਡ ਮੰਗਣ ਆਇਆ, ਉਹਨੇ ਕਹਿੰਦਾ ਖਤਮ, ਬਾਏ ਟਾਟਾ ਗਿਆ। ਇਹਦੇ ਵਿਆਹ ਤੇ ਭੰਡ ਆ ਗਏ, ਭੰਡਾਂ ਨੇ ਦੇਖਿਆ ਮਿੱਠਾ, ਕਹਿੰਦੇ ਤੌਬਾ ਤੌਬਾ ਨਿਕਲੋ ਇਹ। एक भन ਨੂੰ ਇੰਨੇ ਇੰਨੀਆਂ ਜੁਗਤਾਂ ਕੀਤੀਆਂ, ਉਹ ਕੋ ਕਹਿ ਰਿਹਾ ਭਾਈ ਮੁਝੇ ਮਾਰੋ ਮੁਝੇ ਮਾਰੋ ਮੁਝੇ ਮਾਰੋ। ਮੈਂ ਕਹਿੰਦਾ ਭੰਡ ਜੁਗਤ ਕਰਕੇ ਮਿੱਠੇ ਵੱਲ ਵੇਖ ਕੇ ਇੰਜ ਕਰਦੇ ਸੀ, ਬਾਬਾ ਜੀ ਕੋਈ ਗਲਤੀ ਹੋ ਗਈ ਤੇ ਮਾਫ ਕਰ ਦੇ। ਉਸਤਾਦ ਜੀ ਬੇਬੈਬਤਾ ਬੰਦਾ ਵਾ, ਜਦੋਂ ਦਿਲ ਕਰਦਾ ਬੋਲੀ ਜਾਂਦਾ। ਇਹਦਾ ਬੋਲਣਾ ਜਿੱਦਣ ਬੰਦ ਹੋ ਗਿਆ ਨਾ ਉਸਤਾਦ ਜੀ, ਬੇਟਾਈਮੀ ਗੱਲ ਕਰਨੀ ਨਾ ਬੰਦੇ ਨੂੰ ਲੈ ਦੇ ਜਾਂਦੀ ਆ। ਲੋ ਜੀ ਮੈਂ ਮਿੱਠਾ ਜੀ ਤੁਹਾਨੂੰ 10 ਸਵਾਲ ਕਰਾਂਗਾ, ਫਿਰ ਤੁਸੀਂ 10 ਸਵਾਲਾਂ ਦੇ ਜਵਾਬ ਦੇਣੇ ਆ, ਮੈਂ ਤਸ਼ਖੀਸ ਬਿਮਾਰੀ ਦੀ ਜੜ ਤੱਕ ਪਹੁੰਚ ਜਾਵਾਂਗਾ। ਜਾਓ। ਇਹ ਫ੍ਰਿਜ ਮਿਲੂਗੀ ਕਿ ਵਾਸ਼ਿੰਗ ਮਸ਼ੀਨ? ਹੈ ਵਾਸ਼ਿੰਗ ਮਸ਼ੀਨ ਮਿਲੂਗੀ ਕਿ ਫ੍ਰਿਜ ਮਿਲੂਗੀ? ਚਲੋ ਜੀ ਤੋਂ ਪਾਕਿਸਤਾਨ ਕਲੀਨਿਕ ਤੇ ਆਇਆ, ਤੈਨੂੰ ਸ਼ਫਾ ਮਿਲੇਗੀ ਬੇਟੇ। 10 ਸਵਾਲਾਂ ਨਾਲ ਛਪਾ। ਇਹ ਸ਼ਰਟ ਲੈਣੀ ਆ, ਹਾਂਜੀ ਇਹ ਸ਼ਰਟ ਲੈਣੀ, ਸ਼ਰਟ। ਹਾਂਜੀ ਹੈਲੋ ਹਾਂ ਬਸ ਠੀਕ ਹੈ, ਤੈਨੂੰ ਬੜਾ ਕੁਝ ਮਿਲੇਗਾ। 10 ਸਵਾਲਾਂ ਦੇ ਤੂੰ ਜਵਾਬ ਦੇਣੇ ਨੇ। ਦੱਸੋ ਜੀ। ਲੋ ਜੀ ਮਿੱਠਾ ਜੀ ਪਹਿਲਾ ਸਵਾਲ, ਜਦੋਂ ਤੇਰਾ ਨਹਾਉਣ ਨੂੰ ਦਿਲ ਕਰਦਾ ਵਾ, ਹਾਂ ਤੈਨੂੰ ਕੀ ਖਿਆਲ ਆਉਂਦਾ ਵਾ? ਮੈਂ ਤੈਨੂੰ ਆਪਸ਼ਨ ਦਿੰਨਾ ਕਿ ਯਾਰ ਰਹਿਣ ਦਿੰਨੇ ਆ, ਕੱਲ ਨਹਾ ਲਾਂਗੇ, ठीक ਜਾਂ ਜ਼ੇਨ ਚ ਹੁੰਦਾ ਕਿ ਯਾਰ ਮਿੱਠੇ ਹਾਲੇ ਸਵੇਰੇ ਤੇ ਨਹਾਤੇ ਆ ਤੇ ਫਿਰ ਦਿਲ ਨਹੀਂ ਯਾਰ ਫਿਰ ਨਹਾ ਲੈਣੇ ਕੋਈ ਗੱਲ ਨਹੀਂ। ਹਾਂ ਜਾਂ ਤੇਰੇ ਜ਼ੇਨ ਚ ਹੁੰਦਾ ਵਾ ਕਿ ਵੀ ਮਤਲਬ ਪਾਣੀ ਠੰਡਾ ਹੋਣਾ ਚਾਹੀਦਾ ਵਾ ਗਰਮੀਆਂ 'ਚ ਵੀ, ਜਾਂ ਤੈਨੂੰ ਹੁੰਦਾ ਕਿ ਸਰਦੀਆਂ 'ਚ ਪਾਣੀ ਗਰਮ ਹੋਣਾ ਚਾਹੀਦਾ ਵਾ, ਜਾਂ ਤੈਨੂੰ ਲੱਗਦਾ ਵਾ ਕਿ ਨਹਾਉਣ ਤੋਂ ਬਾਅਦ ਕੱਪੜੇ ਇਹੀ ਪਾ ਲੈਣੇ ਆ, ਜਾਂ ਤੇਰੇ ਦਿਲ 'ਚ ਹੁੰਦਾ ਯਾਰ ਇਹ ਤੇ ਹਾਲੇ ਸਵੇਰੇ ਪਾਏ ਨਹੀਂ ਯਾਰ ਫਿਰ ਦੁਬਾਰਾ ਨਵੇਂ ਪਾਉਣੇ ਆ। ਤੈਨੂੰ ਨਹਾਉਣ ਤਾਂ ਕੀ ਹੁੰਦਾ ਵਾ ਕਿ ਵੀ ਸਾਬਣ ਜਿਹੜਾ ਤੇਰਾ ਬਿਲਕੁਲ ਨਵਾਂ ਫਰੈਸ਼ ਹੋਣਾ ਚਾਹੀਏ, ਪਹਿਲੇ ਕੋਈ ਨਹਾਤਾ ਨਾ ਹੋਵੇ, ਜਾਂ ਤੈਨੂੰ ਲੱਗਦਾ ਕਿ ਕੋਈ ਨਹੀਂ ਚਿੱਪਰ ਵੀ ਹੋਵੇ ਮੈਂ ਨਹਾ ਲਾਂਗਾ। ਤੇਰਾ ਦਿਲ ਕਰਦਾ ਖਲੋ ਕੇ ਨਹਾਉਣ ਨੂੰ ਜਾਂ ਬਹਿ ਕੇ ਨਹਾਉਣ ਨੂੰ। ਤੇਰਾ ਦਿਲ ਕਰਦਾ ਵਾ ਕਿ ਯਾਰ ਸ਼ਾਵਰ ਦੀ ਟੂਟੀ ਮਤਲਬ ਜਾਂ ਪਾਣੀ ਆ ਮੈਂ ਇੱਕਦਮ ਡੋਂਗਾ ਪਾ ਲਵਾਂ ਜਾਂ ਮੈਂ ਹੌਲੀ ਹੌਲੀ ਪਾਵਾਂ। ਅਗਰ ਸ਼ਾਵਰ ਆ ਤੇ ਸ਼ਾਵਰ ਦੀ ਸਪੀਡ ਕਿੰਨੀ ਰੱਖ ਕੇ ਨਹਾਵਾਂ। ਨਹਾਉਣ ਤੋਂ ਬਾਅਦ ਤੇਰਾ ਦਿਲ ਕਰਦਾ ਤੌਲੀਏ ਨਾਲ ਸਾਫ਼ ਕਰਕੇ ਕੱਪੜੇ ਪਾਵਾਂ ਜਾਂ ਉਦਾਂ ਹੀ ਕੱਪੜੇ ਪਾ ਲਵਾਂ। ਲਓ ਜੀ। ਪਹਿਲੇ ਇਹਨੇ ਦਾ ਦੱਸ, ਪਹਿਲੇ ਮੈਂ ਫਿਰ ਅੱਗੇ ਤੈਨੂੰ ਦੱਸਦਾ। ਉਹ ਭਾਜੀ ਮੈਨੂੰ ਤਾਂ ਪੁੱਛੋ ਵੀ ਮੈਂ ਕਿਹਦਾ ਜਵਾਬ ਦੇਣਾ ਵਾ, ਪਹਿਲੇ ਜਵਾਬ ਲੈ ਲਿਆ ਇੱਕ ਸਵਾਲ ਦਾ। ਤੁਸੀਂ ਇੱਕ ਸੀਗਾ ਇਹ ਇੱਕ ਸਵਾਲ ਆ। ਉਹ ਮੇਰੇ ਕੋਲ ਮਨੂਜੀ ਕਰਾਉਂਦੇ ਤੁਸੀਂ। एक क्या ਇਹ ਨਹਾਉਣ ਦੇ ਮੁਤਲਕ ਆ, ਬਾਕੀ ਮੈਂ ਟੌਪਿਕ ਬਾਅਦ ਚ ਪੁੱਛਣੇ ਆ। ਚਲੋ ਦੱਸੋ ਜੀ। ਸਾਜੀ ਉਹ ਤਾਂ ਤੇਰਾ- ਪੁੱਛੇ ਪਾਣੀ ਦੇ ਵਿੱਚ ਮੇਰੀ ਦੇ ਪੱਤੇ ਹੋਣੇ ਚਾਹੀਦੇ ਜਾਂ ਫੱਟਾ ਹੋਣਾ ਚਾਹੀਦਾ। ਓਹੋ ਉਹ ਤਾਂ ਪੁੱਛੋ। ਭਾਈ ਫੈਸਲ ਨਹੀਂ। ਪਾਸੇ ਹੁੰਦਾ ਪਾਣੀ ਯਾਰ, ਕੀ ਹੋ ਗਿਆ? ਨਹਾਉਣ ਦੇ ਮੁਤਲਕ ਆਪਣੀ ਟੋਟਲ ਜਿਹੜਾ ਜ਼ੇਨ ਆ ਉਹ ਦੱਸ ਦੇ ਬਸ ਤੂੰ। ਉਸਤਾਦ ਜੀ ਮੇਰਾ ਜਿਹੜਾ ਨਹਾਉਣ ਦੇ ਮਤਲਬ ਜਿਹੜਾ ਮੈਂ ਕਹਿੰਦਾ ਯਾਰ ਬੈਗ ਸਕੂਨ ਨਾਲ ਨਹਾਵਾ ਬਸ। ਹੈਲੋ ਅੱਛਾ ਬਹਿ ਕੇ ਸਕੂਨ ਨਾਲ ਨਾਲ ਵੇ। ਸ਼ਾਵਰ ਨਾਲ ਨਹਾਉਣਾ ਪਸੰਦ ਕਰਦਾ ਜਾਂ ਡੋਂਗੇ ਨਾਲ? ਡੱਬੇ ਨਾਲ। ਡੱਬੇ ਨਾਲ। ਇਹਨੂੰ ਡੱਬਾ ਸ਼ਾਵਰ ਫੁੱਲ ਪਤਾ ਹੀ ਭਰ ਕੇ। ਨਹੀਂ। ਅੱਛਾ ਜਦੋਂ ਤੂੰ ਡੱਬਾ ਪਾਉਣਾ ਪਹਿਲਾਂ ਤੇਰੇ ਮੂੰਹ ਚੋਂ ਕੋਈ ਇੰਜ ਦੀ ਆਵਾਜ਼ ਨਿਕਲਦੀ ਹੈ ਜਾਂ ਸਕੂਨ ਹੁੰਦਾ? ਇੰਜ ਹੁੰਦਾ ਓਕੇ। ਅੱਛਾ ਜਦੋਂ ਤੂੰ ਨਹਾਉਣਾ ਤੇ ਅੱਖਾਂ ਬੰਦ ਹੁੰਦੀਆਂ, ਜਦੋਂ ਪਾਣੀ ਸਿਰ ਤੇ ਪਾਈ ਦੀ ਅੱਖਾਂ ਬੰਦ ਹੁੰਦੀਆਂ ਨਾ,
ਉਦੋਂ ਤੈਨੂੰ ਡਰ ਲੱਗਦਾ ਵਾ ਸਾਬਣ ਲੱਗੇ ਦਿਲ ਕਰਦਾ ਮੈਂ ਅੱਖਾਂ ਖੋਲਾਂ ਇੱਥੇ ਕੋਈ ਹੈਗਾ ਵਾ। ਉਸਤਾਦ ਜੀ ਸਭ ਅੱਖਾਂ ਬੰਦ ਕਰਕੇ ਨਹਾਉਂਦੇ ਆ। ਨਹੀਂ ਐਵੇਂ ਹੀ ਅੱਖਾਂ ਬੰਦ ਕਰਕੇ ਨਹਾਉਂਦੇ ਪਾਗ ਆ ਨਾ ਤੂੰ। ਹਾਂ। ਸਿਰਫ ਅੱਖਾਂ ਉਦੋਂ ਬੰਦ ਕਰਦੇ ਜਦੋਂ ਸਾਬਣ ਮੂੰਹ ਤੇ ਲਾਉਣਾ ਹੋਵੇ। ਆਹੋ ਮੇਰਾ ਅੱਖਾਂ ਬੰਦ ਕਰਕੇ ਨਹਾਉਣ ਦਿਲ ਕਰਦਾ। ਅੱਖਾਂ ਬੰਦ ਕਰਕੇ ਨਹਾਉਣ ਨੂੰ ਦਿਲ ਕਰਦਾ। ਅੱਛਾ ਮਤਲਬ ਤੇਰੇ ਤੋਂ ਫੌਰਨ ਬਾਅਦ ਮਤਲਬ ਜਿੱਦਾਂ ਤੂੰ ਨਹਾਉਣਾ ਵਾ ਹਾਂ ਏਦਾਂ ਹੀ ਮੇਰਾ ਵੀ ਨਹਾਉਣ ਨੂੰ ਦਿਲ ਕਰੇ। ਹੈਂ? ਠੀਕ ਆ। ਤੇ ਮੈਂ ਕਮ ਸੇ ਕਮ ਅੱਖਾਂ ਖੋਲ ਕੇ ਨਹਾਵਾਂਗਾ। ਪਹਿਲੇ ਮੈਂ ਜਗ੍ਹਾ ਦੀ ਸਫਾਈ ਕਰਾਂਗਾ, ਅੱਛੀ ਤਰ੍ਹਾਂ ਵੈਪਰ ਮਾਰਾਂਗਾ ਔਰ ਮੈਂ ਸਕੂਨ ਨਾਲ ਅੱਖਾਂ ਖੋਲ ਕੇ ਤਸੱਲੀ ਨਾਲ ਬੇਡਰ ਬੇਖੌਫ ਹੋ ਕੇ ਨਹਾਵਾਂਗਾ। ਓ ਯਾਰ ਤੇਰੇ ਨਹਾਉਣ ਦੇ ਵਿੱਚ ਬੇਚੈਨੀ ਤੇ ਨਹੀਂ ਹੁੰਦੀ? ਓ ਯਾਰ ਤੁਹਾਡੇ ਨਹਾਉਣ ਨਾਲ ਮੇਰਾ ਕੀ ਫਰਕ ਆ? ਮੈਨੂੰ ਕਾਹਦੀ ਆਗਲਬਾਦੀ ਆ ਵੀ ਤੁਸੀਂ ਨਹਾਈ ਜਾਓ, ਮੇਰਾ ਇਹਦਾ ਕੀ ਤਲਕ? ਯਾਰ ਤੂੰ ਸਵਾਲ ਪੁੱਛਣ ਦੇ ਆ, ਜਵਾਬ ਦੇ। ਲੇਕਿਨ ਉਸਤਾਦ ਜੀ ਤੂੰ ਮੇਰੀ ਗੱਲ ਸੁਣ, ਬੇਚੈਨੀ ਨਾਲ ਤਾਂ ਨਹੀਂ ਨਹਾਉਂਦਾ? ਬੇਚੈਨੀ ਤੇ ਨਹੀਂ ਹੁੰਦੀ ਤਬੀਅਤ 'ਚ? ਉਹ ਬੇਚੈਨੀ ਨਾਲ ਕਿੱਥੇ ਨਹਾਉਣਾ? ਮੈਂ ਤਾਂ ਇਕੱਲਾ ਹੀ ਹੁੰਦਾ। ਮੈਂ ਬੇਚੈਨੀ ਉੱਥੇ ਕਿੱਥੇ ਆ ਗਈ? ਉਹ ਯਾਰ ਉਸਤਾਦ ਜੀ ਤੁਸੀਂ ਫਿਰ ਜਾਂ ਫਿਰ ਪਹਿਲੇ ਭੰਡ ਪੁਣਾ ਕਰ ਲਾ ਜਾਂ ਫਿਰ ਇਲਾਜ ਕਰਾ ਲਾ। ਯਾਰ ਉਸਤਾਦ ਜੀ ਤੁਸੀਂ ਹਾਕ ਨਹੀਂ ਗੱਲਾਂ। ਮੈਂ ਤੁਹਾਡੇ ਨਹਾਉਣ ਨਾਲ ਮੇਰਾ ਕੀ ਤਲਕ? ਮੈਂ ਤਾਂ ਤੁਹਾਨੂੰ ਸਿਹਤ ਜਾਬੀ ਤੱਕ ਮੈਂ ਕਹਿ ਤਾ 3 ਜਵਾਬ ਦੇ ਦਿੱਤੇ। ਉਸਤਾਦ ਜੀ ਮਾਫੀ ਦੇਣਾ, ਉਹਦੀ ਵਾਕਈ ਤਬੀਅਤ ਨਹੀਂ ਸਹੀ ਹੈ, ਬੁਖਾਰ ਚੜਿਆ ਹੋਇਆ ਉਹਨੂੰ, ਮੈਨੂੰ ਅੱਲਾ ਮਾਫ ਕਰੇ। ਮਿੱਠੇ ਵੀਰੇ ਚਲੋ ਜੀ ਮੇਰੀ ਦੂਜਾ ਸਵਾਲ, 1 ਮਿੰਟ ਫੈਸਲ ਸਾਹਿਬ। ਮਿੱਠੇ ਜਦੋਂ ਤੇਰਾ ਦਿਲ ਕਰਦਾ ਵਾ ਤੂੰ ਕਦੀ ਸੋਚਿਆ ਕਿ ਹੋ ਸਕਦਾ ਉਸਤਾਦ ਦਾ ਵੀ ਕਰਦਾ ਹੋਵੇ ਤੇ ਆਪਾਂ ਇਕੱਠੇ ਹੀ ਉਹ ਚੀਜ਼ ਖਾ ਲਈਏ ਜਿਹੜਾ ਤੇਰਾ ਵੀ ਦਿਲ ਕਰ ਰਿਹਾ ਖਾਣ ਨੂੰ, ਮੇਰਾ ਵੀ ਕਰ ਰਿਹਾ ਖਾਣ ਨੂੰ? ਉਸਤਾਦ ਜੀ ਮੇਰੀ ਬਿਮਾਰੀ ਨੇ ਤੁਹਾਡਾ ਕੀ ਤਲਕ ਵਾ? ਮੈਨੂੰ ਬੁਲਾਉਂਦੇ ਤੁਸੀਂ ਇਹਦੀ ਬਿਮਾਰੀ ਵਿੱਚ? ਉਸਤਾਦ ਜੀ ਖੇਡ ਦੀ ਗੱਲ ਕੀਤੀ ਨਾ। ਜਦੋਂ ਤੇਰਾ ਦਿਲ ਕਰਦਾ ਵਾ ਕਿ ਵੀ ਮੈਂ ਅੱਜ ਚਿਕਨ ਬਿਰਿਆਨੀ ਖਾਵਾਂ, ਹਾਂ ਤੂੰ ਕੱਲਾ ਖਾਏਗਾ ਤੇ ਤੇਰੀ ਤਬੀਅਤ ਖਰਾਬ ਹੋਣੀ, ਕਿਉਂਕਿ ਤੈਨੂੰ ਸਾਡੀ ਹਾਂ ਪੈਣੀ ਹੈ ਇਨਸ਼ਾਅੱਲਾ। ਹਾਂਜੀ। ਇਸ ਤੋਂ ਮੈਂ ਕਹਿ ਰਿਹਾ। ਭਾਈ ਚਿਕਨ ਬਿਰਿਆਨੀ ਜਿਹੜੀ ਮਹਿੰਗੀ ਮੈਂ ਨਹੀਂ ਖਾਦਾ। ਉਸਤਾਦ ਜੀ ਉਹ ਯਾਰ ਵੀ ਤੁਸੀਂ ਮੇਰਾ ਇਲਾਜ ਕਰੋ। ਉਸਤਾਦ ਜੀ ਅੱਛਾ ਮੇਰੀ ਗੱਲ ਸੁਣ, ਜਿਹੜੀ ਬੋਟੀ ਹੁੰਦੀ ਆ, ਹੈ ਬੋਟੀ ਨਹੀਂ ਹੁੰਦੀ ਬੋਟੀ, ਆਹੋ ਇਹਦੇ ਤੇ ਤੂੰ ਹਲਕੀ ਹਲਕੀ ਦੰਦੀ ਵੀ ਵੜਦਾ ਵਾ? ਕਿਹੜੀ ਕੋਠੀ ਨੂੰ ਦੰਦੀ? ਉਹ ਬੋਟੀ ਯਾਰ, ਹੈ ਬੋਟੀ। ਯਾਰ ਬੋਟੀ ਨਹੀਂ ਹੁੰਦੀ ਬੋਟੀ, ਆਹੋ ਗੋਸ਼ਤ। ਆਹੋ ਇਹ ਜਦੋਂ ਤੂੰ ਖਾਵੇਂ ਹਾਂ ਤੇਰਾ ਦਿਲ ਕਰਦਾ ਵਾ ਵੀ ਮੈਂ ਦੰਦੀਆਂ ਵੱਡਾ ਤੇ ਉਹਨਾਂ ਨੂੰ ਮੈਂ ਮੂੰਹ 'ਚ ਰੱਖਾਂ, ਇਹਨੂੰ ਚਬਾਵਾਂ? ਉਹ ਤਾਂ ਸਭ ਦਾ ਕਰਦਾ, ਕੋਈ ਕੋਠੀ ਛਿੱਟ ਕੇ ਚਾਹੀਦੀ ਆ। ਨਹੀਂ 2 ਸਵਾਲ ਹੋ ਗਏ। ਤੀਸਰਾ ਸਵਾਲ, ਹਾਂ ਓਏ ਹੋਏ ਕੀ ਹੋਇਆ? ਬੇਟਾ ਜੀ, ਇਸ ਸਵਾਲ ਦਾ ਜਵਾਬ ਨੇ ਸਿਰਫ ਤੁਹਾਡਾ ਨਾ ਆਰ ਪਾਰ ਕਰ ਦੇਣਾ ਤੁਹਾਨੂੰ। ਉਸਤਾਦ ਜੀ ਜੋ ਹਾਂਜੀ ਸਵਾਲ ਤੋਂ ਪਹਿਲੇ ਇੱਕ ਛੋਟੀ ਜਿਹੀ ਗੱਲ ਕਰਨੀ ਸੀ ਮੈਂ। ਕਰੋ ਜਨਾਬ। ਉਸਤਾਦ ਜੀ ਮਿੱਠੇ ਦੀ ਵਾਕਈ ਤਬੀਅਤ ਨਹੀਂ ਸਹੀ, ਇਹਨੂੰ ਕਹੋ ਮੇਰੇ ਅੱਬੂ ਨੂੰ ਤੇ ਮੇਰਾ ਸਲਾਮ ਦੇਵੇ ਜਾ ਕੇ। ਹੈਂ? ਤੇਰੇ ਬੁਰੇ ਮੇਰੇ ਵੀਜ਼ਾ ਭੇਜਦਾ ਚਲੋ ਪੁੱਛੋ ਸਵਾਲ। ਹੈ ਵੀ ਆਪਣੀ ਲੋਕੇਸ਼ਨ ਭੇਜ ਤੇ ਮੈਨੂੰ ਇੱਥੇ ਆਇਆ ਸਿੱਧਾ ਹੀ। ਮਿੱਠੇ ਤੇਰੇ ਤੇ ਜਾ ਸਵਾਲਾਂ ਤੋਂ ਬਗੈਰ ਤੈਨੂੰ ਦੱਸ ਦੇਣਾ ਜਾ, ਹਾਂ ਤੇਰੇ ਤੇ ਕਿਸੇ ਨੇ ਨਾ ਕਾਰਾ ਕਰਕੇ ਨਾ ਚੰਗਾ ਹਾਂ ਤਵੀਜ਼ ਦੇ ਉੱਤੇ ਲਿਖ ਕੇ ਮਿੱਠਾ ਖਾਮੋਸ਼ ਹੋ ਜਾਏ, ਮਿੱਠੇ ਕੀ ਤਬੀਅਤ ਖਰਾਬ ਹੈ, ਇਹ ਲਾਰਾ ਲਿਖ ਕੇ ਡੱਡੂ ਦਾ ਸੀਨਾ ਚਾਕ ਕਰਕੇ ਉਹਦੇ ਅੰਦਰ ਪਰਚੀ ਰੱਖ ਕੇ ਡੱਡੂ ਨੂੰ ਸੀ ਕੇ ਤੇ ਡੱਡੂ ਰੇਗਿਸਤਾਨ ਦੇ ਵਿੱਚ ਛੱਡ ਦਿੱਤਾ ਵਾ। ਅੱਲਾ ਮਾਫ ਕਰੇ ਉਸਤਾਦ ਜੀ। ਇਹ ਹੁਣ ਕੌਣ? ਤੇਰਾ ਇਲਾਜ ਇਹ ਹੈ ਕਿ ਉਹ ਡੱਡੂ ਲੱਭ ਕੇ ਉਹਦੇ ਅੰਦਰੋਂ ਪਰਚੀ ਕੱਟ ਕੇ ਉਹਨੂੰ ਸਾੜੋ ਔਰ ਉਹ ਪਰਚੀ ਦੇ ਉੱਤੇ 7 ਜੁੱਤੀਆਂ ਮਾਰੋ ਔਰ ਉਸ ਤੋਂ ਬਾਅਦ ਤੇਰਾ ਜਿਹੜਾ ਤੈਨੂੰ ਇਲਾਜ ਹੋਣਾ। ਹੁਣ ਤੂੰ ਡੱਡੂ ਲੱਭਣਾ ਵਾ, ਬਸ ਉਹ ਕਿੱਥੇ ਹੈ? ਮੇਰਾ ਦਿਲ ਕਰਦਾ ਮੈਂ 7 ਜੁੱਤੀਆਂ ਆਪਣੇ ਮਾਰ ਲਵਾਂ ਜਿਹਨੇ ਤੁਹਾਡੇ ਤੋਂ ਮਸ਼ਵਰਾ ਲਿਆ ਵਾ। ਪਹਿਲੀ ਮੈਂ ਮਾਰਨੀ ਆ। ਹੈ ਉਹ ਲੇਕਿਨ ਜੋ ਵੀ ਆ ਮਿੱਠੇ, ਮੇਰੇ ਅੱਬੂ ਨੂੰ ਨਹੀਂ, ਫੈਸਲ ਬਹੁਤ ਉਦਾਸ ਰਹਿੰਦਾ ਤੁਹਾਡੇ ਤੋਂ ਬਗੈਰ। ਤੇਰੇ ਪੂਰੇ ਕੋਈ ਕੇਸ ਨੂੰ ਪੁਲਿਸ ਭੇਜਣੀ, ਕੋਈ ਗੀਤ ਮਾਲਾ ਦੇ ਦਿਓ ਵੀ ਪੁੱਤ ਦੇ ਦੂਗਾ। ਫਿਰ ਉਹ ਯਾਰ ਇਕੱਠੇ ਚਲੇ ਜਾਓਗਾ ਤੁਸੀਂ ਯਾਰ ਦੋਵੇਂ, ਕੀ ਹੋ ਗਿਆ ਵਾ? ਨਹੀਂ ਅੱਬੂ ਤੇ ਕੀ ਪ੍ਰਾਪਰਟੀ ਦੇ ਕੰਮ ਕਰਨ ਡਿਆ? ਨਹੀਂ ਉਸਤਾਦ ਜੀ ਸਵਾਲ। 1 ਮਿੰਟ ਮਿੱਠੇ ਹਾਂਜੀ ਜਦੋਂ ਤੂੰ ਘਰੋਂ ਬਾਹਰ ਹੁੰਨਾ ਵਾ ਹਾਂ ਤੇਰਾ ਦਿਲ ਕਰਦਾ ਮੈਂ ਜਲਦੀ ਘਰ ਵੜ ਜਾਵਾਂ ਬਸ ਅੰਦਰ? ਯਾਰ ਜ਼ਾਹਰੀ ਗੱਲ ਆ, ਸਭ ਦਾ ਦਿਲ ਕਰਦਾ ਕਮਾਲ ਥੱਕੇ ਟੁੱਟੇ ਜਲਦੀ ਘਰ ਜਾਓ। ਮੇਰਾ ਵੀ ਕਰਦਾ ਹੀ। ਓਕੇ
ਅੱਛਾ ਯਾਰ ਵੀ ਮੈਨੂੰ ਹਾਂ ਤੇ ਦੱਸੋ ਉਹ ਯਾਰ ਬੇਚਰੀ ਭਾਈ, ਤਰਫ ਆ ਰਿਹਾ ਮਿੱਠੇ, ਬੇਚਰੀ ਤਰਫ ਆ ਰਿਹਾ ਤੂੰ। ਉਹ ਯਾਰ ਵੀ ਭਾਈ ਫੈਸਲ ਮੈਨੂੰ ਇਹ ਦੱਸੋ ਯਾਰ ਕਾਹਨੂੰ ਵੀ ਉਸਤਾਦ ਜੀ ਦਿਲ ਦੇ ਨਾਲ ਮੇਰਾ ਕਿਤਾ ਲੱਗ ਪਿਆ ਯਾਰ। ਮਿੱਠੇ ਚੁੱਪ ਕਰ, ਪੰਜ ਯਾਰ ਮੇਰਾ ਵੀ ਸਵਾਲ ਦਿਲ ਕਰਦਾ ਕਿ ਮੈਂ ਵੀ ਆਪਣੇ ਘਰ ਜਾਵਾਂ ਜਲਦੀ ਜਲਦੀ, ਅੱਲਾ ਦੇ ਬੰਦੇ। ਉਹ ਤੇਰੀ ਫੀਲਿੰਗ ਸਮਝਣ ਦੇ, ਤੇਰਾ ਦਰਦ ਆਪਣਾ ਦਰਦ ਤਾਂ ਸਮਝਣ ਦੇ ਆ। ਵੈਸੇ 3 ਸਵਾਲ ਤਾਂ ਸੇਮ ਹੀ ਹੋਏ ਆ ਤੁਹਾਡੇ ਮੇਰੇ ਤੇ ਤੁਸੀਂ ਇਲਾਜ ਤੁਸੀਂ ਸ਼ੁਰੂ ਕਰਾ ਦਿਓ, ਮੈਂ ਰਹਿਣਾ ਨਾ। ਦੱਸ ਯਾਰ ਮਿੱਠੇ ਤੈਨੂੰ ਕਦੀ ਆਪਣਾ ਮੂੰਹ ਜਿਹੜਾ ਵਾ ਭਰਿਆ ਭਰਿਆ ਲੱਗਦਾ ਵਾ? ਹਾਂਜੀ ਯਾਰ ਥੱਲੋਂ ਆ ਗਲਾ ਜਿਹਾ ਭਰਿਆ ਭਰਿਆ ਸਾਰਾ ਲੱਗਦਾ ਮੈਨੂੰ। ਓਕੇ, ਅੱਛਾ ਠੀਕ ਹੋ ਗਿਆ। 4 ਸਵਾਲ ਹੋ ਗਏ। ਤੇ ਤੁਹਾਡਾ ਇਹ 'ਚ ਕੀ ਮਿੱਠੇ ਸੀਗਾ? ਤੈਨੂੰ ਮਿੱਠੇ ਤੇਰਾ ਕਦੀ ਦਿਲ ਕਰਦਾ ਵਾ ਕਿ ਤੂੰ ਆਤਫ ਅਸਲਮ ਸਾਹਿਬ ਦੀਆਂ ਚੁੰਮੀਆਂ ਲਵੇਂ? ਕਿਹਦੀਆਂ? ਆਤਫ ਅਸਲਮ ਸਾਹਿਬ ਦੀਆਂ। ਨਹੀਂ ਸ਼ਾਇਦ ਆਤਾ ਫਸਲ ਦਾ ਕਰਦਾ ਹੋਵੇ। ਮਿੱਠੇ ਤੇਰਾ ਦਿਲ ਕਰਦਾ ਵਾ ਕਿ ਚਾਹਤ ਫਤਿਹ ਅਲੀ ਸਾਹਿਬ ਦਾ ਜਿੰਨਾ ਨਾਮ ਆ ਇੰਨਾ ਮੇਰਾ ਵੀ ਹੋਵੇ ਇਦਾਂ ਹੀ? ਦਿਲ ਤੇ ਕਰਦਾ ਲੇਕਿਨ ਉਸ ਫੀਲ 'ਚ ਨਾ ਹੋਵੇ, ਉਦਾਂ ਦਾ ਨਾ ਹੋਵੇ। ਫੇਰ ਹੀ ਤੂੰ ਹੋਣਾ ਸਹੀ। ਮਿੱਠੇ ਤੇਰਾ ਦਿਲ ਕਰਦਾ ਵਾ ਕਿ ਤੂੰ ਪੁੱਠੀ ਕਮੀਜ਼ ਪਾ ਕੇ ਫਿਰੇ? ਹੈ ਆ ਮੈਨੂੰ ਸਹੀ। ਕਮੀਜ਼ ਪੁੱਠੀ ਪਾ ਕੇ ਫਿਰੇ? ਆਹ ਕਿਸ ਟਾਈਮ ਕਰਦਾ ਉਹਦੀ ਵਜ੍ਹਾ ਪਤਾ ਕੀ ਆ? ਆਲ ਫੋਲੋ ਇਹਨਾਂ ਮੈਂ ਹਾਂ ਮੇਰਾ ਹਾਂ। ਜੈਨ ਗੱਲ ਆ, ਬਾਡੀ ਬਿਲਡਰ ਮੁੰਡਾ ਮੈਂ ਦੇਖਿਆ ਤੇ ਮੇਰਾ ਦਿਲ ਕਰਦਾ ਸੀ ਮੈਂ ਯਾਰ ਮੇਰਾ ਉਹ ਦੇਖ ਕੇ ਨਾ ਉਹਨੂੰ ਬੜਾ ਪਿਆਰ ਜਿਹਾ ਆਇਆ ਮੁੰਡੇ ਨੂੰ। ਹਾਂ ਮੈਂ ਸਮਝ ਗਿਆ। ਮੈਂ ਤੈਨੂੰ ਦੱਸਦਾ, ਮੈਂ ਪਹੁੰਚ ਰਿਹਾ ਉੱਥੇ। ਤੂੰ ਇਹ ਦੱਸ, ਜਦੋਂ ਤੂੰ ਦੰਦਾਂ 'ਚ ਬੁਰਸ਼ ਕਰਦਾ ਵਾਂ, ਹਾਂ ਕਦੀ ਦਿਲ ਕਰਦਾ ਵੀ ਇਹਨੂੰ ਮੈਂ ਨੱਕ 'ਚ ਵੀ ਵਾੜ ਲਵਾਂ? ਉਸਤਾਦ ਜੀ ਹਾਂ ਕਿਹੜੀਆਂ ਗੱਲਾਂ ਕਰਦੇ ਯਾਰ? ਨੱਕ 'ਚ ਕਿਹਦਾ ਵਾੜਨ ਦਿਲ ਕਰਦਾ? ਜਿਹਦਾ ਦਿਮਾਗ ਖਰਾਬ ਹੁੰਦਾ। ਤੇ ਯਾਰ ਦਿਮਾਗ ਮੇਰਾ ਕਾਹਤੋਂ ਖਰਾਬ ਆ? ਇੱਕ ਹਲਕਾ ਜਿਹਾ ਬੁਖਾਰ ਵਾ, ਬਲੱਡ ਪਾਦਾ ਬਸ। ਇਹ ਤੈਨੂੰ ਲੱਗ ਰਿਹਾ? ਮੈਂ ਇਹ ਜਿੱਥੋਂ ਦੇਖ ਰਿਹਾ ਨਾ, ਤੇਰੇ ਦਿਮਾਗ ਦੇ ਖੁਲੀਏ ਇੱਧਰ ਉੱਧਰ ਹੋ ਗਏ ਆ। ਮੇਰੇ ਵੀ ਕਰਤੇ ਤੁਸੀਂ ਖੁੱਲੀਏ। ਤੇਰਾ ਦਿਲ ਕਰਦਾ ਵਾ ਤੂੰ ਮੁੱਛਾਂ ਜਿਹੜੀਆਂ ਆਪਣੀਆਂ ਵਾ ਹਾਂ ਏਡੀਆਂ ਵੱਡੀਆਂ ਹੋ ਜਾਣ ਕਿ ਮਤਲਬ ਕਿ ਤੂੰ ਛਾਪਰਾਂ 'ਚ ਸਾਈਡਾਂ ਤੋਂ ਪਾਈਆਂ ਹੋਣ ਐ ਕਰਕੇ, ਇੰਜ ਛਾਪਰ ਵੀ ਫੜੇ ਹੋਣ। ਨਾਲ ਇਹਦੇ ਨਾਲ ਕਿਹਦਾ ਦਿਲ ਕਰਦਾ ਇਹਨੂੰ ਪੁੱਛਾਂ ਹੁਣ ਕੀ ਆ? ਮੈਂ ਕਿਹੜਾ ਪੁੱਛਾਂ ਨਾ ਕਿ ਬੱਸਾਂ ਖਿੱਚਣੀਆਂ। ਯਾਰ ਤੇਰਾ ਇਲਾਜ ਕਰਨ ਲਓ ਦੇ ਜੀ ਆ, ਬਕਵਾਸ ਨਾ ਕਰ। ਲਓ ਜੀ ਮੈਂ ਫੈਸਲਾ ਕਰਨਾ, ਦਿਮਾਗੀ ਤੌਰ ਤੇ ਮਿੱਠਾ ਬਿਲਕੁਲ ਠੀਕ ਆ। ਨਹੀਂ ਨਹੀਂ ਉਸਤਾਦ ਜੀ, ਮਿੱਠਾ ਠੀਕ ਹੈ ਭਾਵੇਂ ਨਹੀਂ ਠੀਕ। ਮੇਰੇ ਅੱਬੂ ਵੀ ਮਿੱਠੇ ਉੱਤੇ ਜਾ ਕੇ ਗਈ ਕਿ ਪੁੱਤਰ ਤੁਹਾਡਾ ਬੜਾ ਉਦਾਸ ਹੈ ਤੁਹਾਡੇ ਤੋਂ। ਹਾਏ 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 ਅਦਾਸ ਵਾ ਨਾਲ ਕੋ ਖੁਸਰੇ ਖਸਰੇ ਲਾਇਆ ਗਾਣੇ ਵਾਸਤੇ। ਗਾਣਾ ਕਰਾ ਦੀ ਉੱਤੇ। ਇੱਥੇ ਮੈਂ ਉਦਾਸ ਹਾਂ। ਉਸਤਾਦ ਜੀ ਵੈਸੇ ਮਿੱਠੇ ਦਾ ਇਲਾਜ ਪੋਸੀਬਲ ਹੈਗਾ ਕਿ ਨਹੀਂ? ਨਹੀਂ ਉਹ ਮੈਂ ਬਰੇ ਫਿਟੇ ਕੀ ਹੋ ਗਿਆ ਮੈਨੂੰ? ਮਿੱਠਾ ਅਸਲ 'ਚ ਨਾ ਪ੍ਰੋਬਲਮ ਇਹ ਆ, ਮਿੱਠੇ ਦਾ ਜਿਸਮਾਨੀ ਮਸਲਾ ਵਾ। ਹਾਂ ਆਰਾਮ ਨਹੀਂ ਕਰਦਾ, ਖੁਰਾਕ ਦਾ ਧਿਆਨ ਨਹੀਂ ਰੱਖਦਾ। ਠੀਕ ਹੈ ਜੀ। ਇਹੋ ਜੀ ਘਰ ਦੀ ਰੋਟੀ ਨੂੰ ਕੀ ਕਰਨਾ? ਫੈਸਲ ਸਾਹਿਬ ਕੇ ਘਰੋਂ ਰੋਟੀ ਲੈ ਕੇ ਆਉਣੀ ਆ, ਘਰੋਂ ਰੋਟੀ ਲਿਆ ਕੇ ਸਾਰੇ ਬਾਜ਼ਾਰ ਦੀ ਖਾ ਰਹੇ ਨੇ। ਨਹੀਂ ਮੈਂ ਘਰ ਦੀ ਖਾਣੀ, ਮੈਂ ਘਰ ਦੀ ਰੋਟੀ ਖਾ ਕੇ 2 ਘੰਟੇ ਬਾਅਦ ਨਾਕਸ ਘਿਓ ਵਾਲੇ ਇੰਨੇ ਪਕੌੜੇ ਵੀ ਖਾ ਜਾਣੇ ਬਾਜ਼ਾਰੋਂ ਮੰਗਾ ਕੇ। ਇਹੋ ਜੀ ਘਰ ਦੀ ਰੋਟੀ ਦਾ ਕੀ ਫਾਇਦਾ? ਅੱਲਾ ਰਹਿਮ ਕਰੇ ਉਸਤਾਦ ਜੀ। ਜਾਤੀ ਆ ਜੀ ਇਹ। ਫਿਰ ਜਦੋਂ ਕੋਈ ਪੁੱਛਦਾ ਤੇ ਉਹਨੂੰ ਕਹਿੰਦਾ ਮੈਂ ਤੇਰੀ ਜੀ ਰੋਟੀ ਤੇ ਮੈਂ ਘਰ ਦੀ ਖਾਣਾ। ਉਹ ਕੱਲ ਦਾ ਸਲਾਦ ਲਿਆਉਣਾ ਫੇਰ ਸ਼ੁਰੂ ਕਰ ਦੇਣਾ ਸਲਾਦ। ਮੈਂ ਕੋ ਥੋੜਾ ਪਰੇਸ਼ਾਨੀਆਂ ਨੇ ਘਿਰਿਆ ਹੋਇਆ ਸੀਗਾ, ਕੋ ਥੋੜਾ ਘੇਰੂ ਟੈਨਸ਼ਨ ਸੀ, ਉਤੋਂ ਕੋ ਥੋੜਾ ਬਲੱਡ ਦਾ ਰੌਲਾ ਬਣ ਗਿਆ। ਆ ਆਰਾਮ ਵਾਲੀ ਗੱਲ ਤਾਂ ਸਹੀ ਨਹੀਂ, ਆਰਾਮ ਨਹੀਂ ਕਰ ਰਿਹਾ। ਤੈਨੂੰ ਕਿਹੜੀ ਘਰੇਲੂ ਟੈਨਸ਼ਨ? ਤੇਰੇ ਤੇ ਘਰ 'ਚ ਟੈਨਸ਼ਨ ਹੈਗੀ ਨਹੀਂ। ਬਸ ਅਸੀਂ ਇਹੀ ਸੋਚਦੇ ਵੀ ਸਾਡੇ ਘਰ ਤੇ ਟੈਨਸ਼ਨ ਕੋਈ ਲੋਕੀ ਲੋਕਾਂ ਨੇ ਟੈਨਸ਼ਨਾਂ ਪਾਤੀਆਂ ਉਸਤਾਦ ਜੀ। ਹਾਏ ਟੈਨਸ਼ਨਾਂ ਬੀਜਤੀਆਂ ਘਰ 'ਚ। ਕੀ ਟੈਨਸ਼ਨ ਬਿਠੇ ਘਰ ਦੀ ਟੈਨਸ਼ਨ? ਬਸ ਭਰਾਵੋ ਮੈਂ ਨਹੀਂ ਦੱਸ ਸਕਦਾ। ਨਹੀਂ ਦੱਸ ਲਾ ਰਿਹਾ ਫਿਰ ਮਰੇ ਵੱਢ ਨਹੀਂ ਜਾਂਦਾ ਕੋਈ ਗੱਲ। ਮੋਬਾਈਲ ਬੇੜਾ ਗਰਕ ਕਰਦੇ ਨੇ, ਮੋਬਾਈਲ ਬੇੜਾ ਨੇ ਬੇੜਾ ਗਰਕ ਕਰ ਦਿੱਤਾ। ਮੋਬਾਈਲ ਵੇਖ ਲਿਆ ਮਿੱਠੇ ਨੇ ਕਿਤੇ? ਮੈਂ ਕਿਹਾ ਹੋਵੇ ਕਿ ਮੋਬਾਈਲ ਨਾਲ ਲੈ ਕੇ ਤੇ ਘਰ ਲਿਆ ਨੂੰ ਇਹਨੇ ਲੈਤਾ। ਇਹ ਸਟੇਟਸ ਵੇਖ ਲੈਂਦਾ ਜੀ, ਸਟੇਟਸ ਵੇਖ ਕੇ ਮੋਬਾਈਲ ਖਰਾਬ ਹੋ ਜਾਂਦਾ ਇਹਦਾ। ਮੋਬਾਈਲ ਸਾਜੀ ਬੱਚੇ ਕਾਰਟੂਨ ਵੇਖ ਕੇ ਬੇੜਾ ਗਰਕ ਹੋ ਗਿਆ ਸਾਰਾ ਕੁਝ। ਉਹ ਸਭ ਝੂਠਾ। ਮੈਂ ਸਟੇਟਸ ਕਿਦਾਂ ਦੇਖ ਲਿਆ ਯਾਰ? ਉਹ ਤਾਂ ਮੈਨੂੰ ਮੈਂ ਮਿਊਟ ਕੀਤਾ ਤਾਜੀ ਸਟੇਟਸ ਲੋ। ਟਿਕਟੋਕ ਹੀ ਬੜੀ ਚਲਾਦਾ ਤਾਜੀ। ਸੁੱਤਾ ਵੀ ਹੋਵੇ ਗੁੱਠਾ ਇਦਾਂ ਕਰਦਾ ਰਹਿੰਦਾ ਹੈਗਾ। ਹਾਂ ਜੀ ਆ ਮਿੱਠੇ ਦੇ ਵਿਆਹ ਦੇ ਸੋਹਰਾ ਡਿੱਗ ਪਿਆ ਤੇ ਕਹਿੰਦਾ ਮਿਊਜ਼ਿਕ। ਉਹ ਕਾਲੂ ਫਸਾਤਾ ਯਾਰ। ਤਾਜੀ ਮੰਮੀ ਕੋਈ ਪੁੱਛਣਾ ਮਿੱਠੇ ਨੂੰ ਸਵਾਲ? ਪੁੱਛ ਲੈ ਭਰਾਵਾ, ਲਾਜ ਦੱਸ। ਆ ਪੁੱਛ। ਮਿੱਠੇ ਤੂੰ ਇਹ ਦੱਸ ਵੀ ਤੇ ਕਦੀ ਕੀਪਰ ਖਲੋਤਾ? ਮਰੇ ਹਾਂਜੀ ਦੱਸੋ। ਤਾਜੀ ਇਦਾਂ ਹੋ ਜਾਂਦੀ ਤਬੀਅਤ। ਕਦੀ ਤੇਰਾ ਦਿਲ ਕੀਤਾ ਹੋਵੇ ਇਦਾਂ ਮੈਂ ਕੀਪਰ ਵੀ ਖਲੋਵਾਂ ਤੇ ਬਾਉਂਡਰੀ ਵੱਲ ਮੂੰਹ ਕਰਕੇ ਮੈਂ ਕੈਚ ਕਰਾਂ?
ਯਾਰ ਫਿਟੇ ਮੂੰਹ ਤੇਰਾ ਬਾਉਂਡਰੀ ਵਾਲਾ ਕੀਪਰ ਦਾ ਕਿਧਰ ਮੂੰਹ ਆ ਗਿਆ, ਮੂੰਹ ਤਾਂ ਹੁੰਦਾ ਬਗਰ। ਅੱਛਾ ਯਾਰ ਜਦੋਂ ਮਿੱਠੇ ਤੂੰ ਹਰ ਗੱਲ ਹੀ ਕਹੀ ਜਾਂਦਾ ਫਿੱਟੇ ਮੂੰਹ ਤੇਰਾ ਫਿੱਟੇ ਮੂੰਹ, ਤੇ ਫਿਰ ਤੈਨੂੰ ਤਕਲੀਫ ਕੀ ਆ? ਫਿਰ ਤਬੀਅਤ ਕੋ ਖਰਾਬ ਆ? ਫਿਰ ਢਿੱਲਾ ਮੱਠਾ ਕਿਉਂ ਆ? ਤੂੰ ਆਪ ਦੱਸ ਦੇ, ਤੈਨੂੰ ਅਸੀਂ ਪੁੱਛਣ ਦੇ ਤੂੰ ਆਪ ਦੱਸ ਦੇ ਕੀ ਰੌਲਾ ਤੈਨੂੰ। ਅੱਛਾ ਜੀ ਦੱਸ ਕਰਦਾ ਯਾਰ, ਕੀਪਰ ਖੜਨ ਦੇ ਕਰਦਾ। ਹੈਲੋ ਨਹੀਂ ਉਹਨੂੰ ਛੱਡ, ਤੂੰ ਆਪਣਾ ਦੱਸ ਤੇਰਾ ਕੀ ਇਸ ਟਾਈਮ ਕੀ ਤੇਰਾ ਦਿਲ ਕਰਦਾ ਵਾ, ਕੀ ਹਿਸਾਬ ਆ? ਤਾਂ ਜੀ ਤੁਸੀਂ ਬਣਾਉਣੇ ਮਜ਼ਾਕ ਜਨਮ ਗੱਲ ਆ, ਮੈਨੂੰ ਪਤਾ ਨਹੀਂ ਕੀ ਹੁੰਦਾ, ਮੇਰੇ ਦਿਲ ਨੂੰ ਖਿੱਚ ਜੀ ਚੜਦੀ ਆ, ਹਾਰਟਬੀਟ ਤੇਜ਼ ਹੋ ਮੈਨੂੰ ਇੰਨਾ ਗੁੱਸਾ ਆਉਂਦਾ ਨਾ, ਇੰਨਾ ਗੁੱਸਾ ਮੈਨੂੰ ਆਉਂਦਾ, ਮੇਰਾ ਜਨਮ ਦਿਲ ਕਰਦਾ ਮੈਂ ਕਿਸੇ ਨੂੰ ਮਾਰ ਦਵਾਂ। ਅੱਛਾ ਯਾਰ ਮਿੱਠੇ ਹੁਣ ਸਹੀ ਹੋ ਜਾ, ਥੋੜਾ ਆਪਣੇ ਆਪ ਨੂੰ ਸਹੀ ਕਰ, ਕੁਛ ਨਹੀਂ ਹੁੰਦਾ ਤੈਨੂੰ, ਗੁੱਸਾ ਇੱਥੇ ਬੜਿਆਂ ਨੂੰ ਗੁੱਸਾ ਆਇਆ ਵਾ। ਉਸਤਾਦ ਜੀ ਜਿੰਨਾ ਅੱਲਾ ਮਾਫੀ ਦੇਵੇ ਬੋਲਦਾ ਹੈ ਨਾ ਆਪਣੇ ਆਪ ਨੂੰ ਜੱਟ ਕਹਿੰਦਾ, ਮੈਨੂੰ ਤਾਂ ਰਾਹ ਲੱਗਦਾ ਹੈ ਜਿਹੜਾ ਰਾਹ ਤੋਂ ਤਾਂ ਨਹੀਂ ਬੋਲਣ ਵਾਲਾ। ਗੁੱਸੇ ਦੀ ਗੱਲ ਨਾ ਕਰ, ਗੁੱਸੇ 'ਚ ਮੇਰੇ ਤੋਂ ਭੈੜਾ ਕੌਣ ਆ? ਨਹੀਂ ਵੈਸੇ ਵੀ ਤੁਹਾਡੇ ਤੋਂ ਭੈੜਾ ਕੋਈ ਟੀਮ ਚੋਂ ਮਿੱਠਾ ਜੀ ਮੈਨੂੰ ਅੱਲਾ ਜਾਣਦਾ, ਮੈਨੂੰ ਗੁੱਸੇ ਦੇ ਵਿੱਚ ਮੈਨੂੰ ਅਗਰ ਕਿਸੇ ਕੋਲ ਡਰ ਲੱਗਦਾ ਮੈਂ ਬਾਰ-ਬਾਰ ਕਹਿੰਦਾ ਮੈਨੂੰ ਆਪਣੇ ਗੁੱਸੇ ਤੋਂ ਡਰ ਲੱਗਦਾ। ਅੱਛਾ ਜੀ ਮੈਂ ਤੇ ਝਗੜਿਆ ਹੋਇਆ ਮੈਂ, ਕਸਮਾਂ ਨੇ ਮੈਨੂੰ ਲਲਕਾਰਦੇ ਨੇ ਲੋਕ, ਉਹ ਸ਼ੁਕਰ ਕਰਨਗੇ ਮੈਂ ਕਸਮਾਂ ਨੇ ਝਗੜਿਆ। ਉਸਤਾਦ ਜੀ ਮੈਨੂੰ ਯਾਦ ਆਇਆ, ਅੱਲਾ ਮਾਫੀ ਦੇਵੇ ਕਹਿਣਾ ਨਹੀਂ ਚਾਹੀਦਾ, ਇੱਕ ਦਿਨ ਨਾ ਮੈਨੂੰ ਪਤਾ ਲੱਗਾ ਕਿ ਮੇਰੇ ਅੱਬੂ ਦੇ ਨਾਲ ਨਾ ਇੱਕ ਬੰਦੇ ਨੇ ਬਦਤਮੀਜ਼ੀ ਕੀਤੀ ਹੈ। ਉਸਤਾਦ ਜੀ ਮੈਂ ਸੇਫ ਦੇ ਵਿੱਚੋਂ ਨਾ ਆਪਣਾ ਖੰਜਰ ਕੱਢਿਆ ਹੈ। ਹਾਂ ਸੇਫ ਚੋਂ ਮੈਂ ਖੰਜਰ ਕੱਢਿਆ ਤੇ ਅੱਗੇ ਦਰਵਾਜ਼ੇ ਦੇ ਅੱਬੂ ਖਲੋਤੇ ਨੇ, ਉਹਨਾਂ ਨੇ ਸਾਫਾ ਅੱਗੇ ਰੱਖ ਦਿੱਤਾ, ਸਾਫਾ ਰੱਖਦੇ ਹੁੰਦੇ ਸੀਗੇ। ਹਾਂਜੀ ਸਾਫਾ ਉਹਨਾਂ ਨੇ ਅੱਗੇ ਰੱਖ ਦਿੱਤਾ ਕਿ ਪੁੱਤਰ ਨਹੀਂ ਜਾਣਾ, ਤੇ ਮੇਰੀ ਕਸਮ ਲੱਗੀ। ਇਹਨਾਂ ਨੂੰ ਸਾਫ ਇਹਨਾਂ ਦੇ ਖੰਜਰ ਬੰਨਿਆ ਤੁਸੀਂ ਗਾੜੀ ਬਣਾ ਦਿੰਦੇ ਅੱਗੇ ਇੰਜ ਘੁਮਾਉਂਦੇ। ਉਹ ਨਹੀਂ ਯਾਰ ਮੈਂ ਤੈਨੂੰ ਜਹਿਰ ਬੰਦਾ ਗੁੱਸੇ ਦਾ ਮੈਂ ਇੰਨਾ ਭੜ ਸੀ, ਮੈਂ ਫਿਰ ਰੁਕੇ ਹਾਂ ਉਸਤਾਦ ਜੀ, ਵਾਪਸ ਆ ਗਏ ਵਾਪਸ ਕਸਮ ਜੋ ਪਾਤੀ ਹੈ ਯਾਰ ਮਿੱਠੇ ਨੇ, ਤੇ ਮੇਰੇ ਤੋਂ ਜ਼ਾਲਮ ਕੋਈ ਬੰਦਾ ਨਹੀਂ। ਫਿਰ ਉਸਤਾਦ ਜੀ ਮੈਨੂੰ ਯਾਦ ਆਇਆ ਕਿ ਚਾਚੂ ਨੇ ਜਦਾਦ ਦਾ ਜਦੋਂ ਰੋਲੇ ਬਣੇ ਸਾਡੇ, ਚਾਚੂ ਨੇ ਬੂਣਾ ਨਾਲ ਬਦਤਮੀਜ਼ੀ ਕੀਤੀ। ਤੁਹਾਡੇ ਪੂਰਾ ਆਹੋ ਮੈਂ ਰਿਕਾਰਡਿੰਗ ਤੇ ਸੀਗਾ, ਮੈਂ ਸ਼ਾਮ ਨੂੰ ਗਿਆ ਤਾਂ ਮੇਰੀ ਬੇਗਮ ਨੇ ਦੱਸਿਆ ਕਿ ਅੱਬੂ ਦੇ ਨਾਲ ਬਦਤਮੀਜ਼ੀ ਕੀਤੀ। ਉਸਤਾਦ ਜੀ ਅੱਲਾ ਜਾਣਦਾ ਮੇਰੀਆਂ ਲਾਲੀਆਂ ਆਉਂਦੀਆਂ ਅੱਖਾਂ ਦੇ ਵਿੱਚ, ਮੇਰਾ ਕਾਲਾ ਰੰਗ ਤੇ ਲਾਲ ਸੁਆ ਹੋ ਗਿਆ। ਮੈਂ ਗਿਆ, ਮੈਂ ਸੇਫ ਚੋਂ ਖੰਜਰ ਕੱਢਿਆ, ਮੈਂ ਗੱਡੀ ਨੂੰ ਕਿੱਕ ਮਾਰਨ ਲੱਗਾ ਤੇ ਅੱਬੂ ਨੇ ਤੇ ਸਾਫਾ ਰੱਖਤਾ ਹਲੋ ਜੀ ਤੇ ਨਹੀਂ ਪੁੱਤਰ ਛੱਡ ਦੇ ਕਸਮਾਂ। ਮੈਂ ਫਿਰ ਕਸਮ ਵਾਲੀ ਗੱਲ ਗੱਡੀ ਅੰਦਰ ਲਈ, ਮੈਂ ਕਿਹਾ ਅੱਬੂ ਜੀ ਆਇਓ, ਤੁਸੀਂ ਮੈਨੂੰ ਕਸਮਾਂ ਹੀ ਪਾਈ ਜਾਣ। ਕਹਿੰਦੇ ਨਹੀਂ ਪੁੱਤਰ ਲੜਾਈ ਨਹੀਂ ਕਰਨੀ ਕਿਸੇ ਦੇ ਨਾਲ। ਉਹ ਸਾਫਾ ਇੰਨੀ ਵਾਰੀ ਰੱਖਿਆ ਸਾਹ ਜੀ, ਉਹ ਹੁਣ ਏਡਾ ਕਰ ਮਾਰ ਰਹਿ ਗਿਆ ਬਸ। ਨਹੀਂ ਮੁੜ ਕੇ ਨਹੀਂ ਲੜਨਗੇ। ਉਹ ਨਹੀਂ ਲੜਨਗੇ, ਮੈਂ ਤੈਨੂੰ ਜਹਿਰ ਨੂੰ ਕਹਿਣੇ ਕਿ ਗੁੱਸੇ ਦਾ ਮੈਨੂੰ ਉੱਠਿਆ ਭੈੜਾ। ਫਿਰ ਜਾ ਕੇ ਪੁੱਛ ਲਈ ਮੇਰੇ ਖਾਨਦਾਨ ਚੋਂ, ਘਰ ਉਸਤਾਦ ਜੀ ਮੋਬਾਈਲ ਫੋਨ ਤੇ ਨਾ ਮੇਰਾ ਇੱਕ ਰਿਸ਼ਤੇਦਾਰ ਉਹਨੇ ਫੋਨ ਕਰਕੇ ਨਾ ਲੂਜ਼ ਟਾਕ ਕੀਤੀ। ਕੀ ਕੀਤੀ? ਲੂਜ਼ ਟਾਕ ਉਹ ਵੌਇਸ ਮੈਸੇਜ ਕੀਤਾ। ਵਾਇਸ ਮੈਸੇਜ ਕਰਤਾ ਯਾਰ ਅੱਛਾ ਹਾਂਜੀ ਕਿ ਫੈਸਲ ਨੂੰ ਕਹੋ ਯਾਰ ਉਹਨੇ ਲੂਜ਼ ਟਾਕ ਕਲਿੱਪ ਸੈਂਡ ਕਰਤਾ ਥੋੜਾ ਜਿਹਾ ਅਨਵਰ ਮਸੂਦ ਸਾਹਿਬ ਦਾ ਤੇ ਮੋਇਨ ਅਖਤਰ ਸਾਹਿਬ ਦਾ। ਨਹੀਂ ਉਹਨੇ ਲੂਜ਼ ਸਟਾਕ ਕੀਤੀ, ਵੌਇਸ ਮੈਸੇਜ ਭੇਜਿਆ, ਪੂਰਾ ਸੀਨ ਕਰਕੇ ਡਬਲ ਕਲਿੱਕ ਹੋ ਕੇ ਉਹਨੂੰ ਅੱਗੋਂ ਕਹਿੰਦੇ ਇਹ ਝੂਠਾ, ਮੈਂ ਸੀਨ ਨਹੀਂ ਕੀਤਾ। ਉਸਤਾਦ ਜੀ ਸੱਚੀ ਮੁੱਚੀ ਉਹਨੇ ਨਾ ਇੱਕ ਵਾਇਸ ਮੈਸੇਜ ਭੇਜਿਆ WhatsApp ਤੇ, ਲੂਜ਼ ਟਾਕ ਸੀਗੀ। ਹਾਂਜੀ ਇਹਨਾਂ ਨੇ ਕੋਈ ਲਾਈਕ ਵਾਲਾ ਇਮੋਜੀ ਘਾਲਤਾ। ਓਕੇ ਬਹੁਤ ਅੱਛੇ। ਉਹ ਐਂਜਲਾ ਨਹੀਂ ਉਹਦਾ ਸਮਾਈਲ ਵਾਲਾ ਉਹਦਾ ਵਾਇਸ ਮੈਸੇਜ ਪੂਰਾ ਸੁਣ ਕੇ ਤੁਹਾਨੂੰ ਹਲਕਾ ਜਿਹਾ ਮੈਸੇਜ ਆ ਰਿਹਾ, ਮੈਂ ਫੈਮਿਲੀ 'ਚ ਬੈਠਾ, ਮੈਂ ਠਹਿਰ ਕੇ ਗੱਲ ਕਰਦਾ। ਤਾਂ ਜੀ ਉਹਨਾਂ ਦਾ ਮੈਸੇਜ ਤੁਰ ਕੇ ਲੂਜ਼ ਸਟਾਕ ਵਾਲਾ ਤੇ ਨੰਬਰ ਸੇਵ ਕਰਨ ਦੇ ਉਹਨਾਂ ਦਾ। ਆਹ ਸੀਗੇ ਵੀ ਉਹ ਨਹੀਂ, ਉਹ ਖਾਨਦਾਨ ਦਾ ਸੀ ਸਾਡਾ ਉਸਤਾਦ ਜੀ, ਮੇਰਾ ਕਜ਼ਨ ਸੀਗਾ। ਤੇ ਉਹਦਾ ਨੰਬਰ ਇਸ ਨਾਂ ਤੇ ਸੇਵ ਕੀਤਾ, ਲੂਜ਼ ਟਾਕ ਭਾਈ। ਨਹੀਂ ਉਸਤਾਦ ਜੀ ਉਹਨੇ ਗੰਦੀਆਂ ਗਾਲਾਂ ਵਾਲਾ ਮੈਸੇਜ ਗੁੱਸੇ 'ਚ ਭੇਜਿਆ, ਤੂੰ ਅੱਗੋਂ ਸ਼ੁਕਰ ਨਾ ਕਰੇ ਇਹ ਮੈਨੂੰ ਨਹੀਂ ਸੈਂਡ ਕੀਤਾ, ਗਲਤੀ ਨਾਲ ਆਇਆ ਨਾ, ਸਹੀ ਦੱਸਿਆ ਉਹਦਾ। ਨਹੀਂ ਮੈਂ ਸੱਚੀ ਮੁੱਚੀ ਉਸਤਾਦ ਜੀ ਮੈਂ ਆਪਣੇ ਗੁੱਸੇ ਤੋਂ ਬੜਾ ਡਰਦਾ। ਉਹਨੇ ਮੈਸੇਜ ਜਦੋਂ ਆਇਆ ਨਾ, ਯਕੀਨ ਕਰੋ ਉਸਤਾਦ ਜੀ ਮੇਰਾ ਖੂਨ ਖੋਲ ਗਿਆ। ਮੈਂ ਕਿਹਾ ਲੋ ਜੀ ਅੱਜ ਜਾਂ ਉਹ ਨਹੀਂ ਜਾਂ ਮੈਂ ਨਹੀਂ। ਮੈਂ ਕਸਮ ਵਾਲੀ ਗੱਲ ਜੇ ਸੇਫ ਚੋਂ ਉਹੀ ਖੰਜਰ ਕੱਢਿਆ, ਗੱਡੀ ਨੂੰ ਮੈਂ ਕਿੱਕ ਮਾਰੀ 120 ਦੀ ਸਪੀਡ 'ਚ ਗਿਆ। ਉਹਨਾਂ ਦੇ ਮੈਂ ਘਰ ਗਿਆ ਵਾਂ ਤੇ ਅੱਗੇ ਅੱਬੂ ਖੜੇ, ਉਹਨਾਂ ਨੇ ਸਾਫਾ ਰੱਖਿਆ। ਚਲੋ ਜੀ ਫਿਰ ਇੱਕ ਦਿਨ ਚੱਲ ਵਾਪਸ। ਇਹਨੇ ਉਸਤਾਦ ਜੀ ਕੋ ਸਾਫਾ ਚੁੱਕਿਆ ਇੰਜ ਕਰਕੇ, ਕਹਿੰਦਾ ਅੱਬੂ ਜੀ ਇਹ ਤੁਸੀਂ ਮੇਰੇ ਕੋਲ ਸੁੱਟਣ ਵਾਸਤੇ ਰੱਖ ਲਓ, ਫਿਰ ਤੁਹਾਨੂੰ ਸਿਰ ਤੇ ਲੈਣ ਵਾਸਤੇ ਨਵਾਂ ਲੈ ਦਿੰਦਾ। ਇੱਕ ਦਿਨ ਇਹਨੇ ਇੰਜ ਕਰਕੇ ਖੰਜਰ ਕੱਢਿਆ, ਅੱਗੋਂ 15-20 ਬੰਦੇ ਸੀ ਫੋਨ ਤੇ ਕਹਿੰਦੇ ਅੱਬੂ ਜੀ ਆਉਣਾ ਤਾਂ ਸਾਫਾ ਸੁੱਟਣਾ। ਬੰਦੇ ਹੋਤੇ ਸੀ। ਆਹੋ ਇੱਕ ਵਾਰੀ ਗੁੱਸੇ ਦਾ ਕੰਮ ਤੇ ਗਏ ਆ, ਅੱਗੇ ਸਾਫਾ ਪਿਆ ਸੀ, ਘਰ ਮੁੜਿਆ ਕਹਿੰਦੇ ਮੈਂ ਜਾਣਾ ਹੀ ਨਹੀਂ। ਇੱਕ ਦਿਨ ਫੇਰ ਭਾਈ ਚੱਲੇ ਖੰਜਰ ਕੱਢ ਕੇ ਸਾਵਾ ਦੇ ਇੱਕ ਮੁੜਿਆ ਆ।
ਇਹਦੇ ਪੂਰੇ ਮਹੱਲੇ ਦੇ ਵਿੱਚ ਸਾਰੇ ਦੁਕਾਨਦਾਰਾਂ ਨੇ ਰਿਸ਼ਤੇਦਾਰਾਂ ਨੇ ਇਹਨਾਂ ਦੇ ਅੱਬੇ ਦੇ ਉਸ ਸਾਫੇ ਦੇ ਰੰਗ ਦੇ ਸਾਫੇ ਕਰ ਰੱਖ ਲਏ। ਜਦੋਂ ਫੈਸਲ ਕਿਸੇ ਨਾਲ ਲੜ ਜਾਂਦੇ ਸੀ ਉਹ ਸਾਫਾ ਅੱਗੇ ਕਰ ਦਿੰਦੇ, ਇਹ ਵਾਪਸ ਆ ਜਾਂਦਾ ਚੁੱਕ ਕੇ। ਨਹੀਂ ਇਹ ਜਦੋਂ ਵੀ ਕਿਤੇ ਲੜਨ ਜਾਂਦੇ ਸੀ ਨਾ ਇਹਦਾ ਬਹੁਤ ਸਾਫਾ ਨਹੀਂ ਸੁੱਟਦਾ, ਉਹ ਬੁਲਫ ਤਰ੍ਹਾਂ ਦੇ ਅੱਗੇ ਕਰਦਾ ਸੀ ਅੱਜ ਕਰਕੇ ਕਦੀ ਇੰਜ ਕਦੀ ਇਹਨੇ ਆ ਭੱਜਣਾ। ਤੇਗੰਦਰੀ ਖੇਲਣ ਦਿਆ ਸਾਜ ਮਾਰ ਪੈਂਦੀ ਤੇ ਆਪਣੇ ਅੱਬੇ ਦਾ ਸਾਫਾ ਰੱਖਤਾ ਅੱਗੇ ਗੇਮ ਦੇ। ਅੱਖੋ ਕੱਚਾ ਵੀ ਹੁੰਦਿਆ ਇੱਕ ਦਿਨ ਖੰਜਰ ਲੈ ਕੇ ਨਿਕਲਿਆ, ਇਹਦੇ ਉੱਪਰ ਕੇ ਸਾਫਾ ਰੱਖਿਆ, ਕੋਈ 200 ਰੁਪਏ ਦਾ ਉਹ ਸਾਫਾ ਖੰਜਰ ਦੇ ਨਾਲ ਆਇਆ ਵਾ। ਇੱਕ ਦਿਨ ਲੜਾਈ ਕਰਨ ਜਾਣਾ ਸੀ ਤੇ ਪਹਿਲੇ ਅੱਬੇ ਦਾ ਸਾਫਾ ਲਕਾਤਾ ਕਿਤੇ ਤੇ ਬਾਅਦ ਚ ਨਿਕਲੇ। ਨਹੀਂ ਇੱਕ ਜਗ੍ਹਾ ਲੜਨ ਦੇ ਤੇ ਕੁੱਟ ਪੈ ਦਿਖਦਾ ਸਾਫਾ ਲਿਆਓ, ਚੰਗੇ ਛਿੱਤਰ ਪੈ ਦੇ ਤਾਂ ਸਾਫੇ ਦੀ ਕੱਪ ਆਤੀ ਉੱਤੇ। ਇਹਦਾ ਅੱਬਾ ਬੇਸਿਕਲੀ ਇਹਦੇ ਨਾਲ ਹੀ ਸੀ ਹੈਗਾ, ਉਹ ਦੁਸ਼ਮਣਾਂ ਕੋਲ ਪੈਸੇ ਲੈ ਕੇ ਤੇ ਸਾਫਾ ਸੁੱਟਦਾ ਸੀ। 7000 ਫੜ ਕੇ ਸਾਫਾ ਸੁੱਟਦਾ। ਇੱਕ ਵਾਰੀ ਲੜਨ ਚੱਲੇ ਆ ਚਾਚੇ ਹੁਣਾਂ ਨੇ ਸਾਫਾ ਸੁੱਟਿਆ ਤੇ ਉੱਥੇ 1500 ਇਕੱਠਾ ਹੋ ਗਿਆ, ਲੋਕੀ ਪੈਸੇ ਸੁੱਟਣ। ਅੱਛਾ ਫੈਸਲ ਫੇਰ ਉਸਤਾਦ ਜੀ ਮੈਂ ਉਹੀ ਕਹਿਣ ਡਿਆ ਨਾ ਕਿ ਕਸਮਾਂ ਨੇ ਜਕੜ ਦਿੱਤਾ। ਲੇਕਿਨ ਇੱਕ ਦਿਨ ਮੈਨੂੰ ਯਾਦ ਹੈ ਉਸਤਾਦ ਜੀ ਸੁਹੇਲ ਨਾ ਛੋਟਾ ਜਿਹਾ ਸੀ ਮੇਰਾ ਬੇਟਾ, ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ। ਆਮੀਨ। ਉਹ ਕਿਹੜਾ ਬਾਤ ਤੇ ਆ, ਸੁਹੇਲ ਨਾ ਛੋਟਾ ਜਿਹਾ ਸੀਗਾ ਤੇ ਮਿੱਠੇ ਦੀ ਤਬੀਅਤ ਠੀਕ ਹੋਈ ਕੁਛ ਬਈ? ਹਾਂਜੀ ਆਹੋ ਉਸਤਾਦ ਜੀ ਮੈਨੂੰ ਯਾਦ ਹੈ ਸੁਹੇਲ ਨਾ ਛੋਟਾ ਜਿਹਾ ਸੀਗਾ ਤੇ ਬੱਚਿਆਂ ਦੀ ਲੜਾਈ ਦੇ ਵਿੱਚ ਨਾ ਹਮੇਸ਼ਾ ਵੱਡਿਆਂ ਦੀ ਲੜਾਈ ਹੁੰਦੀ ਹੈ। ਇਹ ਜ਼ਿੰਦਗੀ ਦੇ ਵਿੱਚ ਇੱਕ ਮੇਰੀ ਐਡਵਾਈਸ ਹੈ ਕਿ ਯਾਰ ਆਪਣੀ ਗ੍ਰਿਫਤ ਮਜ਼ਬੂਤ ਕਰੋ ਤੇ ਬੱਚੇ ਫਿਰ ਆਪਸ ਦੇ ਵਿੱਚ ਬੱਚੇ ਇੱਕ ਹੋ ਜਾਂਦੇ ਨੇ, ਲੇਕਿਨ ਉਹ ਵੱਡਿਆਂ ਦੀ ਲੜਾਈ ਹੁੰਦੀ। ਮੈਨੂੰ ਯਾਦ ਹੈ ਸੁਹੇਲ ਨੂੰ ਨਾ ਕਿਸੇ ਨੇ ਉਸਤਾਦ ਜੀ ਥੱਪੜ ਮਾਰਿਆ। ਓਏ ਉਸਤਾਦ ਜੀ ਹੁਣ ਔਲਾਦ ਹੋਵੇ ਫੈਸਲ ਰਾਮੇ ਦੀ ਹਾਂ ਤੇ ਕੋਈ ਥੱਪੜ ਮਾਰ ਜਾਵੇ, ਉਸਤਾਦ ਜੀ ਅੱਲਾਹ ਮਾਫੀ ਦੇਵੇ, ਉਹੀ ਰੂਟੀਨ ਦੇ ਨਾਲ ਉਸਤਾਦ ਜੀ ਗੱਡੀ ਉਦੋਂ ਮੈਂ ਗੱਡੀ ਲੈ ਲਈ ਸੀਗੀ। ਹਾਂਜੀ ਉਸਤਾਦ ਜੀ ਮੈਂ ਜਾ ਰਿਹਾ ਵਾਂ, ਮੈਨੂੰ ਯਾਦ ਹੈ ਅੱਗੇ 25-26 ਜਣੇ ਸੀਗੇ, ਉਹ ਪੂਰਾ ਖਾਨਦਾਨ। ਨਹੀਂ ਤੇ ਖੰਜਰ ਨਹੀਂ ਕੱਢਿਆ, ਖੰਜਰ ਨਹੀਂ ਕੱਢਿਆ? ਨਹੀਂ ਸਾਹ ਜੀ ਇਹਨੂੰ ਪਤਾ ਲੱਗ ਗਿਆ ਸੀ ਅੱਬਾ ਜੀ ਨੇ ਹਟਣਾ ਨਹੀਂ, ਇਹ ਸਾਦੇ ਚ ਲੱਗ ਗਿਆ। ਇੱਕ ਦਿਨ ਸੇਠ ਤੋਂ ਖੰਜਰ ਕਿਹੜਾ ਲਿਆ, ਅੱਬਾ ਜੀ ਨੇ ਪਿੱਛੇ ਮਾਰ ਦਿਆ, ਮੇਰਾ ਸਾਫਾ ਵੀ ਕੱਢ ਲਈ। ਇਹ ਜਿੱਥੇ ਖੰਜਰ ਕੱਢਣੀ ਸਾਫਾ ਵੀ ਕੱਢ ਲਈ। ਅੱਛਾ ਉਸਤਾਦ ਜੀ ਸੱਚੀ ਮੁੱਚੀ ਮੈਂ ਉਹੀ ਗੱਲ ਕਰਨੀ ਹੈ ਕਿ ਅੱਛਾ ਅੱਗੇ ਪਰਿਆ ਹੋਈ ਹੈ ਬੱਚੇ ਦੀ ਫਿਰ? ਨਹੀਂ ਉਹ ਉਹਨਾਂ ਨੇ ਕਿਹਾ ਤਾਂ ਬਹਿ ਕੇ ਗੱਲ ਕਰੋ। ਹਾਂਜੀ ਇਹ 1500 ਲੈ ਕੇ ਗੱਲ ਮੁਕਾਇਆ ਉੱਥੇ। ਨਹੀਂ ਮੇਰੀ ਸਾਹ ਜੀ ਲੜਾਈ ਹੋਈ ਸੀ ਨਾ ਬੱਚਿਆਂ ਦੀ, ਇਹਦਾ ਅੱਬਾ ਜੀ ਵੱਡਿਆਂ ਦੀ ਲੜਾਈ ਕੇ ਸਾਫਾ ਸੁੱਟਦਾ ਸੀ, ਬੱਚਿਆਂ ਦੀ ਲੜਾਈ ਸੀ ਛੋਟਾ ਟਿਸ਼ੂ ਸੁੱਟਣੇ ਅੱਜ ਕੱਲ੍ਹ ਕਹਿੰਦੇ ਬੱਚੇ ਲੜਾਈ ਉਹਨਾਂ ਦੇ ਸਾਈਜ਼ ਦੇ ਹਿਸਾਬ ਨਾਲ। ਨਹੀਂ ਯਾਰ ਫੈਸਲਾ ਲੱਗਿਆ, ਉਹਦੀ ਗੱਲ ਸੁਣ ਲਓ ਯਾਰ। ਅੱਛਾ ਇੱਕ ਦਿਨ ਇਹਨੇ ਖੰਜਰ ਕੱਢਿਆ ਵਾ, ਇੰਜ ਕਰਕੇ ਘਰੋਂ ਨਿਕਲੇ ਤਾਂ ਤੂੰ ਤਾਂ ਦੇਖਿਆ ਤੇ ਅੱਬੂ ਜੀ ਨਹੀਂ ਆਏ, ਇਹਦਾ ਅੱਬੂ ਦੀ ਕਾਲ ਕਿਤੇ ਪੁੱਤ ਠਹਿਰ ਤੇ 10 ਮਿੰਟ ਮੈਂ ਤੇਰਾ ਕੰਮ ਹੈ ਫੇਰ ਨਿਕਲੀ ਤੇਰਾ। ਅੱਛਾ ਯਾਰ ਇਹਨੇ ਹੁਣ ਬੇਟੇ ਨੇ ਹਟਣਾ। ਅੱਛਾ ਯਾਰ ਫੈਸਲ ਦੱਸ ਯਾਰ। ਉਸਤਾਦ ਜੀ ਯਾਰ ਮੈਂ ਚਬਲਾ ਮਾਰਦੇ ਪਏ, ਮੈਨੂੰ ਨਹੀਂ ਐਨੀ ਨਹੀਂ ਗੱਲ ਸੁਣਾਉਣ ਦੇ ਆਉਣਾ, ਮੈਨੂੰ ਦੁੱਖ ਹੁੰਦਾ ਹੈ। ਇਹਦੇ ਅੱਬਾ ਜੀ ਨੇ ਇੰਜ ਕਰਕੇ ਖੰਜਰ ਲੈ ਕੇ ਨਿਕਲੇ ਤੇ ਅੱਗੇ ਸਾਫਾ ਸੁੱਟਿਆ, ਇਹ ਵੀ ਹੁੰਦਾ ਤਾਂ ਉੱਤੋਂ ਦੇ ਆ ਕੇ ਬੰਦੇ ਨੂੰ ਮਾਰ ਗਿਆ। ਅੱਬਾ ਕਹਿੰਦਾ ਪੈਸਾ ਲਿਆ ਉਹਨੇ ਅੰਦਰ ਘਰ ਕੋਲ ਆ ਕੇ ਖੰਡਿਆ, ਪੈਸਾ ਲਿਆ। ਉਸਤਾਦ ਜੀ ਸੁਹੇਲ ਮੇਰਾ ਬੇਟਾ ਛੋਟਾ ਜਿਹਾ ਹੁੰਦਾ ਸੀ, ਮੈਨੂੰ ਯਾਦ ਹੈ, ਤੇ ਔਲਾਦ ਦਾ ਦੁੱਖ ਵੀ ਨਾ ਅੱਲਾਹ ਪਾਕ ਕਿਸੇ ਨੂੰ ਦੇਵੇ, ਤੇ ਖਾਸ ਤੌਰ ਤੇ ਔਲਾਦ ਨੂੰ ਜਦੋਂ ਕਿਸੇ ਦੀ ਮਾਰਨਾ, ਉਸਤਾਦ ਜੀ ਸੁਹੇਲ ਦੇ ਨਾਲ ਕਿਸੇ ਨੇ ਥੱਪੜ ਮਾਰਿਆ, ਮੈਨੂੰ ਯਾਦ ਹੈ ਅੱਜ ਵੀ। ਮੈਂ ਨਾ ਘਰ ਵੇਖਿਆ ਤੇ ਅੱਬੂ ਨਾ ਸੁੱਤੇ ਹੋਏ ਸਨ, ਮੈਂ ਉਸਤਾਦ ਜੀ ਕੁੰਡਾ ਲਾਇਆ ਉਹਨਾਂ ਦੇ ਕਮਰੇ ਨੂੰ, ਕੁੰਡਾ ਲਾ ਕੇ ਮੈਂ ਤਾਲਾ ਲਾਤਾ, ਮੈਂ ਕਿਹਾ ਅੱਬੂ ਨੂੰ ਨਾ ਸੁੱਤਿਆਂ ਰਹਿਣਾ ਤੂੰ ਜ਼ਰਾ, ਮੈਂ ਅੱਜ ਮੁੱਲ ਪਾ ਕੇ ਆਣਾ ਮੈਂ। ਹਾਂ ਬੇਟਾ ਜੀ ਮੈਂ ਕਸਮ ਵਾਲੀ ਗੱਲ, ਮੈਂ ਨਿਕਲਿਆ ਮੈਂ ਉੱਥੋਂ, ਠੀਕ ਹੈ ਨਾ। ਖੰਜਰ ਤੇ ਲੈ ਲਾ। ਖੰਜਰ ਕੋਲ ਹੀ ਸੀਗਾ ਉਸਤਾਦ ਜੀ। ਉਹ ਨਾਲ ਹੀ ਰੱਖਦੇ ਆ ਕਿਉਂਕਿ ਐਮਰਜੈਂਸੀ ਬਣ ਜਾਂਦੀ। ਦੇਸੀ ਖੰਜਰ ਉਸਤਾਦ ਦੇਸੀ ਕਰੀਏ ਨੇ ਖੰਜਰ ਰਾਖੀ ਕੋਲ ਲਿਆ, ਕਿਉਂਕਿ ਇੰਨੀ ਵਾਰੀ ਕੱਢਿਆ ਸੇਫ ਦਾ ਵੀ ਲੱਖ ਖਰਾਬ ਕਰਤਾ ਇਹਨੇ। ਉਸਤਾਦ ਜੀ ਮੈਂ ਚਲਾ ਗਿਆ ਉਹਨਾਂ ਦੇ ਘਰ, ਮੈਂ ਉਹਨਾਂ ਦੇ ਦਰਵਾਜ਼ੇ ਨੂੰ ਠੁੱਡਾ ਮਾਰਿਆ ਸੱਚੀ ਮੁੱਚੀ। ਅੱਛਾ ਅੱਬੇ ਨੂੰ ਹੁਣ ਤੂੰ ਪਿੱਛੇ ਬੰਦ ਕਰਕੇ ਤਾਲਾ ਲਾਇਆ ਵਾ? ਅੱਬੂ ਨੂੰ ਮੈਂ ਤਾਲਾ ਲਾਤਾ ਕਮਰੇ ਨੂੰ, ਅੱਬੂ ਸੁੱਤੇ ਹੋਏ ਸਨ ਵੈਸੇ ਵੀ। ਕਿ ਇਹਨੇ ਵਿੱਚ ਆਣ ਆਹੋ ਓਏ ਕਿਉਂਕਿ ਅੱਬੂ ਤੋਂ ਇਲਾਵਾ ਮੈਨੂੰ ਕੋਈ ਰੋਕ ਨਹੀਂ ਸੀ ਸਕਦਾ। ਹਾਂ ਫੇਰ ਮੈਂ ਉਹਨਾਂ ਦੇ ਘਰ ਦੇ ਦਰਵਾਜ਼ੇ ਨੂੰ ਠੁੱਡ ਮਾਰਿਆ, ਮੈਂ ਉਹਨਾਂ ਦੇ ਬਾਹਰ ਨਿਕਲੋ, ਬਾਹਰ ਉਸਤਾਦ ਜੀ ਆਇਆ, ਉਹਦਾ ਜਦੋਂ ਗਿਰਬਾਨ ਫੜ ਨਹੀਂ ਲੱਗਾ ਤੇ ਉਹ ਤੋਂ ਹਵਾ ਦੇ ਵਿੱਚ ਸਾਫ ਆ ਕੇ ਦੇ ਅੱਗੇ ਆ ਗਿਆ। ਇਹ ਮੈਨੂੰ ਅੱਜ ਤੱਕ ਨਹੀਂ ਸਮਝ ਲੱਗੀ। ਉਹ ਮਿੱਠੇ ਆ ਦੇਖੋ ਸਾਫਾ ਇੰਜ ਕਰਕੇ ਉੱਡ ਕੇ ਆਇਆ ਤੇ ਸਾਫਾ ਖੋਲ ਕੇ ਦੇਖਿਆ
ਵਿੱਚ ਅੱਬੂ ਜੀ ਨੂੰ ਹਦਾਇਤ ਸੀ, ਕਹਿੰਦੇ ਪੁੱਤ ਆ ਜਾ, ਲੜੀ ਮੇਰੀ ਤਬੀਅਤ ਢਿੱਲੀ ਮੱਠੀ ਆ, ਮੈਂ ਸਾਫਾ ਭੇਜ ਰਿਹਾ, ਆਪ ਨਹੀਂ ਆ ਸਕਦਾ। ਇਹ ਫੌਜ ਚ ਭਰਤੀ ਹੋ ਗਿਆ, ਦੁਸ਼ਮਣਾਂ ਨੂੰ ਵੀ ਇਹਦੀ ਸਮਝ ਆ ਗਈ ਸੀ। ਇਹ ਜਦੋਂ ਲੜਨ ਜਾਂਦਾ ਸੀ ਉਹ ਅੱਗੇ ਸਾਫਾ ਕਰ ਦਿੰਦੇ ਸੀ। ਉਸਤਾਦ ਜੀ ਇੱਕ ਦਿਨ ਇੰਜ ਕਰਕੇ ਖੱਜਰ ਕੱਢਿਆ, ਲੜਨ ਗਏ, ਅੱਬਾ ਜੀ ਨੇ ਕਿ ਸਾਫਾ ਸੁੱਟਿਆ, ਡਾਂਸ ਸ਼ੁਰੂ ਕਰਤਾ, ਉਹਨੇ ਮਹਿੰਦੀ ਵਾਲਾ ਸਾਫਾ ਸੁੱਟਦਾ ਅੱਗੇ। ਸਾਈ ਸੱਚੀ ਮੁੱਚੀ ਮੈਨੂੰ ਨਾ, ਤੇ ਉਸ ਤੋਂ ਬਾਅਦ ਅੱਜ ਮੈਂ ਡਰਦਾ ਵਾਂ, ਤੇ ਮੈਂ ਆਪਣੇ ਉਸਤਾਦ ਦੇ ਮੁਹਤਰਮ ਕੋਲੋਂ ਡਰਦਾ। ਤੇ ਸਾਫੇ ਕੋਲ ਡਰਦੇ? ਸਾਫਾ ਤੇ ਯਾਰ ਉਹ ਤਾਂ ਗੱਲਾਂ ਪੁਰਾਣੀਆਂ ਹੋ ਗਈਆਂ ਨੇ ਕਿ ਮੇਰੇ ਅੱਬੂ ਨੇ ਮੈਨੂੰ ਕਸਮਾਂ ਪਾਈਆਂ, ਹੁਣ ਵੀ ਮੈਨੂੰ ਕਈ ਲਲਕਾਰਦੇ ਨੇ, ਤੇ ਮੈਨੂੰ ਕਸਮਾਂ ਨੇ ਜਕੜਿਆ ਹੋਇਆ। ਐ ਇੱਕ ਦੋ ਕਰੈਕਟਰ ਲਾਜ਼ਮੀ ਸ਼ੋਅ ਵੇਖਦੇ ਹੋਣੇ ਨੇ, ਉਹ ਵੇਖਦੇ ਨੇ ਮੈਨੂੰ, ਉਹ ਮੈਨੂੰ ਲਲਕਾਰ ਰਹੇ ਨੇ। ਉਹ ਲਲਕਾਰ ਨਹੀਂ ਦੇ, ਉਹ ਤੁਹਾਡੇ ਕੋਲ ਪੈਸੇ ਮੰਗਣ ਦੇ ਆ, ਇਹਨਾਂ ਪੈਸੇ ਦੇ ਦਿਓ। ਚ ਰੱਖਣਾ ਕਿ ਮੈਨੂੰ ਕਸਮਾਂ ਨੇ ਜਕੜਿਆ। ਹਾਂਜੀ। ਨਹੀਂ ਤਾਂ ਮੈਂ ਤੁਹਾਨੂੰ ਅੱਲਾਹ ਪਾਕ ਜਾਣਦਾ, ਮੈਂ ਤੁਹਾਨੂੰ ਜ਼ਿਹਨ ਜਿੱਦਾਂ ਤੁਸੀਂ ਮੇਰੇ ਹੈਗੇ ਹੋ, ਮੈਂ ਛੱਡਣਾ ਨਹੀਂ ਹੈਗਾ ਤੁਹਾਨੂੰ। ਹਾਂ ਪਤਾ ਤੇ ਵੀ ਦੁਆ ਕਰੋ, ਬਸ ਖਰਚਾ ਲੱਭ ਜਾਓ ਕਿੱਥੇ ਰੱਖ ਬੈਠੇ ਆ। ਤੂੰ ਟੈਨਸ਼ਨ ਨਾ ਲਓ, ਸਾਫਾ ਉਹਨਾਂ ਦੇ ਕੋਲ ਹੀ ਆ, ਜੇਕਰ ਰਹੋ ਤੁਸੀਂ ਜਿੱਦਾਂ ਨਹੀਂ ਮਰਜ਼ੀ। ਨਹੀਂ ਫੈਸਲ ਤਾਂ ਬਹੁਤਾ ਗੁੱਸੇ 'ਚ ਨਹੀਂ ਹੋਣਾ, ਕੋਈ ਐਡੀ ਗੱਲ ਨਹੀਂ, ਟੈਨਸ਼ਨ ਨਹੀਂ ਲੈਣੀ। ਨਹੀਂ ਨਹੀਂ ਉਸਤਾਦ ਜੀ, ਯਾਰ ਜਿਹੜਾ ਚੁੱਪ ਹੈਗਾ ਨਾ ਉਸਤਾਦ ਜੀ, ਉਹਨੂੰ ਹੋਰ ਦਬਾਇਆ ਜਾਂਦਾ ਹੈ। ਓਏ ਤੇ ਹਮੇਸ਼ਾ ਗੱਲ ਸਪਰਿੰਗ ਨੂੰ ਜਿੰਨਾ ਮਰਜ਼ੀ ਦਬਾਓਗੇ ਉਹਨੇ ਐਂਡ ਉੱਪਰ ਆਣਾ ਇੱਕ ਨੇ। ਤੇ ਮੈਨੂੰ ਜਿਹੜੇ ਲਲਕਾਰ ਰਹੇ ਨੇ ਨਾ, 2-3 ਕਰੈਕਟਰ ਹੈਗੇ ਨੇ, ਮੈਂ ਇਨਸ਼ਾਅੱਲਾਹ ਤਾਲਾ ਬਫਜ਼ਲੇ ਜ਼ਿੰਦਗੀ ਤੁਸੀਂ ਦੁਆ ਕਰਨਾ ਕਿ ਮੇਰਾ ਤੁਹਾਡਾ ਜ਼ਿੰਦਗੀ 'ਚ ਕਦੇ ਸਾਹਮਣਾ ਨਾ ਹੋਵੇ। ਐ ਇੱਕ ਬੰਦਾ ਤੇ ਵੇਖ ਰਿਹਾ ਨਾ, ਤੂੰ ਦੁਆ ਕਰੀ ਕਿ ਤੇਰਾ ਮੇਰਾ ਸਾਹਮਣਾ ਨਾ ਹੋਵੇ। ਤੈਨੂੰ ਮੈਂ ਦੱਸਾਂਗਾ ਕਿ ਮੈਂ ਕਿਹੜਾ ਮੂੰਹ ਵਾਲਾ ਕੌਣ ਆ, ਮੈਂ ਤੈਨੂੰ ਦੱਸਾਂਗਾ। ਤਾਂ ਜੀ ਇੰਨਾ ਖੰਜਰ ਦੱਬ ਨਾਲ ਲਾਉਂਦੇ ਆ, ਉਹ ਹਲਕਾ ਜਿਹਾ ਛਾਪ ਵੀ ਗਿਆ। ਜਿੱਦਾਂ ਇੱਕ ਪਹਿਲਾਂ ਦਿਨ ਯਾਰ ਦੱਸ ਉਹ ਕਿੱਥੇ ਗੱਲ ਲੈ ਕੇ ਗਿਆ, ਤੇ ਫਿਰ ਅਬਾਸ ਵਿੱਚ ਵੇਖਿਆ ਸੀਗਾ। ਨਹੀਂ ਉਸਤਾਦ ਜੀ, ਮੇਰੇ ਘਰ ਮੇਰੇ ਵੈਪਨ, ਮੇਰੇ ਲਾਇਸੈਂਸ ਸ਼ੁਦਾ ਵੈਪਨ ਮੇਰੀ ਅੰਮੀ ਨੇ ਨਹਿਰ 'ਚ ਸਿੱਟੇ ਨੇ। ਹਾਂਜੀ। ਉਹ ਵੈਪਨ ਨਹੀਂ, ਵੈਪਨ ਸੁੱਟੇ ਸੀਗੇ, ਟੁੱਟੇ ਠੀਕ ਹੈ ਹੋਏ। ਨਾ, ਮੇਰੇ ਅੱਬੂ ਨੇ ਮੇਰੇ ਵੈਪਨ ਨਹਿਰ 'ਚ ਸਿੱਟੇ ਨੇ, ਤੇ ਮੈਂ ਗੁੱਸੇ ਦਾ ਭੈੜਾ ਵਾਂ। ਆ ਪਰਸੋਂ ਘਸੁੰਨੇ ਖਾਦੇ ਖੁਸਰੇ ਕੋ ਤੁਸੀਂ, ਓਏ ਕੁਸਾਰੀ ਸਕਾ ਭਤੀਜਾ ਓਏ ਪਾਗਲਾ, ਜਾਂ ਤਾਂ ਗੁੱਸੇ ਨੂੰ ਵੈਪਨ। ਭਤੀਜਾ ਵਾ ਜਿਹਨੂੰ ਮਾਰ ਮੈਂ ਗਿਆ। ਕਿਹਾ ਮੈਂ ਗੁੱਸੇ ਦਾ ਐਡਾ ਭੈੜਾ ਵਾਂ ਕਿ ਮੈਂ ਮੇਰੇ ਉਸਤਾਦ ਜੀ ਵੈਪਨ ਮੈਂ ਜਿਹੜਾ ਵੀ ਲੈ ਕੇ ਆਉਂਦਾ ਸੀ, ਮੈਨੂੰ ਬੜਾ ਸ਼ੌਕ ਸੀਗਾ ਵੈਪਨ ਰੱਖਣ ਦਾ। ਹਾਂਜੀ, ਜਿਹੜਾ ਵੀ ਵੈਪਨ ਲੈ ਕੇ ਤੁਸੀਂ ਉਹਦਾ ਡੰਡਾ ਟੁੱਟ ਜਾਂਦਾ ਸੀ। ਠੀਕ ਹੈ, ਮੇਰੇ ਅੱਬੂ ਨਹਿਰ 'ਚ ਸਿੱਟ ਦਿੰਦੇ ਸੀ। ਜਿਹੜਾ ਮੈਂ ਗੋਤਾਖੋਰ ਲਾਏ ਉਹਨਾਂ ਨੂੰ ਉਸਤਾਦ ਜੀ। ਇਹਦੇ ਅੱਬਾ ਜੀ ਨੇ ਵੈਪਨ ਵੀ ਸੁੱਟਿਆ ਨਹਿਰ 'ਚ, ਇੱਕ ਵਾਰੀ ਇਹਦੇ ਬੜੇ ਗੁੱਸੇ 'ਚ ਇਹਨੂੰ ਵੀ ਨਹਿਰ 'ਚ ਸੁੱਟਦਾ, ਵਿੱਚੋਂ ਮੱਛੀਆਂ ਆ ਗਈਆਂ, ਕਹਿੰਦੇ ਭਾਜੀ ਉਹਨੂੰ ਕੱਢ ਲਓ, ਥੱਲੇ ਤਾਂ ਮਾਹੌਲ ਖਰਾਬ ਕੀਤਾ ਪਿਆ ਉਹਨੇ। ਸੱਚੀ ਮੁੱਚੀ ਕਈ ਜਿਹੜੇ ਨਾ ਸਿਰਫ ਕਸਮਾਂ ਦੇ ਜਕੜੇ ਜਾਂਦੇ ਨੇ ਯਾਰ, ਕੋਈ ਕਮਜ਼ੋਰ ਨਹੀਂ ਹੁੰਦਾ। ਇਹਦੇ ਉਸਤਾਦ ਜੀ ਹੁਣ ਮੇਰਾ ਛੋਟਾ ਭਾਈ, ਮੈਂ ਹੁਣ ਮੇਰੀ ਗੱਲ ਸੁਣ ਮਿੱਠੇ, ਐ ਨਹੀਂ ਕਿ ਨਹੀਂ। ਉਸਤਾਦ ਜੀ ਇਹਦੇ ਅੱਬਾ ਜੀ ਨੇ ਉਹ ਸਾਫੇ ਦਾ ਨਾਮ ਪਾਇਆ ਸੀਗਾ, ਜਦੋਂ ਕਹਿੰਦੇ ਜਾ ਪੁੱਤੋ ਮੇਰਾ 16 ਵਾਲਾ ਸਾਫਾ ਚੁੱਕ ਕੇ ਲਿਆ। ਮੈਨੂੰ ਯਾਦ ਹੈ ਉਸਤਾਦ ਜੀ ਕਿ ਕਈ ਗੱਲਾਂ ਫੇਕ ਲੱਗਦੀਆਂ ਸਾਰਿਆਂ ਨੂੰ। ਸ਼ੋਅ ਦੀ ਹੱਤੀ ਕਰਾਂ, ਮੈਂ ਫੇਕ ਨਹੀਂ ਹੈਗਾ, ਮੈਂ ਸ਼ੋਅ ਦੀ ਹੱਤੀ ਕਰਾਂ। ਨਾਲੇ ਕਹਿੰਦੇ ਸ਼ੋਅ ਦੀ ਹੱਥ ਮੈਂ ਜੈਮਰ ਕਹਿੰਦਾ ਸ਼ੋਅ ਦੇ ਵਿੱਚ ਯਾਰ ਮੈਂ ਨਾਲੇ ਮੈਂ ਫੇਕ ਦੀ। ਹੁਣ ਇਹਨੇ ਕਹਿੰਦੇ ਹੀਰੋ ਜੋ ਵੀ ਹੈ ਯਾਰ, ਤੁਹਾਡੀ ਨਜ਼ਰ। ਮੈਨੂੰ ਯਾਦ ਹੈ ਉਸਤਾਦ ਜੀ, ਮੇਰਾ ਭਾਈ ਛੋਟਾ ਇੱਕ ਕੁੜੀ ਦੇ ਨਾਲ ਇਸ਼ਕ ਕਰਦਾ ਸੀਗਾ, ਪੋਮਾ, ਕਿਹੜਾ? ਫਜ਼ਲ ਰਹਿਮਾਨ ਪੋਮਾ ਉਹਦਾ ਨਾਮ, ਮੇਰੇ ਛੋਟੇ ਭਾਈ ਦਾ। ਓਏ ਪੋਮੇ ਦਾ ਤਾਂ ਬੁੱਗਾ ਹੀ ਖੁਸਰੇ ਤੇ ਡੈਕ ਕਰਕਾ ਵਾ। ਯਾਰ ਮਰੇ ਅੱਜ ਵੀ ਉਹਦੇ ਤੇ 70,000 ਬੰਦੇ ਮਰਦੇ ਹੀ। ਕੀ ਉਹ ਕਰਦਾ ਭਾਜੀ ਭਲਾ ਕਿਉਂ ਮਰਦੇ? ਟੰਪੂਲਾ ਬਹੁਤ ਮਾੜਾ ਆਉਂਦਾ ਉਹ ਚੋਂ। ਬੁੱਢਾ ਬਹੁਤ ਮਾਰਾ ਦਾ। ਉਸਤਾਦ ਜੀ, ਯਾਰ ਗੱਲ ਮਿੱਠੇ ਸੁਣ ਲੈਂਦੇ, ਯਾਰ ਗੱਲ ਸੁਣ ਲੈਂਦੇ। ਉਸਤਾਦ ਜੀ ਉਹ ਇੱਕ ਲੜਕੀ ਦੇ ਨਾਲ ਇਸ਼ਕ ਕਰਦਾ ਸੀਗਾ, ਤੇ ਉਹਨੇ ਚੈਲੰਜ ਕਰ ਦਿੱਤਾ, ਖਾਨਦਾਨ ਚ ਕਹਿ ਦਿੱਤਾ ਕਿ ਅਗਰ ਮੈਨੂੰ ਇਹ ਨਾ ਮਿਲੀ ਹਾਂ। ਤੇ ਮੈਂ ਗੋਲੀਆਂ ਖਾ ਕੇ ਮਰ ਜਾਵਾਂਗਾ, ਓਏ ਅੱਛਾ, ਖੁਦਕੁਸ਼ੀ ਕਰ ਲਾਂਗਾ। ਜਨੂਨ। ਹਾਂ, ਅਸੀਂ ਸਾਰਿਆਂ ਨੇ ਉਹਨੂੰ ਸਮਝਾਇਆ ਕਿ ਯਾਰ ਪੁੱਤਰ ਨਹੀਂ। ਇਹਦੇ ਅੱਬਾ ਜੀ ਨੇ ਕਿਹਾ ਪੁੱਤ ਖੁਦਕੁਸ਼ੀ ਨਾ ਕਰੀ, ਉਹਨੇ ਕਿਹਾ ਮੈਂ ਕਰਨੀ। ਇਹਦੇ ਫੋਨ ਕਾ ਲੈਪਟਾਪ ਤੋਂ ਫਿਰ ਗੋਲੀਆਂ ਬਾਜ਼ਾਰੋਂ ਨਾ ਪਾਈ, ਮੇਰੇ ਕੋਲ ਪੁਰਾਣੀਆਂ 2 ਪਈਆਂ ਖਾ ਲਾ। ਨਹੀਂ ਪੈਸਾ ਵੀ ਆਇਆ ਕਰੀ, ਮੈਨੂੰ ਤੋਂ ਕਿਆ ਪਤਾ। ਮੈਂ ਦਲੇਰੀ ਦੀ ਗੱਲ ਕਰਨੇ ਆ, ਮੇਰਾ ਭਰਾ ਇੰਨਾ ਦਲੇਰ, ਉਹਨੇ ਗੋਲੀਆਂ ਦੀ ਡੱਬੀ ਖੋਲ ਕੇ ਤਲੀ ਉੱਤੇ ਜਨਾਬੇ ਦੀ ਗੋਲੀਆਂ ਰੱਖੀਆਂ, ਇੰਜ ਫੱਕਾ ਮਾਰਨ ਲੱਗਾ ਤੇ ਅੱਬੂ ਨੇ ਅੱਗੇ ਸਾਫਾ ਰੱਖਤਾ। ਨਹੀਂ ਉਸਤਾਦ ਜੀ ਨੇ ਬਾਹਰ ਦੇ ਸਾਫਾ ਰੱਖਤਾ। ਫਿਰ ਬੇਸਿਕਲੀ ਉਹ ਸ਼ਕਤੀਆਂ ਵਾਲਾ ਸਾਫਾ ਦੇ ਜਿੱਥੇ ਰੱਖਦੇ ਦੀ ਲੜਾਈ ਛੁੱਟ ਜਾਂਦੀ। ਇਹ ਸਾਹਮਣੇ ਟੀਵੀ ਤੇ ਫਿਲਮ ਦੇਖ ਰਹੇ, ਮੁਸਤਫਾ ਕਰਾਸ਼ੀ ਸਾਹਿਬ ਤੇ ਸੁਲਤਾਨ ਹੀ ਲੜ ਰਹੇ, ਇਹਨੇ ਟੀਵੀ ਤੇ ਸਾਫਾ ਰੱਖਿਆ, ਦੋਵੇਂ ਹਟ ਪਏ, ਉਹ ਦੋਵੇਂ ਸੁਲਾ ਹੋ ਗਈ। ਉਹਨਾਂ ਨੇ ਟੀਵੀ ਸੜ ਗਿਆ ਸੀ। ਉਹ ਕੁੱਕੜ ਨਹੀਂ ਲੜਾਉਂਦੇ ਸਾਜ ਮਹੱਲਿਆਂ 'ਚ, ਚੰਗੇ ਭਲੇ ਕੁੱਕੜ ਲੜਾਉਂਦੇ ਤੇ ਅੱਬੇ ਉਹਨਾਂ ਨੇ ਸਾਵਾ ਰੱਖਤਾ ਜਾ ਕੇ, ਉਹ ਖਲੋ ਗਏ ਸਾਡਾਂ ਤੇ, ਉਹ ਦਾਣਾ ਚੁਗਣ ਲੱਗ ਪਏ, ਕਹਿੰਦੇ ਅਸੀਂ ਇੱਥੇ ਠੀਕ ਆ। ਤੁਹਾਨੂੰ ਤਾਂ ਨਹੀਂ ਸ਼ੁਗਲ ਦੀ ਹੱਥੀ ਕਰ। ਯਾਰ ਇਹ ਕੀ ਕਰ ਲੈ, ਕਹਿੰਦਾ ਖਲੋਗੇ ਚੁੱਪ ਕਰਕੇ।
ਉਸਤਾਦ ਜੀ ਉਹ ਫਾਟਕਾਂ ਦੇ ਪਹਿਲੇ ਇਹਦਾ ਸਾਫਾ ਹੁੰਦਾ ਸੀਗਾ, ਟ੍ਰੇਨ ਨਹੀਂ ਸੀ ਲੰਘਦੀ, ਰੁਕ ਜਾਂਦੀ ਸੀ। ਆਹੋ 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 ਇੱਕ ਦਿਨ ਇਹਨੇ ਆਪਣਾ ਮੁੰਡਾ ਕੁੱਟਿਆ, ਤੁੰਨ ਕੇ ਕੁੱਟਿਆ। ਮੈਂ ਕਿਹਾ ਅੱਜ ਨਹੀਂ ਭਾਈ ਨੇ ਸਾਫਾ ਕਰੇ ਸੀ। ਕਹਿੰਦਾ ਨਹੀਂ ਯਾਰ ਅੰਮੀ ਨੇ ਮਸ਼ੀਨ ਲਾਈ ਸੀ, ਸਾਫਾ ਧੋਤਾ। ਨਹੀਂ ਇੱਕ ਦਿਨ ਮੁੰਡਾ ਕੁੱਟਣ ਦਿਆ ਆਪਣਾ, ਤੇ ਮੈਂ ਕਿਹਾ ਸਾਫਾ ਕੁੱਟਣ ਕੋ ਦਿਆ ਵਾ, ਸਾਫਾ ਨਹੀਂ ਆਪੇ ਨੇ ਸਿੱਟਿਆ। ਕਹਿੰਦਾ ਇਸੇ ਤੋਂ ਕੁੱਟਣ ਨੇ ਆਪੇ ਦਾ ਸਾਫਾ ਵੇਚ ਆਇਆ ਹੈ। ਸਾਡੀ ਬਾਤ ਲੋਕ ਹਯਾ ਕਰ ਦਿੰਦੇ ਸੀਗੇ, ਵੱਡਿਆਂ ਦਾ ਬਜ਼ੁਰਗਾਂ ਦਾ ਕੋਈ ਸਾਫਾ ਇਹਨਾਂ ਨੇ ਤੇ ਉਹਦੀ ਲੱਜ ਰੱਖਣੀ। ਹਾਂ ਤੇ ਅਸੀਂ ਉਹ ਵੱਡਿਆਂ ਦੀ ਲੱਜ ਰੱਖੀ ਏ। ਹਾਂਜੀ, ਇਹਨਾਂ ਕੋ ਵੀ ਸਾਫਾ ਇਹਦੇ ਨਾਲ ਆਇਆ। ਜਿਹੜਾ ਮਹੱਲੇ 'ਚ ਇਹਦੇ ਫੈਸਲ ਨਾਲ ਮਹੱਲੇ 'ਚ ਜਿਹਦੀ ਵੀ ਲੜਾਈ ਹੁੰਦੀ ਸੀ ਨਾ, ਉਹ ਐਂਡ ਤੇ ਕਹਿੰਦਾ ਉਹ ਜਾ ਯਾਰ ਇਹਦੇ ਨਾਲ ਲੜੀ ਯਾਰ, ਇਹਦਾ ਅੱਬਾ ਮੁੜ ਕੇ ਸਾਫਾ ਲੈ ਕੇ ਆ ਜਾਂਦਾ, ਰਹਿਣ ਦੇ ਇਹਨਾਂ ਕੋਈ ਫਾਇਦਾ ਨਹੀਂ। ਇਹਦੇ ਅੱਬਾ ਜੀ ਨੇ ਇੰਨਾ ਸਤਾਈ ਸਾਫਾ ਸੁੱਟਿਆ, ਇੰਨਾ ਸੁੱਟਿਆ, ਉਹ ਤੇ ਮਿੱਟੀ ਦੀ ਏਡੀ ਤੈਅ ਜੰਮ ਗਈ, ਸਾਫਾ ਬਹੁਤ ਥੱਲੇ ਚਲਾ ਗਿਆ। ਫੈਸਲ ਭਾਈ ਦੀ ਮਹੱਲੇ 'ਚ ਲੜਾਈ ਹੋਈ, ਉਹ ਅਗਲੇ ਬੰਦੇ ਕਹਿੰਦੇ ਕੱਢੋ ਡਾਂਗਾ, ਤੇ ਇੱਧਰੋਂ ਆਵਾਜ਼ ਆਈ ਕੱਢੋ ਸਾਫਾ। ਛੋਟਾ ਭਰਾ ਜਿਹੜਾ ਸ਼ਦਾਦ ਉਹ ਭਲਵਾਨ ਸੀਗਾ, ਮਾਸ਼ਾਅੱਲਾ ਹੈਗਾ ਹੁਣ ਵੀ, ਹੁਣ ਭਲਵਾਨੀ ਨਹੀਂ ਕਰਦਾ, ਛੱਡ ਛੁੱਟ ਦਿੱਤੀ ਭਲਵਾਨੀ, ਬੜੇ ਉਹਨੇ ਮੁਕਾਬਲੇ ਜਿੱਤੇ ਵੀ ਨੇ। ਤੇ ਇੱਕ ਹਾਰ ਗਿਆ ਸੀਗਾ। ਉਹ ਹਰਨਾ ਨਹੀਂ ਸੀ ਉਹਦੇ ਵਿਚਾਰੇ ਗਰੀਬ ਨੇ ਉਸਤਾਦ ਜੀ। ਕਿਉਂ? ਹਾਂ ਉਧਰਲਾ ਭਲਵਾਨ ਡੈਪੜ ਕੁੱਟ ਪਾ ਰਹੇ, ਨੀਲ ਪਾ ਦੇ, ਡੇਲੇ ਸਜਾਤੇ, ਇੰਜ ਕਰਕੇ ਢੇਲਾ ਪੋਲਾ ਕਰਤਾ। ਜਦੋਂ ਇਹ ਕੁੱਟਣ ਲੱਗਾ ਅੱਬੇ ਨੇ ਸਾਫਾ ਕੇ ਰੱਖਤਾ। ਉਹਨੇ ਉਸੇ ਸਾਫੇ ਨਾਲ ਬੰਨ ਕੇ ਮਾਰਿਆ ਵਾ। ਮਿੱਠਾ ਜੀ ਸਾਡੇ ਮਹੱਲੇ 'ਚ ਚਿੜੀ ਪਰ ਨਹੀਂ ਸੀ ਮਾਰਦੀ। ਹਾਂਜੀ? ਅਸੀਂ 4 ਭਰਾ ਸੀ, ਲੇਕਿਨ- ਚਿੜੀ ਪਰ ਨਹੀਂ ਸੀ ਮਾਰਦੀ ਸਾਡੇ ਮਹੱਲੇ। ਕਿਉਂਕਿ ਚਿੜੀਆਂ ਅੱਗੇ ਵੀ ਅੱਬਾ ਜੀ ਸਾਫਾ ਸੁੱਟ ਦਿੰਦੇ ਸੀ। ਹਾਂਜੀ, ਉਸਾ ਜੀ ਮੈਨੂੰ ਯਾਦ ਹੈ ਕਿ ਇੱਕ ਨਾ ਸਾਡੇ ਇਲਾਕੇ ਦੀ ਯਾਨੀ ਕਿ ਇੱਕ ਲੜਕੀ ਅਗਵਾ ਹੋ ਗਈ, ਅੱਛਾ, ਅਗਵਾ ਬਰਾਜ ਚਰਵਾਨ। ਓਏ ਤੇ ਸਾਰਿਆਂ ਨੂੰ ਪਤਾ ਸੀਗਾ, ਇਲਾਕੇ ਨੂੰ ਪੂਰੇ ਨੂੰ ਪਤਾ ਸੀ ਕਿ ਅਗਰ ਕੋਈ ਲਿਆ ਸਕਦਾ ਹੈ, ਤੇ ਉਹ ਫੈਸਲ ਹੋਰਾਂ ਦੀ ਫੈਮਿਲੀ 'ਚ ਹੀ ਲਿਆ ਸਕਦਾ। ਇੰਨੇ ਅਥਰੇ ਕਿਸੇ ਦੀ ਜ਼ਰੂਰਤ ਨਹੀਂ ਸੀ। ਆਹ ਨਹੀਂ ਜ਼ਾਹਰੀ ਬਾਤ ਹੈ ਭਾਈ, ਜਿਹਦੀ ਗਈ ਉਹਨਾਂ ਨੇ ਲਿਆਉਣੀ ਸੀ। ਉਹ ਨਹੀਂ ਉਸਤਾਦ ਜੀ ਐਵੇਂ ਹੀ ਆਟਵਾ ਫਿਰ ਉਹਦੀ ਗਈ ਆ। ਇਲਾਕੇ ਦੀ ਵੀ ਧੀ ਭੈਣ ਸਾਡੀ ਧੀ ਭੈਣ ਸੀਗੀ, ਐਡੀ ਕਿਹੜੀ ਗੱਲ ਹੈ। ਉਹ ਅੱਛਾ। ਕਿਡਨੈਪ ਹੋ ਗਈ, ਕਿਡਨੈਪ। ਕਿਡਨੈਪ ਹੋ ਗਈ, ਅਗਵਾ ਹੋ ਗਈ। ਅੱਛਾ ਜੋ ਛੋਟਾ ਸ਼ਦਾਦ ਭਰਾ ਜਿਹੜਾ ਮੇਰਾ ਭਲਵਾਨ ਜਿਹੜਾ ਸੀਗਾ ਉਸਤਾਦ ਜੀ, ਉਹ ਗਿਆ ਨਕਸ਼ਾ ਲੈ ਕੇ ਫਿਰ ਉਹ ਉਸਤਾਦ ਜੀ ਸੱਚੀ ਮੁੱਚੀ ਗਿਆ ਹੈਗਾ ਲੈਣ। ਖੰਜਰ ਕਿੱਥੇ ਹੈ? ਉਹ ਖੰਜਰ ਖੁੰਜਰ ਨਹੀਂ ਸ਼ਦਾਦ ਸੀਗਾ ਗਿਆ, ਉਹ ਤੇ ਆਪ ਭਲਵਾਨ ਬਾਡੀ ਬਿਲਡਰ ਬੱਚਾ। ਉਹ ਉਸਤਾਦ ਜੀ ਗਿਆ ਏ, ਉਹ ਡੇਰੇ ਤੇ ਪਹੁੰਚਿਆ। ਓਏ ਇੰਜ ਕਰਕੇ ਡੇਰੇ ਤੇ ਪਹੁੰਚਿਆ ਵਾ ਕੁੜੀ ਨੂੰ ਬਚਾਉਣ ਤੇ। ਅੱਗੇ ਕੁੜੀ ਤੇ ਆਪਾਂ ਦੋਵੇਂ ਬੈਠੇ ਚਾਹ ਪੀ ਰਹੇ ਸੀ। ਆਪਾਂ ਕਹਿੰਦਾ ਉਹ ਫੈਸਲ ਮੈਂ ਯਾਰ ਚਾਹ ਪੀਣਾ ਸਾਬਾ ਥੋੜਾ ਅੱਗੇ ਕਰ ਲਈ। ਉਹ ਤੋਂ ਵੀ ਬਿਸਤ ਹੋ ਗਿਆ। ਨਹੀਂ ਇੱਕ ਜਗ੍ਹਾ ਤੇ ਫੈਸਲ ਦੇ ਮੈਨੂੰ ਇੱਕ ਜਗ੍ਹਾ ਤੇ ਪਤਾ ਲੱਗਾ ਕਿ ਫੈਸਲ ਇੱਥੇ ਅੱਧੇ ਘੰਟੇ ਬਾਅਦ ਨਾ ਖੰਜਰ ਲੈ ਕੇ ਲੜਨ ਆ ਰਿਹਾ ਕਿਸੇ ਬੰਦੇ ਨੂੰ। ਇਹਦਾ ਆਪਾਂ ਉੱਥੇ ਪਹੁੰਚ ਕੇ ਫੈਸਲ ਨੂੰ ਡੀਕਦਾ ਰਿਹਾ, ਚਾਹ ਲਿਓਟਰ ਤੇ ਬੈਠਾ। ਇੱਕਦਮ ਨਾ ਇਹਦੇ ਅੱਬੇ ਨੂੰ ਵਾਸ਼ਰੂਮ 'ਚ ਜਾਣਾ ਸੀ, ਤੇ ਸਾਫਾ ਚਾਹ ਲੈਣ ਫੜਾ ਕਹਿੰਦਾ ਮੈਂ ਚੱਲਾਂ ਵਾਂ, ਆ ਪੱਕੇ ਜੇ ਰੰਗ ਦਾ ਨਾ ਮੋਟੇ ਜੇ ਨੱਕ ਵਾਲਾ ਮੇਰਾ ਮੁੰਡਾ ਵਾ, ਮੈਂ ਤੇਰਾ ਵਾਸ਼ਰੂਮ ਚੱਲਾਂ ਜੀ, ਆਇਆ ਨਾ ਤੇ ਸਾਫਾ ਉਹਦੇ ਅੱਗੇ ਕਰਦੀ। ਉਹਨੂੰ ਕਹਿ ਗਿਆ ਮੇਰੇ ਮੁੰਡੇ ਦੇ ਕਿਸਾ। ਉਸਤਾਦ ਜੀ ਇਹਨਾਂ ਦੇ ਛੋਟੇ ਭਰਾ ਨੂੰ ਸੱਪ ਲੜਨ ਲੱਗਾ ਤੇ ਫਿਰ ਸਾਵਾ ਰੱਖਤਾ ਅੱਗੇ। ਕਹਿੰਦਾ ਨਾਲ ਨਹੀਂ ਤੇਰੀ ਮਿਹਰਬਾਨੀ। ਉਸਤਾਦ ਜੀ ਯਾਰ ਸਾਫੇ ਨੇ ਐਡ ਸੱਪ ਨੇ ਅੱਜ ਫਨ ਦੇ ਨਾਲ ਸਾਫਾ ਚੁੱਕ ਕੇ ਬਿਲ ਸਿਰ ਤੇ ਕਿਹਾ ਕਿ ਬਜ਼ੁਰਗੋ ਮੈਨੂੰ ਬਾਤ ਦਿਓ, ਮੈਂ ਕੁਝ ਨਹੀਂ ਹੁੰਦਾ। ਤਾਰੀ ਸੱਪ ਅਗਲੇ ਦਿਨ ਆ ਗਿਆ, ਉਹ ਸਵੇਰੇ 8 ਵਜੇ ਆ ਕੇ ਖੜੋ ਕੇ ਕੰਧ ਨਾਲ ਅੱਜ ਲੱਗਦਾ ਦੇਖਦਾ ਵੀ ਚਾਚਾ ਕਿਤੇ ਕੰਮ ਤੇ ਜਾਵੇ ਪਿੱਛੋਂ ਲੜਾ। ਭਾਈ ਫੈਸਲ ਦੀਆਂ ਉਲਟੀਆਂ ਨਹੀਂ ਸੀ ਰੁਕਦੀਆਂ ਤੇ ਗਲੇ ਤੇ ਸਾਵਾ ਬੰਨ ਕੇ ਫਿਰਦੇ ਅੱਬੇ ਦਾ। ਫੈਸਲ ਦਾ ਮਹੱਲੇ 'ਚ ਲੜਦਾ ਸੀ ਨਾ ਜਦੋਂ ਵੀ ਕੋਈ, ਉਹ ਪਹਿਲੇ ਕਹਿੰਦਾ ਸੀ ਆ ਤੈਨੂੰ ਮੈਂ ਦੱਸਾਂ ਸਾਫੇ ਤੋਂ ਬਗੈਰ ਆ ਜੇ ਪਿਓ ਦਾ ਤੇ। ਬਾਜੀ ਇੱਕ ਵਾਰੀ ਭਾਈ ਫੈਸਲ ਨੂੰ ਬੜਾ ਗੁੱਸਾ ਜਿਹਾ ਕਰਕੇ ਗਨ ਕੱਢੀ ਆ, ਤੇ ਉਹ 100 150 ਬੰਦਾ ਇਹਦੇ ਉੱਪਰ ਪਾ ਲਾ ਕੇ ਯਾਰ ਸਾਫੇ ਦਾ ਅਸਰ ਨਹੀਂ ਕਰਦਾ, ਉਹਨੇ ਪੂਰਾ ਥਾਂ ਟੁੱਟਿਆ ਫਿਰ ਇਹਦੇ ਕਰਕੇ ਐ ਲਾਉਣ ਡਿਆ। ਕਾਲੂ ਤੇਰੀ ਨਹੀਂ ਕਦੀ ਲੜਾਈ ਹੋਈ ਉੱਥੇ ਮਹੱਲੇ 'ਚ? ਉਸਤਾਦ ਜੀ ਬੜੀ ਬੜੀ ਲੜਾਈ ਹੋਈ ਉਸਤਾਦ ਜੀ, ਕੀ ਹੋ ਗਿਆ? ਉਸਤਾਦ ਜੀ ਇਹਦੇ ਬਾਈ ਨੇ ਇੰਜ ਕਰਕੇ ਤੇ ਸਾਫਾ ਸੁੱਟਿਆ, ਫੇਰ ਲੜ ਪਿਆ। ਇਹਦਾ ਅੱਬਾ ਕਹਿੰਦਾ ਲਾਲਾ ਕਿਸੇ ਦੇ ਪਿੱਛੋਂ ਬੰਦ ਕਰਾਤਾ। ਕਨੈਕਸ਼ਨ ਕੱਟਿਆ ਗਿਆ, ਬੈਲੈਂਸ ਉਹਦੇ 'ਚ ਬਿਲ ਮਾਰਿਆ ਉਹਨੇ ਕੱਟਤਾ। ਉਸਤਾਦ ਜੀ ਮੈਂ ਬੜੀ ਲੜਿਆ, ਯਕੀਨ ਕਰੋ। ਮੈਂ ਤੇ ਬੜਾ ਮਸ਼ਹੂਰ ਸੀਗਾ ਲੜਾਈ 'ਚ ਉਸਤਾਦ ਜੀ। ਸਹੀ ਗੱਲ, ਦੰਦੀ ਜਿੱਥੇ ਵੜਦਾ ਸੀ ਕਾਲੂ 26 ਟੀਕੇ ਲੱਗਦੇ ਸੀ ਉਸਤਾਦ। ਉਹ ਜਾਣ ਤੋਂ ਭਾਣ ਕੀ ਹੋ ਗਿਆ।
ਜਿਸ ਬੰਦੇ ਨਾਲ ਲੜਿਆ ਤੇ ਬਾਹਰ ਆ ਕੇ ਯਾਰ ਦੋਸਤਾਂ ਨਾਲ ਗਿਲੇ ਸ਼ਿਕਵੇ ਕਰਦਾ, ਕਹਿੰਦਾ ਅਸੀਂ ਇਹਨੂੰ ਸਾਰੀ ਜ਼ਿੰਦਗੀ ਪਿਓ ਹੀ ਸਮਝਦੇ ਰਹੇ। ਤੇ ਅਸੀਂ ਮੈਂ ਕਿਹਾ ਤੇਰਾ ਪਿਓ ਸੀ, ਕਹਿੰਦਾ ਨਹੀਂ ਝੱਲਦਾ ਬਸ। ਉਸਤਾਦ ਜੀ ਲੜਾਈਆਂ ਛੱਡਦੀਆਂ ਮੈਂ, ਜਦੋਂ ਦਾ ਲੀਡ ਅੰਡਰ ਨਾ ਹੋਇਆ ਮੇਰੇ ਕੋਲ, ਉਹ ਤੋਂ ਬਾਅਦ ਛੱਡਦੀਆਂ ਮੈਂ। ਚੰਗਾ ਕੀਤਾ ਯਾਰ, ਕੁਛ ਨਹੀਂ ਪਿਆ ਇਹਨਾਂ ਚ। ਟੇਕਨ 3 ਦਾ ਲੀਡ ਦਾ ਅੰਡਰ ਸੀ ਹੋਇਆ ਮੇਰੇ ਕੋਲ, ਮੈਂ ਫਿਰ ਲੜਾਈ ਛੱਡਤੀ। ਮੈਂ ਕਿਹਾ ਨਹੀਂ ਅੰਡ ਨਹੀਂ ਹੋਇਆ। ਨਹੀਂ, ਨਹੀਂ, ਚੰਗਾ ਕੀਤਾ, ਚੰਗਾ। ਸਾਡੀ ਬਾਸ ਨੂੰ ਪੁੱਛੋ, ਬਾਸ ਦੀ ਵੀ ਲੜਾਈ ਹੋ ਗਈ ਕਿਤੇ। ਬਸ ਬਸ ਇਹ ਲੜਾਈ ਨਹੀਂ ਹੋਈ। ਤਾਂ ਜੀ ਨਹੀਂ, ਮੈਂ ਕਦੀ ਵੀ ਨਹੀਂ ਲੜਿਆ। ਇੱਕ ਵਾਰੀ ਲੜਿਆ ਨੇ, ਚੂਚੇ ਚ ਪਟਾਸ ਫੜ ਕੇ ਸੁੱਟਤਾ ਉਧਰ। ਚੂਚੇ? ਆਹੋ ਜੀ, ਜੁਗਦਾ ਮਾਰੀ ਜਾਂਦਾ, ਚੂਚੇ ਦਾ ਵੇਟ ਰੱਖਤਾ, ਚੂਚੇ ਦਾ ਅੰਡੇ ਕਰਤਾ। ਚੂਚੇ ਚ ਪਟਾਸ ਭਰ ਕੇ ਸਿੱਟਦਾ ਉਹਨਾਂ ਨਾਲ। ਇਹ ਆਵਾਜ਼ ਜਿੰਨਾ ਠੀਕ ਆ, ਇਹਦਾ ਬਸ ਸਾਫਾ ਨਹੀਂ ਸੁੱਟਦਾ, ਇੰਨਾ ਕਿ ਧਾਗਾ ਤੋੜ ਕੇ ਸੁੱਟਦਾ ਸੀ, ਫੇਰ ਰੁਕ ਜਾਂਦਾ ਸੀ। ਬਾਸ ਨੇ ਕਿੰਨੇ ਵੱਡੇ ਚੂਚੇ ਖਾਲੀ ਕਰਕੇ ਨਾ ਵਿੱਚ ਪਟਾਸਾ ਭਰ ਕੇ ਜੇਬ ਚ ਪਾਏ ਸੀ, ਕੱਢ ਕੇ ਨਾ ਉਹਦੀ ਚੁੰਝ ਦੰਦਾਂ 'ਚ ਲੈ ਕੇ ਨਾ ਉਹਦੀ ਚੁੰਝ ਕੱਢ ਕੇ ਲੜਾਈ ਜੀ ਵੀ ਚੂਚਾ ਇਸਤੇਮਾਲ ਕਰਦਾ। ਥਾਂ ਦੀ ਆਵਾਜ਼ ਸੀ, ਆਵਾਜ਼ ਚਿਓ 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 ਚਿਓ। ਸਾਈ ਮੈਨੂੰ ਯਾਦ ਹੈ ਜਦੋਂ ਛੋਟੇ ਭਾਈ ਸ਼ਹਜ਼ਾਦ ਦੀ ਸ਼ਾਦੀ ਹੋਈ ਨਾ। ਹਾਂਜੀ, ਤੇ ਉਹ ਇੱਥੇ ਨਹੀਂ ਸੀ ਹੈਗਾ। ਹਾਂਜੀ, ਇਹਨਾਂ ਨੂੰ ਜੇਲ੍ਹ ਹੋ ਗਈ ਸੀ। ਨਹੀਂ ਨਹੀਂ, ਇੱਥੇ ਹੀ ਓਏ ਸੀਗਾ। ਸਬਰ ਕਰ ਲੋ ਯਾਰ, ਖੁਦਾ ਦਾ ਵਾਸਤਾ ਠਹਿਰ ਜੋ। ਅੱਛਾ, ਉਹ ਪਤਾ ਨਹੀਂ ਕੋਈ ਮਸਲਾ ਬਣ ਗਿਆ ਉਧਰ ਸੋਹਰੇ ਹਾਲ ਤੇ, ਉਹ ਕਹਿੰਦੇ ਜੰਜ ਵਾਪਸ ਹੀ ਜਾਊਗੀ। ਅੱਛਾ, ਹੋ ਗਿਆ। ਤੇ ਅੱਬੂ ਕਹਿੰਦੇ ਜੰਜ ਵਾਪਸ ਨਹੀਂ ਜਾਏਗੀ। ਹਾਏ, ਹਾਂ, ਅਸੀਂ ਕੱਲੇ ਜਾਵਾਂਗੇ ਵਾਪਸ। ਨਹੀਂ ਨਹੀਂ, ਮੁੰਡਾ ਕਹਿੰਦਾ ਮੈਂ ਨਹੀਂ ਸ਼ਾਦੀ ਕਰਨੀ। ਅੱਛਾ। ਸਾਜੀ ਮੈਨੂੰ ਯਾਦ ਹੈ ਮੇਰੇ ਭਾਈ ਦੇ 6 ਸਾਲੇ ਸਨ। ਹੈ ਉਹ ਬੰਦੂਕਾਂ ਲੈ ਕੇ ਆ ਕੇ ਕਿ ਵੀ ਨਿਕਾਹ ਹੋਣਾ ਹੈ। ਸ਼ਹਜ਼ਾਦ ਕਹਿੰਦਾ ਮੈਂ ਨਹੀਂ ਕਰਨੀ ਸ਼ਾਦੀ। ਉਹ ਕਹਿੰਦਾ ਜੀ ਮੈਂ ਜਾ ਰਿਹਾ ਮੈਂ, ਮੈਨੂੰ ਜਿਹਦੇ ਚ ਹਿੰਮਤ ਹੈ ਡੱਕ ਲੈਣ। ਉਹ 6 ਬੰਦੂਕਾਂ ਲੈ ਕੇ ਆਏ, ਉਹ ਨਹੀਂ ਭਾਈ ਰੁਕਿਆ। ਉਹ ਫਿਰ ਬਾਹਰ ਨਿਕਲਣ ਲੱਗਾ, ਅੱਬੂ ਨੇ ਫਿਰ ਸਾਫਾ ਰੱਖਿਆ, ਫਿਰ ਉਹ ਵਾਪਸ ਆਇਆ। ਫਿਰ ਜਹਿਰ ਕਹਿਣਾ ਤਾਂ ਜੀ ਅਸੀਂ ਬਜ਼ੁਰਗਾਂ ਦਾ ਬਹੁਤ ਇਹਤਰਾਮ ਕੀਤਾ ਹੈ। ਹਾਂਜੀ, ਉਹਨਾਂ ਦੇ ਇੱਕ ਬੱਚੇ ਦਾ ਨਾਮ ਸਾਫਾ ਰਾਮ ਮੇਰੇ ਹੈ। ਬਜ਼ੁਰਗਾਂ ਦਾ ਨਹੀਂ ਕੀਤਾ, ਬਜ਼ੁਰਗਾਂ ਤੇ ਸਾਫਿਆਂ ਦਾ ਕੀਤਾ ਤੁਸੀਂ। ਤੇ ਹਾਂਜੀ, ਫਿਰ ਬਜ਼ੁਰਗਾਂ ਦਾ ਕਿੰਨਾ ਕਰਦੇ ਹੋਵਾਂਗੇ। ਇਹਨਾਂ ਦੇ ਪਿੰਡ ਕਿਸੇ ਨੇ ਦੱਸਿਆ ਸਲਾਬ ਆਉਂਦਾ, ਸਾਫਾ ਵਿਛਾਉਣ ਦੇ ਘਰ ਅੱਗੇ ਲੈ। ਮੁੜ ਕੇ ਸਾਰਾ ਟੱਬਰ ਬਾਹਰ ਆ ਗਿਆ, ਸਾਫਾ ਰੁੜ ਗਿਆ, ਸਾਫਾ ਰੁੜ ਗਿਆ। ਸਾਫਾ ਲੱਭਦੇ ਪਿੰਡ ਉੱਤੇ ਮੁੜ ਗਈ। ਉਹ ਯਾਰ ਲੈ ਸਲਾਬ ਵਾਸਤੇ ਵੀ ਸਾਫਾ ਕਿਸੇ। ਜਾਨ ਦੋ ਫੈਸਲ ਭਾਈ। ਬੈਠੇ ਇਹਨਾਂ ਦੇ ਅੱਬੂ ਨੇ ਇੰਨੀ ਸਪੀਡ ਨਾਲ ਸਾਫਾ ਲਾ ਕੇ ਸੁੱਟਿਆ, ਉਹ ਧੋਣ ਵੀ ਵਿੱਚ ਹੀ ਚਲੇ। ਇਹਦੇ ਅੱਬਾ ਜੀ WWE ਚਲੇ ਗਏ। ਓਏ, ਅੰਡਰਟੇਕਰ ਨੇ ਮੋਢੇ ਤੇ ਬੈਠ ਰੱਖਿਆ ਤੇ ਆਪਾਂ ਸਾਫਾ ਲਾ ਕੇ ਜਾ ਰਹੇ ਆ। ਕਹਿੰਦਾ ਯਾਰ ਉਸਤਾਦ ਜੀ ਇਹ ਪੁੱਛੋ ਵੀ ਹੁਣ ਸਾਫਾ ਹੁਣ ਕਿਤੇ, ਹੁਣ ਅੱਬਾ ਜੀ ਨੇ ਸਾਫਾ ਨਾਲ ਲੱਗੇ ਅੱਜ ਵੀ ਕੋਲ ਹੈ। ਵੱਡਾ ਜੀ ਅੱਬੂ ਦੀ ਇੱਕ ਇੱਕ ਚੀਜ਼ ਮੇਰੇ ਕੋਲ ਪਈ ਹੈ। ਇੱਕ ਹਾਂਜੀ। ਚੀਜ਼। ਹੁਣ ਲੜਨਾ ਹੀ ਛੱਡ ਦਿੱਤਾ ਨਾ, ਹੁਣ ਲੜਨਾ ਛੱਡ ਨਹੀਂ। ਦਿੱਤਾ ਨਾ। ਉਹ ਸਾਫੇ ਦੀ ਹੁਣ ਟੱਪੜੀ ਬਣਾ ਲਈ ਆ ਸਾਥ ਜੀ। ਉਸਤਾਦ ਜੀ ਮੈਂ ਅੱਬੂ ਦੀਆਂ ਸ਼ਾਮਾਂ ਸਾਰੀਆਂ ਰੱਖੀਆਂ ਹੋਈਆਂ ਨੇ ਆਪਣੇ ਕੋਲ। ਤੇ ਦਫਰਾਇਆ ਕੀ ਆ? ਨਹੀਂ ਨਹੀਂ, ਹਾਂ। ਚੀਜ਼ਾਂ ਅੱਛਾ, ਉਹ ਵੀ ਹਾਂਜੀ, ਚੀਜ਼ਾਂ ਮੇਰੇ ਅੱਬੂ ਦੇ ਅੱਜ ਵੀ ਕੱਪੜੇ ਸਾਰੇ ਮੇਰੇ ਕੋਲ ਪਏ ਨੇ। ਨਸਵਾਰ ਵੀ। ਨਹੀਂ ਨਸਵਾਰ ਨਹੀਂ ਸੀ ਖਾਂਦੇ, ਕੱਪੜੇ ਸਾਰੇ ਅੱਬੂ ਮੇਰੇ ਕੋਲ ਨੇ। ਤੇ ਅੱਬਾ ਵੀ ਰੱਖ ਲੈਂਦੇ, ਸਾਹ ਨਹੀਂ ਕੀਤਾ ਤੁਸੀਂ। ਠੀਕ ਹੈ ਨਾ। ਉਸ ਤੋਂ ਬਾਅਦ ਰੱਖ ਲਈਆਂ ਅਖਬਾਰਾਂ, ਆਰਟੀਕਲ ਜਿਹੜੇ ਲਿਖੇ, ਜੋ ਵੀ ਜਿਸ ਤਰ੍ਹਾਂ ਵੀ ਸਾਰਾ ਕੁਝ ਮੈਂ ਇੱਕ ਮਹਿਫੂਜ਼ ਰੱਖਿਆ ਹੋਇਆ ਹੈ। ਹਾਂਜੀ, ਇੱਕ ਖਵਾਜਾ ਸਾਹਿਬ ਦੀ ਐਲਬਮ ਵੀ ਮਹਿਫੂਜ਼ ਰੱਖੀ ਇਹਨਾਂ ਨੇ। ਠੀਕ ਹੈ, ਅੱਜ ਵੀ ਮੇਰੇ ਕੋਲ ਹੈ। ਤੇ ਉਸ ਅੱਲਾਹ ਤੋਂ ਬਾਅਦ- ਮਾਲਕ ਸਾਹਿਬ ਜਨਤਾ ਚ ਕਰ ਦੇਵੇ, ਕੱਲਾ ਭੁੱਗਾ ਹੀ ਮੁਤਫਰ ਕੀਤਾ ਵਾ, ਬਾਕੀ ਕੁਝ। ਉਸ ਤੋਂ ਬਾਅਦ ਸਾਹ ਜੀ ਇੱਕ ਚੀਜ਼ ਮੈਂ ਕਹਿੰਦਾ ਮੇਰੇ ਘਰ ਬਹੁਤ ਕੀਮਤੀ ਚੀਜ਼ ਪਈ ਹੈ। ਸਾਫਾ ਲੋਟਾ ਨਾ ਕਹਿ ਦਿਓ ਹੁਣ। ਅੱਜ ਵੀ ਨਹੀਂ ਅੱਜ ਵੀ ਮੇਰੇ ਘਰ ਮੌਜੂਦ ਹੈ। ਮੇਰੇ ਵਾਲਿਦ ਮੁਹਤਰਮ ਦੇ ਪੈਰ ਮੈਂ ਧੋ ਕੇ ਨਾ ਉਸਤਾਦ ਜੀ, ਉਹ ਪਾਣੀ ਅੱਜ ਵੀ ਮੇਰੇ ਘਰ ਮੌਜੂਦ ਹੈ। ਵਾਹ ਵਾਹ, ਕੀ ਬਾਤ। ਠੀਕ ਹੈ, ਤੇ ਬਸ ਉਸਤਾਦ ਜੀ ਉਹ ਪਾਣੀ ਕੱਲ ਰੈਡੀਏਟਰ 'ਚ ਪਾ ਲਿਆ ਸੀ, ਗੱਡੀ ਬੰਦ ਹੁੰਦੀ ਸੀ। ਯਾਰ ਦੁਆ ਨਾ ਮੇਰੇ ਲੱਗੇ, ਮੇਰੇ ਮੂੰਹ ਸੁਣਨ। ਤੁਸੀਂ ਪੂਰਾ ਯਕੀਨ ਸ਼ੋਰ ਕਰੋ, ਲੰਘ ਗਿਆ, ਜ਼ਬਾਨ ਨਹੀਂ ਮੂੰਹ ਚ ਪਈ ਨੇ। ਅੱਬੂ ਦੇ ਪੈਰ ਦਾ ਪਾਣੀ ਅਰੇਂਜ ਕਰਕੇ ਪੌਦੇ 'ਚ ਪਾਇਆ ਤੇ ਪੌਦੇ ਨੂੰ ਚੀਜ਼ੀਆਂ ਉੱਗ ਪਈਆਂ। ਕੋਟੇ ਉਗਣ ਦੇ ਤੇ ਨਾਖੂਨ ਲੱਗੇ ਆ। ਕਿਤੇ ਜਰਾਬ ਉੱਗ ਪਈ ਐ। ਮਤਲਬ ਕਿ ਇਹ ਕੀ ਲੋੜ ਸੀ ਵੀ ਉਹ ਪੈਰਾਂ ਦਾ ਪਾਣੀ ਰੱਖਿਆ ਤੇ ਫਲਾਂ ਰੱਖਿਆ, ਚੀਜ਼ ਰੱਖਿਆ, ਹੋਰ ਵੀ ਚੀਜ਼ਾਂ ਰੱਖੀਆਂ ਤੂੰ ਕੋਈ? ਉਸਤਾਦ ਜੀ ਜਿਹੜੀਆਂ ਸ਼ਾਮਾਂ ਦੀਆਂ ਨਾ ਲੋੜ ਤੇ ਕੋਈ ਨਹੀਂ ਸੀ। ਇੱਕ ਚੀਜ਼ ਹੈ ਨਾ, ਮੈਨੂੰ ਮੈਂ ਮਹਿਸੂਸ ਕਰਦਾ ਵਾਂ ਕਿ ਮੇਰੇ ਅੱਬੂ ਅੱਜ ਵੀ ਮੇਰੇ ਨਾਲ ਨੇ। ਉਹ ਪੜਾਵਾ ਹੁਣ ਉਸਤਾਦ ਜੀ ਮਹਿਸੂਸ ਕਰਦੇ, ਮੈਂ ਵੀ ਮਹਿਸੂਸ ਕਰਦਾ, ਸਾਰੇ ਅਹਲੇ ਯਤੀਮ ਜਿਹੜੇ ਆ ਮਹਿਸੂਸ ਕਰਦੇ ਆ ਕਿ ਸਾਡੇ ਵੱਲ ਨਾਲ। ਤੇ ਮੇਰੇ ਅੱਬੂ ਇਹਨਾਂ ਨੇ ਸੋਚਿਆ ਅੱਜ ਵੀ ਮੇਰੇ ਅੱਬੂ ਨਾਲ ਆ ਤੇ ਅੱਧਾ ਬਿੱਲ ਪਾਤਾ ਉਹਨਾਂ ਨੂੰ।
ਕਹਿੰਦੇ ਅੱਬੂ ਜੀ ਜਿੱਥੋਂ ਆਤਾ ਸ਼ੈ ਲੈਂਦਾ ਜਿੱਥੋਂ ਸ਼ੈ ਲੈਂਦਾ ਉੱਥੋਂ ਕਹਿੰਦੇ ਆ ਕਿ ਉੱਥੇ ਕਹਿੰਦਾ ਜੀ ਪੈਸੇ ਮੇਰੇ ਅੱਬੂ ਦੇਣ ਕੋ, ਕਹਿੰਦੇ ਤੇਰੇ ਅੱਬੂ ਤੇ ਫੌਤ ਹੋ ਗਏ, ਕਹਿੰਦਾ ਨਹੀਂ ਮੇਰੇ ਨਾਲ ਨੇ। ਪਾਨ ਸ਼ਾਪ ਤੇ ਚਲਾ ਗਿਆ, 2 ਬੋਤਲਾਂ ਖਲਾ ਗਈਆਂ। ਮੈਂ ਕਿਹਾ ਇਹ 2 ਕਿਤੇ ਲਿਖ ਕੇ ਇੱਕ ਮੇਰੀ ਅੱਬੂ ਨਾਲ ਆ। ਦੇਖਿਆ ਕੋਈ ਹੋਰ ਬੰਦਾ ਪੀ ਰਿਹਾ ਸੀ। ਉਹ ਮੈਂ ਕਿਹਾ ਬੋਲੀ ਕੌਣ ਸੀ ਗਿਆ ਭਾਈ। ਟ੍ਰੇਨ ਦੀ ਟਿਕਟ ਲਈ ਤੇ ਇੱਕ ਨਾਲ ਬੂਦੀ ਵੀ ਲੈ ਲਈ। ਹਰ ਕੰਮ ਅੱਬੂ ਦੇ ਨਾਲ ਹੀ ਕਰਾਂਦੇ। ਅੱਛਾ ਉਸਤਾਦ ਜੀ, ਮੈਂ ਤੁਹਾਨੂੰ ਨਾ ਚੀਜ਼ਾਂ ਗਣਾਵਾਂ ਜਿਹੜੀਆਂ ਮੇਰੇ ਕੋਲ ਅੱਬੂ ਦੀਆਂ ਚੀਜ਼ਾਂ ਪਈਆਂ ਹੋਈਆਂ। ਨਹੀਂ ਕਿੰਨੀਆਂ ਕਿ 10-15 ਚੀਜ਼ਾਂ ਹੈਗੀਆਂ ਨਾ ਕੋਈ? ਨਹੀਂ ਜ਼ਿਆਦਾ ਨੇ ਉਸਤਾਦ ਜੀ। ਬਸ ਠੀਕ ਆ, ਫਿਰ ਅਸੀਂ ਅਗਲਾ ਸ਼ੋਅ ਕਰਾਂਗੇ ਨਾ। ਅਗਲਾ ਸ਼ੋਅ ਪੂਰਾ ਅਸੀਂ ਇੱਥੇ ਕਰਾਂਗੇ ਕਿ ਤੇਰੇ ਵਾਲਦ ਸਾਹਿਬ ਕੀ ਛੱਡ ਕੇ ਗਏ ਨੇ ਔਰ ਤੇਰੇ ਕੋਲ ਕੀ ਚੀਜ਼ਾਂ ਪਈਆਂ ਨੇ। ਅਗਲਾ ਸ਼ੋਅ ਪੂਰਾ ਇੱਥੇ ਕਰ ਲਾਂਗੇ। ਉਹ ਇਹਨਾਂ ਨੂੰ ਛੱਡ ਕੇ ਗਏ ਆ। ਨਹੀਂ ਹੁੰਦਾ ਹੀ ਨਾ ਮਿੱਠਾ ਜੀ, ਫਿਰ ਮਤਲਬ ਹੁਣ ਤੇ ਟਾਈਮ ਪੂਰਾ ਹੋ ਗਿਆ ਸ਼ੋਅ ਦਾ। ਅਗਲੇ ਸ਼ੋਅ 'ਚ ਅਸੀਂ ਸੁਣਾਂਗੇ ਨਾਜ਼ਰੀਨ ਫੈਸਲ ਰਾਮੇ ਕੋ ਕਿ ਫੈਸਲ ਰਾਮੇ ਦੇ ਵਾਲਦ ਸਾਹਿਬ ਕੀ ਛੱਡ ਕੇ ਗਏ ਨੇ। ਤੇ ਹਾਂਜੀ, ਨਾਲੇ ਮੇਰੀ ਸਿਹਤ ਦੀ ਦੁਆ ਕਰਵਾ ਦਿਓ ਉਸਤਾਦ ਜੀ। ਉਹ ਤੇਰੀ ਸਿਹਤ ਨੂੰ ਕੁਝ ਨਹੀਂ ਹੋਇਆ। ਲੈ। ਅੱਛਾ ਜੀ, ਜੇ ਤੁਹਾਨੂੰ ਲੱਗੇ ਕਿ ਮਿੱਠਾ ਨਹੀਂ ਸਹੀ ਤੇ ਦੁਆ ਕਰ ਦੇਣਾ ਯਾਰ। ਆਹੋ ਤੇ ਹੁਣ ਹੋਰ ਕੀ ਕਰਾਂ। ਆ ਤੂੰ ਅੱਧਾ ਬਿਮਾਰ ਸੀ ਥੋੜਾ, ਤੇਰਾ ਨਾ ਤੂੰ ਖੇਲਦਾ ਤੇ ਤੈਨੂੰ ਕਾਮੇਡੀ ਚਾਹੀਦੀ ਆ, ਤੈਨੂੰ ਕੋਈ ਮਹਿਫਲ ਚਾਹੀਦੀ ਜਿੱਥੇ ਤੈਨੂੰ ਬੋਲਣ ਦਾ ਮੌਕਾ ਮਿਲੇ। ਹਾਂਜੀ ਸਹੀ ਤੂੰ ਅਸਲ 'ਚ ਸਹੀ ਮੈਂ ਚੁੱਪ ਨਹੀਂ ਤੂੰ ਜਦੋਂ ਚੁੱਪ ਰਹੇਗਾ ਨਾ ਤੂੰ ਬਿਮਾਰ ਹੋ ਜਾਏਗਾ। ਮੈਂ ਡਿਪਰੈਸ਼ਨ ਚ ਜਾਣਾ ਸਾਜੀ। ਹਾਂ, ਤੂੰ ਕੱਲਾ ਵੀ ਬੋਲਦਾ ਰਿਹਾ ਕਰ। ਤੂੰ ਪਤਾ ਕੀ ਕਰਿਆ ਕਰ, ਤੂੰ ਟੀ ਟਾਈਮ ਦੇ ਵਿੱਚੋਂ ਨਾ ਸਾਰੀਆਂ ਆਪਣੀਆਂ ਗੱਲਾਂ ਕੱਟ ਕੇ ਨਾ 2.5-3 ਘੰਟੇ ਦੀਆਂ ਮੋਬਾਈਲ ਚਲਾ ਲਾ। ਰਾਤ ਨੂੰ ਸੌਣ ਲੱਗਿਆ ਹੈਂਡ ਫਰੀ ਲਾ ਕੇ ਤੇ ਪਲੇ ਕਰਕੇ ਸੌ ਜਾ ਕਰ, ਤਾਂ ਕਿ ਤੈਨੂੰ ਇਹ ਅਹਿਸਾਸ ਹੋਵੇ ਵੀ ਮੈਂ ਸੁੱਤਾ ਵੀ ਆ ਤੇ ਮੈਂ ਬੋਲ ਰਿਹਾ ਵਾਂ। ਬਹੁਤ ਅੱਛੇ ਬਈ, ਕੀ ਸਵੇਰੇ ਤੂੰ ਫਰੈਸ਼ ਉੱਠਿਆ ਕਰੇਗਾ। ਹਾਂਜੀ ਸਹੀ ਪੱਕੀ ਗੱਲ ਆ। ਹਾਂਜੀ, ਹੋਰ ਕੀ ਕਰਨਾ ਸੀ? ਦਿਲ ਬਣਾਉਣਾ ਸੀ। ਦਿਲ ਬਣਾਉਣਾ ਜੀ। ਹਾਂ ਚਲੋ, ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਅਗਲੇ ਪ੍ਰੋਗਰਾਮ 'ਤੇ ਮੁਲਾਕਾਤ ਹੋਏਗੀ। ਮਿੱਠੇ ਦਾ ਥੋੜਾ ਜਿਹਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਤਾਂ ਮੈਂ ਦੱਸਿਆ ਜਿਹੜੀ ਸੱਚੀ ਗੱਲ ਹੈ ਕਿ ਇਹਦਾ ਬਲੱਡ ਪ੍ਰੈਸ਼ਰ ਥੋੜਾ ਹਾਈ ਹੁੰਦਾ। ਇਹਨੂੰ ਮੈਂ ਦੱਸਿਆ ਕਿ ਯਾਰ ਇਹ ਬੜੀ ਪ੍ਰੋਬਲਮ ਵਾਲੀ ਗੱਲ ਆ। ਹਾਈ ਜਿਹੜਾ ਨਾ ਡੇਂਜਰਸ ਆ ਲੋ ਨਾਲੋਂ। ਤੇ ਅੱਲਾ ਨਾ ਕਰੇ, ਇੱਕ ਤੇ ਮਸ਼ੀਨ ਇੱਥੇ ਪਈ ਅੱਜ, ਉਹ ਵੀ ਕੁਰਬਾਨ ਕਰ ਦਿੱਤੀ ਮੈਂ ਮਿੱਠੇ ਤੇ। ਮੈਂ ਕਿਹਾ ਭਾਈ ਇੱਥੇ ਬਲੱਡ ਪ੍ਰੈਸ਼ਰ ਵਾਲੀ ਮਸ਼ੀਨ ਪਈ ਆ, ਲੈ ਕੇ ਨਹੀਂ ਜਾਣੀ, ਇੱਥੇ ਜਾ ਕੇ ਇੱਥੇ ਹੀ ਰੱਖ ਲਾ, ਇੱਥੇ ਹੀ ਚੈੱਕ ਕਰਨੀ ਹੈ। ਠੀਕ ਹੈ। ਠੀਕ ਹੈ। ਕੁਰਬਾਨ ਕਿੱਦਾਂ ਕੀਤੀ ਹੈ? ਕੁਰਬਾਨ ਇਦਾਂ ਕੀਤੀ ਵੀ ਤੈਨੂੰ ਦੇਤੀ, ਤੇਰੀ ਇੱਥੇ ਪਈ ਹੈ, ਤੂੰ ਜਦੋਂ ਮਰਜ਼ੀ ਆ ਕੇ ਚੈੱਕ ਕਰ। ਘਰ ਆਪਣੀ ਲਹਿਦਾ ਰੱਖ। ਹਾਂ ਸਹੀ ਹੁਣ ਇੱਥੇ ਬੈਠਾ ਸਾਡੇ ਸਾਰੇ ਮੈਂ ਲੈ ਲਈ ਹੈ। ਜਦੋਂ ਤੈਨੂੰ ਥੋੜਾ ਜਿਹਾ ਮਸਲਾ ਲੱਗੇ ਤੇ ਪਕੌੜੇ ਛੱਡ ਦੇ, ਘਰ ਦੀ ਰੋਟੀ ਖਾ ਕੇ 2 ਘੰਟੇ ਬਾਅਦ ਵੱਡੀਆਂ ਟਿੱਕੀਆਂ ਨੁੱਚੜਦੇ ਘਿਓ ਵਾਲੀਆਂ ਖਾ ਜਾਣਾ ਤੇ ਘਰ ਦੀ ਰੋਟੀ ਦਾ ਤਾਂ ਕੋਈ ਫਾਇਦਾ ਨਹੀਂ। ਨਹੀਂ ਫੇਰ ਸਲਾਦ ਖਾਵਾਂ ਰੂਟੀਨ ਦੇ ਨਾਲ, ਉਹ ਵੀ ਪਰਾਠੇ ਘਟਾਓ ਮਿੱਠਾ ਸਾਹਿਬ, ਪਰਾਠਾ। ਨਹੀਂ ਪਰਾਠਾ ਤਾਂ ਮੈਂ ਖਾਂਦਾ ਹੀ ਨਹੀਂ। ਹਾਂ, ਪਰਾਠਾ ਘਟਾਓ, ਪੂੜੀਆਂ, ਨਾਨ, ਛੋਲੇ, ਘਿਓ ਬਾਜ਼ਾਰੀ ਇਹ ਛੱਡੋ ਮਿੱਠਾ ਜੀ। ਸਿਰਫ ਮੈਨੂੰ ਪਸੰਦ ਹੈ ਤੇ ਗੋਲ ਗੱਪੇ, ਆਲੂ ਛੋਲੇ, ਚਨਾ ਚਾਟ, ਹਾਏ ਹੈ ਨਾ, ਦੇਸੀ ਖਾਣੇ ਕਦੀ ਚਲੋ ਕਰ ਲਿਆ, ਲੇਕਿਨ ਇਹ ਨਹੀਂ ਕਿ ਵੀ ਹੁਣ ਤੁਸੀਂ ਰੋਜ਼ ਮਤਲਬ ਯਾ ਥੋੜਾ ਆਪਣਾ ਸੈਟਲਮੈਂਟ ਕਰੋ। ਪਾਣੀ ਜ਼ਿਆਦਾ ਪੀਓ। ਹਾਂਜੀ ਠੀਕ ਹੈ ਪਾਣੀ ਜਿੰਨੀ ਦੇਰ ਅਸੀਂ ਬੈਠੇ ਰਹੇ ਨੇ ਤੁਸੀਂ ਪਾਣੀ ਨਹੀਂ ਪੀਂਦੇ। ਆਹੋ ਮੈਂ ਨਾਲ ਭਾਈ ਨੂੰ ਸ਼ੁਰੂ ਕੀਤਾ, ਦੇਖ ਮੈਂ ਨਾਲ ਰੱਖਿਆ ਹੁੰਦਾ, ਜਦੋਂ ਵਕਫਾ ਹੁੰਦਾ ਮੈਂ ਭਾਈ ਪਾਣੀ ਪੀਣਾ ਵਿੱਚ। ਹਾਂ ਠੀਕ ਹੈ ਜੀ, ਪਾਣੀ ਇੱਥੇ ਰੱਖ ਲਿਆ ਕਰੋ ਬੋਤਲ ਇੱਕ ਤੇ ਪਾਣੀ ਪੀ ਲਿਆ ਕਰੋ ਨਾਲ, ਪਾਣੀ ਲਾਜ਼ਮੀ ਪੀਆ ਕਰੋ। ਠੀਕ ਹੈ ਵੈਸੇ ਤਾਂ ਤੁਸੀਂ ਵੀ ਆਪਣੀ ਸਿਹਤ ਦਾ ਖਿਆਲ ਰੱਖੋ, ਥੋੜਾ ਜਿਹਾ ਜ਼ਰਾ ਡਾਈਟ ਕਰ ਲਓ ਨਾ, ਤੁਹਾਡੀ 70% ਸਿਹਤ ਠੀਕ ਹੋ ਜਾਏਗੀ ਡਾਈਟ ਦੇ ਨਾਲ। ਇਨਸ਼ਾਅੱਲਾ। ਉਹ ਡਾਕਟਰ ਨੇ ਕਹਿਣਾ ਕਹਿੰਦਾ ਆਈਫੋਨ ਲੈ ਲਾ, ਆਲੇ ਲੱਗਿਆ ਰਿਹਾ ਕਰ। ਲੈ ਮੈਨੂੰ ਇੱਕ ਮੇਲ ਆਈ, ਇੱਕ ਮੇਰਾ ਵੀਰ ਆ, ਮੈਂ ਹੁਣ ਤੈਨੂੰ ਕੀ ਉਹਦੀ ਵੀਡੀਓ ਮੈਂ ਕੱਲ ਚਲਾਵਾਂਗਾ ਸ਼ੋਅ ਦੇ ਵਿੱਚ। ਉਹਨੇ ਕਿਹਾ ਜੀ ਮੈਂ 2 ਆਈਫੋਨ ਲੈਣੇ, ਇੱਕ ਮਿੱਠੇ ਵਾਸਤੇ ਇੱਕ ਤੁਹਾਡੇ ਵਾਸਤੇ, ਇੱਕ ਪਤਾ ਨਹੀਂ ਫੈਸਲ ਵਾਸਤੇ ਤੇ ਇੱਕ ਤੁਹਾਡੇ, ਇੱਕ ਮੇਰਾ ਸੀ ਉਹਨੇ ਕਿਹਾ, ਇੱਕ ਨਾਲ ਤੁਹਾਡੇ ਚੋਂ ਕਿਸੇ ਦਾ ਕਿਹਾ ਸੀ। ਦੇਖੋ ਮੈਂ ਲੈ ਕੇ ਰੱਖੇ ਆ। ਮੈਂ ਉਹਨੂੰ ਕਿਹਾ ਯਾਰ ਅਸੀਂ ਵੈਸੇ ਮਜ਼ਾਕ ਕਰਦੇ। ਉਹਨੇ ਕਿਹਾ ਨਹੀਂ ਭੈਣਾ ਦੇਖੋ ਮੈਂ ਲੈ ਕੇ ਰੱਖ ਲਏ ਨੇ। ਮੈਂ ਕਿਹਾ ਜੀ ਫਿਰ ਮੈਂ ਸ਼ੋਅ 'ਚ ਤੁਹਾਨੂੰ ਦੱਸਾਂਗਾ, ਤੁਸੀਂ ਫਿਰ ਭੇਜ ਦੇਣਾ ਸਾਨੂੰ। ਉਹਨੇ ਕਿਹਾ ਜੀ ਠੀਕ ਹੈ। ਮੇਰਾ ਬਾਰੇ ਮੇਰਾ ਉਸਤਾਦ ਜੀ ਮਿੱਠੇ ਹੀ ਹੋਣਾ ਉਸਤਾਦ ਜੀ। ਅਸੀਂ ਕਿਸੋ ਇਸ ਲਿਸਟ 'ਚ ਅਸੀਂ ਕਦੋਂ ਆਨੇ ਆ? ਅੱਲਾ ਅੰਨਾ ਨਹੀਂ ਅੱਲਾ ਹੀ ਮਾਫੀ ਦੇ। ਸਹੀ ਸਰ। ਚਲੋ ਸਾਨੂੰ ਵੀ ਕੋਈ ਮੈਮਰੀ ਕਾਰਡ ਦੇ। ਪੁਆਇੰਟ ਜਿਹੜਾ ਉਹਨੇ ਮੇਰਾ ਕਿਹਾ ਨਾ ਭਾਈ ਮੈਂ ਨਹੀਂ ਲੈਂਦਾ, ਅਗਰ 2 ਹੀ ਹੋਣੇ ਨੇ, ਇੱਕ ਤੂੰ ਲੈ ਲਈ ਇੱਕ ਮਿੱਠਾ ਲੈ ਲਈ। ਹੋਰ ਦੱਸੋ? ਤਾਂ ਜੀ ਨਹੀਂ ਉਸਤਾਦ ਜੀ, ਤੁਹਾਡੇ ਤੋਂ ਵੱਧ ਕੇ ਕੁਝ ਵੀ ਨਹੀਂ ਹੈਗਾ ਉਸਤਾਦ ਜੀ। ਲੇਕਿਨ ਉਹਦੇ ਲੈ ਆਉਣਾ। ਹਾਂ ਚਲੋ ਫਿਰ ਟਾਈਮ ਦੇ, ਇੱਕ ਮੈਂ ਲੈ ਲਾਂਗਾ, ਇੱਕ ਮਿੱਠਾ ਲੈ ਲੇਗਾ ਫਿਰ। ਨਹੀਂ ਉਸਤਾਦ ਜੀ ਪਤਾ ਕੀ ਗੱਲ, ਮੇਰੇ ਕੋਲ ਸੱਚੀ ਮੁੱਚੀ ਮੈਨੂੰ ਬੜਾ ਸ਼ੌਕ ਹੈ ਆਈਫੋਨ ਦਾ। ਯਾਰ ਕਦੇ ਤੱਕ ਅੱਲਾ ਦਊਗਾ। ਸਤਾਈ ਮੇਰੇ ਕੋਲ 14 ਪ੍ਰੋ ਹੈ ਨਾ, 14 ਪ੍ਰੋ ਮੈਕਸ ਆ। ਤਾਜ ਭਾਈ ਫੈਸਲ, ਕੋਈ ਗੱਲ ਨਹੀਂ ਉਸਤਾਦ ਜੀ। ਤਾਜ ਭਾਈ ਫੈਸਲ ਨੇ ਆਈਫੋਨ ਚਲਾਉਣਾ, ਅੱਗੇ ਸਾਫਾ ਆ ਜਾਣਾ ਹੁਣ। ਨਹੀਂ ਯਾਰ ਫੋਨ ਬੜੇ, ਅਸੀਂ ਨਾਜ਼ਰੀਨ ਅਸੀਂ ਵੈਸੇ ਮਜ਼ਾਕ ਕਰਦੇ ਹਾਂ। ਤੁਹਾਡੇ ਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਮੈਨੂੰ ਮੈਸੇਜ ਕਰਦੇ ਨੇ ਕਿ ਯਾਰ ਫੋਨ ਦੀ ਕਿਹੜੀ ਗੱਲ ਆ। ਉਹ ਤੁਹਾਨੂੰ ਇਹ ਵੈਸੇ ਹੀ ਫੈਸਲ ਐਡਾ ਨੈਸ਼ ਗੱਲ ਕਰਦਾ ਵਾ, ਤੁਹਾਨੂੰ ਇੰਝ ਲੱਗਦਾ ਜੈਨੂਇਨ ਗੱਲ ਕਰ ਰਿਹਾ ਹੈ, ਲੇਕਿਨ ਅਸੀਂ ਸ਼ੁਗਲ ਕਰਦੇ ਹਾਂ ਨਾ, ਸਾਨੂੰ ਫੋਨਾਂ ਦੀ ਲੋੜ ਆ। ਬਹੁਤ ਸਾਰੇ ਲੋਕ ਮੈਨੂੰ ਮੈਸੇਜ ਕਰਦੇ ਨੇ ਜਦੋਂ ਕੋਈ ਗੱਲ ਹੁੰਦੀ ਕਿ ਯਾਰ ਇਹ ਕੀ ਗੱਲ ਆ, ਹੁਕਮ ਕਰੋ ਅਸੀਂ ਭੇਜ ਦਿੰਦੇ ਆ।
ਜਿੰਨੇ ਚਾਹੀਦੇ ਦੱਸੋ, ਨਹੀਂ, ਐਸੀ ਕੋਈ ਗੱਲ ਨਹੀਂ ਹੈਗੀ। ਉਸਤਾਦ ਜੀ ਭੇਜਣ ਦਿਓ, ਭੇਜਣ ਦੋ ਗੱਡੀ ਵੀ ਚਾਹੀਦੀ ਹੈ, ਗੱਡੀ ਮੈਂ ਲੈਣੀ ਹੈ ਬਿੱਠਾ ਜੀ ਆਈਫੋਨ ਗਿਆ ਤੁਹਾਡਾ। ਸਦਕੇ ਜਾਵਾਂ ਯਾਰ। ਅੱਛਾ ਯਾਰ ਕਿੱਡੀ ਸਾਡਾ ਇਹਨਾਂ ਦੇ ਨਾਲ ਕਿੱਡਾ ਖੂਬਸੂਰਤ ਰਿਸ਼ਤਾ ਹੈ ਯਾਰ, ਤੁਸੀਂ ਹਿਸਾਬ ਲਾਓ ਕਿੱਡਾ ਖੂਬਸੂਰਤ ਰਿਸ਼ਤਾ ਹੈ ਕਰਤਾ ਮੁੜ ਕੇ ਸਰੇਆਮ। ਯਾਨੀ ਕਿ ਇਦਾਂ ਦਾ ਕੰਮ ਕੋਈ ਕਰੇ ਨਾ ਤੇ ਉਹਨੂੰ ਨੈਗੇਟਿਵਿਟੀ ਦੀ ਸਮਝਿਆ ਜਾਂਦਾ ਕਿ ਲੋ ਜੀ ਇਹਨੇ ਮਤਲਬ ਖੂਨ ਮੰਗਾ ਲਿਆ ਬਾਹਰੋਂ ਤੇ ਇਹ ਉਹ। ਸਾਡਾ ਕਿੱਡਾ ਸਾਰਿਆਂ ਦਾ ਆਪਸ ਦੇ ਵਿੱਚ ਖੂਬਸੂਰਤ ਸਾਡੀ ਆਡੀਅנס ਦੇ ਨਾਲ ਸਾਡੀ ਫੈਮਿਲੀ ਨਾਲ ਰਿਸ਼ਤਾ ਵਾ ਕਿ ਸਾਨੂੰ ਆ ਮੇਰੇ ਕੋਲ 2 ਪਏ ਨੇ ਆਈਫੋਨ, ਦੋਵੇਂ ਮੈਨੂੰ ਇਦਾਂ ਬਾਹਰੋਂ ਆਏ ਨੇ ਔਰ ਅਸੀਂ ਦਿਖਾ ਦੇਈਦੇ ਨੇ ਕਿ ਭਾਈ ਆ ਫਲਾਂ ਬੰਦੇ ਨੇ ਪਿਆਰ ਦੇ ਨਾਲ ਭੇਜੇ ਨੇ, ਸਾਨੂੰ ਗਿਫਟ ਭੇਜਿਆ ਜਿਵੇਂ ਕੋਈ ਬੰਦਾ ਦੇ ਦਿੰਦਾ। ਯਾਨੀ ਸਾਡੀ ਖੂਬਸੂਰਤੀ ਦਾ ਤੁਸੀਂ ਵੋਲੀਅਮ ਚੈੱਕ ਕਰੋ ਕਿੱਥੇ ਪਹੁੰਚਿਆ ਸਾਡੇ ਪਿਆਰ ਵਾਲਾ। ਔਰ ਇੰਨੇ ਬੰਦੇ ਨੇ ਕਿ ਲੇਕਿਨ ਅਸੀਂ ਕਹੀਦਾ ਨਹੀਂ। ਲੇਕਿਨ ਉਹ ਫੈਸਲ ਵਾਲੀ ਗੱਲ ਕਿ ਇੱਕ ਬੰਦੇ ਨੇ ਕਿਹਾ ਜੀ ਮੈਂ ਖਰੀਦ ਕੇ ਹੀ ਰੱਖ ਲੈ। ਸਾਡੇ ਅਰਸ਼ ਭਾਜੀ ਜਿਹੜੇ ਨੇ ਉਹ USA ਵਾਲੇ ਭਾਈ ਅਰਸ਼ ਨੇ, ਭਾਈ ਅਰਸ਼ ਨੇ, ਆਹੋ ਉਹ ਲੈ ਕੇ ਫਿਰ ਇੱਕ ਉਹ ਮੇਰੇ ਆਸਫ ਸਾਹਿਬ ਦੋਸਤ ਸੀ USA, ਉਹ ਆਏ ਤੇ ਉਹ ਕਹਿੰਦਾ ਜੀ ਭਾਜੀ ਮੈਂ ਤੁਹਾਡੇ ਲਈ ਲੈ ਕੇ ਆਇਆ। ਫਿਰ ਮੇਰੇ ਜਰਮਨੀ ਦੋਸਤ ਨੇ। ਉਹ ਯਾਨੀ ਕਿ ਇੱਕ ਹੁੰਦਾ ਹੈ ਕਿ ਪੁੱਛਣਾ ਜਾਂ ਦੱਸਣਾ, ਇੱਕ ਹੁੰਦਾ ਲੈ ਕੇ ਬਗੈਰ ਦੱਸਿਓ ਮਤਲਬ ਕਿ ਆਉਣਾ ਤੇ ਉਹਨੂੰ ਕਹਿਣਾ ਜੀ ਮੈਂ ਲੈ ਕੇ ਆਇਆ। ਤੇ ਚਲੋ ਇੱਕ ਪਿਆਰ ਮੁਹੱਬਤ ਆ ਗਿਆ, ਆ ਜਾ ਵੀ ਜਾਂਦਾ। ਲੇਕਿਨ ਇਦਾਂ ਨਹੀਂ ਕਿ ਅਗਰ 10 ਬੰਦੇ 20 ਬੰਦੇ 50 ਬੰਦੇ ਕਹਿ ਰਹੇ ਨੇ ਤੇ ਅਸੀਂ ਸਾਰਿਆਂ ਨੂੰ ਛੁਰੀ ਫੇਰੀ ਜਾ ਰਹੇ। ਜਿਹੜੀ ਚੀਜ਼ ਲਈ ਹੈ ਤੁਹਾਡੇ ਸਾਹਮਣੇ ਪੈਣਾ, ਦੇਖੋ ਪੈਣਾ ਸਾਨੂੰ ਫਲਾਂ ਸਾਡੇ ਦੋਸਤ ਨੇ ਗਿਫਟ ਕੀਤੀ। ਯਾਨੀ ਮੈਂ ਤੁਸੀਂ ਹਿਸਾਬ ਲਾਓ ਡੀਪਲੀ ਜ਼ਰਾ ਸੋਚੋ ਕਿੰਨਾ ਖੂਬਸੂਰਤ ਰਿਸ਼ਤਾ ਸਾਡਾ ਇਹਨਾਂ ਦੇ ਨਾਲ। ਬਹਾਨਾ ਜੀ ਉਸਤਾਦ ਜੀ ਦੁਬਈੋਂ ਆਉਂਦੇ ਹੋਏ ਆਈਫੋਨ ਲੈ ਆਉਣਾ, ਤੁਹਾਡੀ ਮਿਹਰਬਾਨੀ ਹੈ, ਨਹੀਂ ਤਾਂ ਮੈਂ ਮੁੜ ਕੇ ਮੈਂ ਵੀ ਨਹੀਂ ਉਸਤਾਦ ਜੀ ਠੀਕ ਹੈ ਕਿਸਮਤ ਦੀ ਗੱਲ ਹੈ, ਸਾਡੀ ਕਿਸਮਤ 'ਚ ਅਗਰ ਹੋਇਆ ਕਦੇ ਲਿਖਿਆ ਹੋਇਆ ਤਾਂ ਯਾਰ ਭਾਈ ਤਾਂ ਜੀ ਇਹ ਤਾਂ ਰੋਂਦੇ ਰਹਿਣੇ ਆ। ਮੇਰੀ ਸ਼ਰਟਾਂ ਤੁਹਾਡੀ ਮਿਹਰਬਾਨੀ ਆ, ਆਈਫੋਨ ਨੂੰ ਗੋਲੀ ਮਾਰੋ, ਸ਼ਰਟਾਂ ਜਿਹੜੀਆਂ ਨਾ ਫੈਸਲ ਜਿਹੜਾ ਮੈਂ ਤੈਨੂੰ ਅੱਜ ਕੰਮ ਦੱਸਿਆ ਨਾ, ਤੂੰ ਅਗਰ ਕਰ ਲਵੇਂ ਨਾ ਤੇ ਤੂੰ ਆਈਫੋਨ ਗੱਡੀ ਸਾਰਾ ਕੁਝ ਈਜ਼ੀ ਹੋ ਜਾਏਗਾ ਤੇਰਾ। ਮੇਰੀ ਗੱਲ ਯਾਦ ਰੱਖੀ। ਓਕੇ ਹੋ ਗਿਆ ਇਨਸ਼ਾਅੱਲਾ। ਲੋ ਜੀ ਆਪਣਾ ਖਿਆਲ ਰੱਖੋ ਨਾਜ਼ਰੀਨ। ਡੇ ਬਾਈ ਡੇ ਨਾ ਸਾਨੂੰ ਖੂਬਸੂਰਤ ਬਣਾਉਣਾ ਆਈ ਜਾ ਰਿਹਾ। ਦੇਖੋ ਜ਼ਰਾ ਮੇਰਾ ਦਿਲ ਸ਼ਲਜਮ ਟੈਪ ਭਰਦਾ ਆ ਤੇਰਾ ਨੇ ਇਹਨੂੰ ਸਿੱਖੋ ਜ਼ਰਾ। ਤੈਨੂੰ ਸ਼ਲਜਮ ਮਨਾ ਕੀਤੇ ਨਾ। ਓਕੇ ਉਸਤਾਦ ਜੀ। ਲਵ ਯੂ। ਕੱਲ ਫਿਰ ਮੁਲਾਕਾਤ ਹੋਏਗੀ। ਰੱਬ ਰੱਖਾ।